म्यूट कर लेना अपना, सारा अपना म्यूट कर लेना। हाँ जी, सारे अपना म्यूट कर दें सवाए उन्हें जिन्हें चीज अपनी पढ़नी। हाँ जी, पंजाबी अदबी संगत वालों मैं सारिਆਂ ਨੂੰ ਜੀ ਆਇਆਂ ਨੂੰ ਕਹਿੰਦੀ ਹਾਂ, ਸਾਰੇ ਮਿੱਤਰਾਂ ਨੂੰ, ਸਾਰੇ ਮਹਿਮਾਨਾਂ ਨੂੰ। ਤੇ ਅੱਜ ਦੀ ਸਾਡੀ ਪੰਜਾਬੀ ਅਦਬੀ ਸੰਗਤ ਜਿਹੜੀ ਹੈ ਇਹਦੇ ਸਦਾਰਤ ਕਰ ਰਹੇ ਨੇ ਜਸਪਾਲ ਸਿੰਘ ਜੀ। ਤੇ ਜਸਪਾਲ ਸਿੰਘ ਜੀ ਜਿਹੜੇ ਨੇ ਪੰਜਾਬ ਯੂਨੀਵਰਸਿਟੀ ਤੋਂ ਪੜ੍ਹੇ ਹੋਏ ਨੇ ਤੇ ਫਿਲਾਸਫੀ ਇਹਨਾਂ ਦਾ ਖਾਸ ਮਜ਼ਮੂਨ ਹੈ। ਫਿਲਾਸਫੀ ਇਹ ਕਈ ਸਾਲ ਤੋਂ ਇਹਨਾਂ ਨੇ ਪੜ੍ਹਾਈ ਵੀ ਹੈ ਤੇ ਅੱਜ ਕੱਲ੍ਹ ਅਮਰੀਕਾ ਰਹਿੰਦੇ ਨੇ। ਔਰ ਇਹਨਾਂ ਦੀ ਜਿਹੜੀ ਪੰਜਾਬੀ ਦਰਸ਼ਨ ਤੇ ਇੱਕ ਜਾਤ ਸ਼ਾਹਮੁਖੀ ਵਿੱਚ ਰੀਸੈਂਟਲੀ ਛਪੀ ਹੈ ਤੇ ਅਸੀਂ ਬਹੁਤ ਜ਼ਿਆਦਾ ਇਹਨਾਂ ਦੇ ਸ਼ੁਕਰਗੁਜ਼ਾਰ ਹਾਂ ਕਿ ਅੱਜ ਇਹ ਪ੍ਰਧਾਨ ਨੇ ਸਾਡੀ ਪੰਜਾਬੀ ਅਦਬੀ ਸੰਗਤ ਦੇ, ਤੇ ਅਸੀਂ ਬੜੇ ਸ਼ੁਕਰਗੁਜ਼ਾਰ ਹਾਂ। ਤੇ ਜਸਪਾਲ ਜੀ, ਹੁਣ ਮੈਂ ਆਪਣੀ ਬਾਕੀ ਕਾਰਵਾਈ ਦੇ ਬਾਰੇ ਚ ਵੀ ਦੱਸ ਦੇਵਾਂ ਕਿ ਅੱਜ ਦੀ ਸਾਡੀ ਪੰਜਾਬੀ ਅਦਬੀ ਸੰਗਤ ਦੀ ਸ਼ੁਰੂਆਤ ਜਿਹੜੀ ਹੋਏਗੀ ਉਹ ਨਜ਼ਮ ਨਾਲ ਹੋਏਗੀ ਤੇ ਨਜ਼ਮ ਪੜ੍ਹਨਗੇ ਸਤੇਸ਼ ਗੁਲਾਟੀ ਜੀ ਤੇ ਉਹਦੇ ਬਾਅਦ ਇਹਨਾਂ ਦੀ ਨਜ਼ਮ ਤੇ ਗੱਲਬਾਤ ਹੋਏਗੀ। ਤੇ ਕਹਾਣੀ ਜਿਹੜੀ ਹੈ ਉਹ ਜਨਾਬ ਸ਼ਹਜ਼ਾਦ ਅਸਲਮ ਜੀ ਦੀ ਹੈ। ਉਹਦੇ ਬਾਅਦ ਹਰਮੀਤ ਕੌਰ ਜੀ ਆਰਟੀਕਲ ਪੜ੍ਹਨਗੇ ਤੇ ਮੈਂ ਮੇਰੇ ਖਿਆਲ ਸਭ ਤੋਂ ਪਹਿਲਾਂ ਜਸਪਾਲ ਸਿੰਘ ਜੀ ਨੂੰ ਜੀ ਆਇਆਂ ਨੂੰ ਕਹਿਣ ਦੇ ਨਾਲ ਨਾਲ ਤੇ ਉਹਨਾਂ ਦੀ ਇਜਾਜ਼ਤ ਦੇ ਨਾਲ ਨਜ਼ਮ ਲਈ ਸਤੇਸ਼ ਗੁਲਾਟੀ ਜੀ ਨੂੰ ਬੇਨਤੀ ਕਰਨੀ ਆ ਕਿ ਉਹ ਆਪਣੀ ਨਜ਼ਮ ਜਿਹੜੀ ਹੈ ਉਹ ਪੇਸ਼ ਕਰਾਂ। ਜੀ ਗੁਲਾਟੀ ਜੀ ਜਿਹੜੇ ਨੇ ਤਾਰਫ ਕਰਾਓ ਨਾ। ਇੰਟਰੋਡਕਸ਼ਨ ਮੈਂ ਉਹਨਾਂ ਦਾ ਤਾਰਫ ਕਰਵਾ ਦਵਾਂ। ਇਹ ਚੇਤਨਾ ਪ੍ਰਕਾਸ਼ਨ ਦੇ ਆਰੀ ਨੇ ਤੇ ਇਹਨਾਂ ਦੀਆਂ 3 ਕਿਤਾਬਾਂ ਜਿਹੜੀਆਂ ਨੇ ਗਜ਼ਲਾਂ ਦੇ, ਇਹਨਾਂ ਦੇ 3 ਮਜਮੂਏ ਨੇ। ਚੁੱਪ ਨਦੀ ਤੇ ਮੈਂ ਇੱਕ ਖਾਸ ਉਹਨਾਂ ਦੀ ਕਿਤਾਬ ਹੈ ਜਿਹੜੀ ਕਾਫੀ ਮਸ਼ਹੂਰ ਹੋਈ ਹੈ। ਇਹਨਾਂ ਦਾ ਸਫ਼ਰਨਾਮਾ ਹੈ ਚੁੱਪ ਦੇ ਅੰਦਰ ਤੇ ਖਾਮੋਸ਼ੀ ਦਾ ਸਫ਼ਰ ਇਹਨਾਂ ਦੀ ਜਿਹੜੀ ਹੈ ਉਹ ਸ਼ਾਹਮੁਖੀ ਵਿੱਚ ਗਜ਼ਲ ਦੀ ਕਿਤਾਬ ਜਿਹੜੀ ਹੈ ਉਹ ਛਪੀ ਹੈ। ਤੇ ਹੁਣ ਨਜ਼ਮ ਪੇਸ਼ ਕਰਨ ਗੁਲਾਟੀ ਜੀ, ਇਜਾਜ਼ਤ ਦੇ ਨਾਲ ਸਾਡੇ ਪ੍ਰਧਾਨ ਜਸਪਾਲ ਸਿੰਘ ਜੀ। ਜੀ ਗੁਲਾਟੀ ਜੀ। हेलो, आवाज आ रही है जी? आ रही है जी, आ रही है आवाज जी। साਰਿਆਂ ਨੂੰ ਸਤਿ ਸ੍ਰੀ ਅਕਾਲ, ਆਦਾਬ, ਗੁੱਡ ਈਵਨਿੰਗ। ਔਰ ਮੈਂ ਆਪਣੀ ਇੱਕ ਗਜ਼ਲ ਨਾਲ ਹਾਜ਼ਰੀ ਲਵਾਉਣੀ ਚਾਹਾਂਗਾ। ਜੀ ਵਾਹ, ਸਤਿ ਸ੍ਰੀ ਅਕਾਲ ਰਵਿੰਦਰ ਸਿੰਘ ਜੀ, ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ, ਸਤਿ ਸ੍ਰੀ ਅਕਾਲ, ਆਦਾਬ। ਔਰ ਮੈਂ ਇੱਕ ਗਜ਼ਲ ਦੇ ਕੁਝ ਸ਼ੇਰ ਤੁਹਾਡੇ ਨਾਲ ਸਾਂਝੇ ਕਰਾਂਗਾ। ਅਵਤਾਰ ਸਿੰਘ ਜੀ, ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਜੀ, ਸਤਿ ਸ੍ਰੀ ਅਕਾਲ। ਜਵੇਦ ਬੂਟਾ ਜੀ ਜੁੜੇ ਨੇ। ਜਵੇਦ ਬੂਟਾ ਜੀ ਨੂੰ ਬਹੁਤ ਸਾਲ ਪਹਿਲਾਂ ਮੈਂ ਵਾਸ਼ਿੰਗਟਨ ਦੇ ਵਿੱਚ ਮਿਲਿਆ ਸੀ ਰਵਿੰਦਰ ਸਹਿਰਾ ਜੀ ਦੇ ਨਾਲ। ਮੈਨੂੰ ਲੱਗਦਾ ਕਿ ਉਹਨਾਂ ਨੂੰ ਯਾਦ ਆ ਗਿਆ ਹੋਵੇਗਾ ਸਾਰਾ ਕੁਝ, ਬਹੁਤ ਕੁਝ ਯਾਦ। ਔਰ ਜ਼ੁਬੇਰ ਅਹਿਮਦ ਸਾਹਿਬ ਜੀ ਨਾਲ ਗੱਲ ਹੁੰਦੀ ਰਹਿੰਦੀ ਹੈ ਮੇਰੀ। ਡਾਕਟਰ ਮਨਜ਼ੂਰ ਇਜਾਜ਼ ਸਾਡੇ ਬਹੁਤ ਫੇਵਰੇਟ ਕ੍ਰਿਟਿਕ ਨੇ, ਚਿੰਤਕ ਨੇ, ਔਰ ਉਹਨਾਂ ਦੀਆਂ ਕਿਤਾਬਾਂ ਵੀ ਮੈਨੂੰ ਪਬਲਿਸ਼ ਕਰਨ ਦਾ ਸ਼ਰਫ ਹਾਸਲ ਹੋਇਆ। ਤਾਂ ਬਹਿਰਹਾਲ ਮੈਂ ਬਿਨਾਂ ਕਿਸੇ ਹੋਰ ਭੂਮਿਕਾ ਤੋਂ ਗਜ਼ਲ ਦੀ ਕੁਝ ਸ਼ਾਇਰ ਤੁਹਾਡੇ ਨਾਲ ਸਾਂਝੇ ਕਰਦਾ। ਸਫੀਰ ਰਾਮਾ ਜੀ ਨੂੰ ਵੀ ਲੁਧਿਆਣਾ ਦੇ ਵਿੱਚ ਮਿਲਣ ਦਾ ਮੌਕਾ ਮਿਲਿਆ ਸੀ, ਬਹੁਤ ਸਾਲ ਪਹਿਲਾਂ ਆਈ ਸਾਡੇ ਪੰਜਾਬ ਦੇ ਵਿੱਚ, ਇੰਡੀਆ ਆਏ ਸੀ ਲੁਧਿਆਣਾ ਦੇ ਵਿੱਚ, ਇੱਕ ਲੰਬੀ ਮੁਲਾਕਾਤ ਹੋਈ ਸੀ ਇਹਨਾਂ ਨਾਲ। ਉਹ ਗਜ਼ਲ ਦੇ ਚੰਦ ਸ਼ੇਰ ਤੁਹਾਡੇ ਨਾਲ ਸਾਂਝੇ ਕਰਦਾ ਕਿ ਕਿਸੇ ਨੂੰ ਜੇਲਮ ਚੋਂ ਨੂਰ ਜਾਪੇ, ਕਿਸੇ ਨੂੰ ਜਾਪੇ ਚਨਾਬ ਬਿਹਤਰ। ਵਾਹ। ਕਿਸੇ ਨੂੰ ਜੇਲਮ ਚੋਂ ਨੂਰ ਜਾਪੇ, ਕਿਸੇ ਨੂੰ ਦਿਸਦਾ ਚਨਾਬ ਬਿਹਤਰ, ਕਿਸੇ ਨੂੰ ਰਾਵੀ ਚੋਂ ਸੋਝ ਦਿਸਦਾ, ਕਿਸੇ ਨੂੰ ਪਰ ਪੰਜ ਆਬ ਬਿਹਤਰ।
ਕਿਸੇ ਨੂੰ ਜੇਲਮ ਚੋਂ ਨੂਰ ਜਾਪੇ, ਕਿਸੇ ਨੂੰ ਦਿਸਦਾ ਚਨਾਬ ਬਿਹਤਰ, ਕਿਸੇ ਨੂੰ ਰਾਵੀ ਚੋਂ ਸੋਝ ਦਿਸਦਾ, ਕਿਸੇ ਨੂੰ ਪਰ ਪੰਜ ਆਬ ਬਿਹਤਰ, ਕਿਸੇ ਨੂੰ ਰਾਵੀ ਚੋਂ ਸੋਝ ਦਿਸਦਾ, ਕਿਸੇ ਨੂੰ ਪਰ ਪੰਜ ਆਬ ਬਿਹਤਰ। ਔਰ ਹਰੇਕ ਪਲ ਇੱਕ ਸ਼ਬਦ ਜਿਹਾ ਹੈ, ਹਰੇਕ ਦਿਨ ਇੱਕ ਸਤਰ ਜਿਹਾ ਹੈ। ਵਾਹ ਵਾਹ। ਹਰੇਕ ਪਲ ਇੱਕ ਸ਼ਬਦ ਜਿਹਾ ਹੈ, ਹਰੇਕ ਦਿਨ ਇੱਕ ਸਤਰ ਜਿਹਾ ਹੈ। ਹਜ਼ਾਰਾਂ ਵਰਕੇ ਉਮਰ ਦੇ ਮੌਸਮ ਹੈ, ਜ਼ਿੰਦਗੀ ਦੀ ਕਿਤਾਬ ਬਿਹਤਰ। क्या बात। बहुत अच्छे। हरेक पल बहुत बढ़िया। अच्छा है, शुक्रिया अच्छा जी, है। शुक्रिया शुक्रिया हाँ। जनाब। कि हरेक पल एक शब्द जिहा है, हरेक दिन एक सतर जिहा है। हजारां वरके उम्र दे मौसम है, जिंदगी दी किताब बेहतर। हजारां वरके उम्र दे मौसम है, जिंदगी दी किताब बेहतर। और ਉਹ ਦੌਰ ਕਿੱਦਾਂ ਦਾ ਦੌਰ ਜਿਸ ਵਿੱਚ ਉਦਾਸੀਆਂ ਹੀ ਉਦਾਸੀਆਂ ਸਨ। ਉਹ ਦੌਰ ਕਿੱਦਾਂ ਦਾ ਦੌਰ ਜਿਸ ਵਿੱਚ ਉਦਾਸੀਆਂ ਹੀ ਉਦਾਸੀਆਂ ਸਨ। ਕਿਹਾ ਉਦਾਸੀ ਚ ਬਾਬਿਆਂ ਨੇ ਸਹੂਲਤਾਂ ਤੋਂ ਰਬਾਬ ਬਿਹਤਰ। ਕਿਹਾ ਉਦਾਸੀ ਚ ਬਾਬਿਆਂ ਨੇ ਸਹੂਲਤਾਂ ਤੋਂ ਰਬਾਬ ਬਿਹਤਰ। ਉਹ ਦੌਰ ਕਿੱਦਾਂ ਦਾ ਦੌਰ ਜਿਸ ਵਿੱਚ ਉਦਾਸੀਆਂ ਹੀ ਉਦਾਸੀਆਂ ਸਨ। ਕਿਹਾ ਉਦਾਸੀ ਚ ਬਾਬਿਆਂ ਨੇ ਸਹੂਲਤਾਂ ਤੋਂ ਰਬਾਬ ਬਿਹਤਰ। ਕਿਹਾ ਉਦਾਸੀ ਚ ਬਾਬਿਆਂ ਨੇ ਸਹੂਲਤਾਂ ਤੋਂ ਰਬਾਬ ਬਿਹਤਰ। ਔਰ ਹਰੇਕ ਬੱਚੇ ਦੇ ਮਨ ਚ ਸੁਪਨੇ, ਖਲਾ ਨੂੰ ਛੋਹਣਾ, ਗਗਨ ਨੂੰ ਤੱਕਣਾ। ਹਰੇਕ ਬੱਚੇ ਦੇ ਮਨ ਚ ਸੁਪਨੇ, ਖਲਾ ਨੂੰ ਛੋਹਣਾ, ਗਗਨ ਨੂੰ ਤੱਕਣਾ। ਕਿਸੇ ਨੂੰ ਲੱਗਦੀ ਪਤੰਗ ਸੁੰਦਰ, ਕਿਸੇ ਨੂੰ ਜਾਪੇ ਉਕਾਬ ਬਿਹਤਰ। ਕਿਸੇ ਨੂੰ ਲੱਗਦੀ ਪਤੰਗ ਸੁੰਦਰ, ਕਿਸੇ ਨੂੰ ਜਾਪੇ ਉਕਾਬ ਬਿਹਤਰ। ਔਰ ਤੁਸੀਂ ਨਜ਼ਾਰੇ ਚ ਮਸਤ ਜਾਪੋ ਤੇ ਲੋੜ ਸਾਡੀ ਚ ਨੀਰ ਹਰ ਪਲ। ਤੁਸੀਂ ਨਜ਼ਾਰੇ ਚ ਮਸਤ ਜਾਪੋ ਤੇ ਲੋੜ ਸਾਡੀ ਚ ਨੀਰ ਹਰ ਪਲ। ਤੁਹਾਡੇ ਮਨ ਵਿੱਚ ਉਹ ਝੀਰ ਸੁੰਦਰ, ਸਾਡੇ ਮਨ ਵਿੱਚ ਇਹ ਢਾਬ ਬਿਹਤਰ। ਤੁਹਾਡੇ ਮਨ ਵਿੱਚ ਉਹ ਝੀਰ ਸੁੰਦਰ, ਸਾਡੇ ਮਨ ਵਿੱਚ ਇਹ ਢਾਬ ਬਿਹਤਰ। ਔਰ ਅਜੇ ਵੀ ਇਸੇ ਉਧੇੜ ਬੁਨ ਵਿੱਚ ਮੈਂ ਤੇਰੇ ਬਾਰੇ ਹੀ ਸੋਚਦਾ ਹਾਂ। ਅਜੇ ਵੀ ਇਸੇ ਉਧੇੜ ਬੁਨ ਵਿੱਚ ਮੈਂ ਤੇਰੇ ਬਾਰੇ ਹੀ ਸੋਚਦਾ ਹਾਂ ਕਿ ਤੇਰੇ ਖਤ ਦਾ ਸਵਾਲ ਬਿਹਤਰ ਜਾਂ ਮੇਰੇ ਖਤ ਦਾ ਜਵਾਬ ਬਿਹਤਰ। ਅਜੇ ਵੀ ਇਸੇ ਉਧੇੜ ਬੁਨ ਵਿੱਚ ਮੈਂ ਤੇਰੇ ਬਾਰੇ ਹੀ ਸੋਚਦਾ। आवाज नहीं आ रही, ये एकदम स्टक हो गया। चलो आनी ਮੈਨੂੰ हुण ठीक ਲੱਗਦਾ हो गया ਸੰਪਰਕ ਟੁੱਟ ਗਿਆ ਲੱਗਦਾ। जी आनी चलो हुण आ गई है वापस आवाज। ਤੇਰੀ ਨਜ਼ਰ ਵਿੱਚ ਹੈ ਅਕਲ ਕਿਸਨੂੰ, ਤਾਂ ਉਸਨੇ ਸੋਚਣ ਤੋਂ ਬਾਅਦ ਦੱਸਿਆ ਕਿ ਕੋਟਲੇ ਦਾ ਨਵਾਬ ਬਿਹਤਰ। ਮੈਂ ਇੱਕ ਸੱਜਣ ਨੂੰ ਪੁੱਛ ਰਿਹਾ ਸੀ, ਤੇਰੀ ਨਜ਼ਰ ਵਿੱਚ ਹੈ ਅਕਲ ਕਿਸਨੂੰ, ਤਾਂ ਉਸਨੇ ਸੋਚਣ ਤੋਂ ਬਾਅਦ ਦੱਸਿਆ ਕਿ ਕੋਟਲੇ ਦਾ ਨਵਾਬ ਬਿਹਤਰ। ਤਾਂ ਉਸਨੇ ਸੋਚਣ ਤੋਂ ਬਾਅਦ ਦੱਸਿਆ ਕਿ ਕੋਟਲੇ ਦਾ ਨਵਾਬ ਬਿਹਤਰ। ਔਰ ਆਖਰੀ ਸ਼ੇਰ ਇਸ ਗਜ਼ਲ ਦਾ ਕਿ ਵਿਚਾਰ ਪੱਖੋਂ ਮਹੀਨ ਵੀ ਹੈ ਤੇ ਮੈਨੂੰ ਇਸ ਤੇ ਯਕੀਨ ਵੀ ਹੈ। ਵਿਚਾਰ ਪੱਖੋਂ ਮਹੀਨ ਵੀ ਹੈ ਤੇ ਮੈਨੂੰ ਇਸ ਤੇ ਯਕੀਨ ਵੀ ਹੈ। ਇਹ ਤੇਰਾ ਰਸਤਾ ਬਦਲ ਦੇਗੀ ਜੋ ਤੇਰੇ ਹੱਥ ਵਿੱਚ ਕਿਤਾਬ ਬਿਹਤਰ। ਇਹ ਤੇਰਾ ਰਸਤਾ ਬਦਲ ਦੇਵੇਗੀ ਜੋ ਤੇਰੇ ਹੱਥ ਵਿੱਚ ਕਿਤਾਬ ਬਿਹਤਰ। ਕਿਸੇ ਨੂੰ ਜੇਲਮ ਚ ਨੂਰ ਦਿਸਦਾ, ਕਿਸੇ ਨੂੰ ਜੇਲਮ ਚ ਨੂਰ ਜਾਪੇ, ਕਿਸੇ ਨੂੰ ਦਿਸਦਾ ਚਨਾਬ ਬਿਹਤਰ। ਕਿਸੇ ਨੂੰ ਰਾਵੀ ਚੋਂ ਸੋਝ ਦਿਸਦਾ, ਕਿਸੇ ਨੂੰ ਪਰ ਪੰਜ ਆਬ ਬਿਹਤਰ, ਕਿਸੇ ਨੂੰ ਪਰ ਪੰਜ ਆਬ ਬਿਹਤਰ। ਸ਼ੁਕਰੀਆ ਜੀ। बहुत अच्छे। बहुत अच्छा। बहुत खूब जी, बहुत खूब, बहुत खूब। बहुत बहुत शुक्रिया, बहुत बहुत धन्यवाद जी, बहुत बहुत धन्यवाद जी। ਗੁਲਾਟੀ ਸਾਹਿਬ, ਜੇ ਤੁਹਾਨੂੰ ਨਾ ਹੋਵੇ ਕੋਈ ਤੇ ਆ ਜਿਹੜਾ ਅਗਲੀ ਇੱਕ ਹਰ ਇੱਕ ਪਲ ਇੱਕ ਸ਼ਬਦ ਜਿਹਾ ਹੈ ਉਸ ਸ਼ੇਰ ਨੂੰ ਦੁਬਾਰਾ ਪੜ੍ਹ ਸਕਦੇ ਜੀ? ਬਹੁਤ ਪਸੰਦ ਆਇਆ। जी जी बिल्कुल जी, बिल्कुल बिल्कुल जी।
ਹਰੇਕ ਪਲ ਇੱਕ ਸ਼ਬਦ ਜਿਹਾ ਹੈ, ਹਰੇਕ ਪਲ ਇੱਕ ਸ਼ਬਦ ਜਿਹਾ ਹੈ, ਹਰੇਕ ਦਿਨ ਇੱਕ ਸਤਰ ਜਿਹਾ ਹੈ। ਹਜ਼ਾਰਾਂ ਵਰਕੇ ਉਮਰ ਦੇ ਮੌਸਮ ਹੈ ਜ਼ਿੰਦਗੀ ਦੀ ਕਿਤਾਬ ਬਿਹਤਰ। ਹਜ਼ਾਰਾਂ ਵਰਕੇ ਉਮਰ ਦੇ ਮੌਸਮ ਹੈ ਜ਼ਿੰਦਗੀ ਦੀ ਕਿਤਾਬ ਬਿਹਤਰ। ਮੈਂ ਇੱਕ ਸੱਜਣ ਨੂੰ ਪੁੱਛ ਰਿਹਾ ਸੀ, ਤੇਰੀ ਨਜ਼ਰ ਵਿੱਚ ਹੈ ਅਕਲ ਕਿਸ ਨੂੰ? ਤਾਂ ਉਸਨੇ ਸੋਚਣ ਤੋਂ ਬਾਅਦ ਦੱਸਿਆ ਕਿ ਕੋਟਲੇ ਦਾ ਨਵਾਬ ਬਿਹਤਰ। ਤਾਂ ਉਸਨੇ ਸੋਚਣ ਤੋਂ ਬਾਅਦ ਦੱਸਿਆ ਕਿ ਕੋਟਲੇ ਦਾ ਨਵਾਬ ਬਿਹਤਰ। ਸ਼ੁਕਰੀਆ ਜੀ। ਵਾਹ, ਬਹੁਤ बढ़िया जी, बहुत ही बढ़िया। जी जी गलबात करो। कोई मित्र भी करना चाहते ने? चलो मैं शुरू कर देना थोड़ी जी। जी सतीश जरूर। गुलाटी जी बड़े मन्ने परमन्ने बड़े जाने पछाने शायर ने माशाअल्लाह। ते मैनू यह गज़ल पढ़ सुन के और वैसे भी जिहड़ियां ईस्ट पंजाब तो जिहड़े तलक रखने साडे कवि ने उन्हां दी गज़लां पढ़ के ते हमेशा ख्याल आंदा है कि ये थोड़ा जिहा वखरे ने साडे वैस्ट पंजाब दे गज़ल लिखण वाले शायरां कोलों। गज़ल तो वैसे भी उर्दू और फारसी तो आई है और ये बहुत ज़्यादा इश्क मुहब्बत प्यार इहदियां वारदातां, बल्कि अगर कोई संजीदा गल भी करनी होए तो उहदे वास्ते चारे जिहड़े ने इश्क मुहब्बत ते प्यार दे होणगे। और पंजाबी विच वैसे कोई पुरानी रवायत नहीं हैगी गज़ल दी, यह भी एक किस्म की नवीं शायरी दे विच एक इजाफा हैगा एक सनद दा। ते ये जिहड़ी पंजाबी शायरी दा जिहड़ा मिजाज है वो गज़ल दे नाल जोड़ना बड़ा मुश्किल है, क्योंकि जिस तरह मैं दसिया है कि उर्दू गज़ल का एक अपना मिजाज है। लेकिन साडे बाज़ शायरां ने और सतीश गुलाटी साहब की एक गज़ल भी उसका बहुत अच्छा नमूना है कि जिहड़ा पंजाबी शायरी का मिजाज है जिहदे विच संजीदा गल हुंदी है, कोई बामकसद गल हुंदी है। साडे सारे वड्डे जिहड़े शायर ने सूफी शायर ने उन्होंने उस अंदाज की शायरी की। काफ़ी दे विच इश्क मुहब्बत वाली गल बहुत ही घट हुंदी है और बाकी भी सारे जिन्ने भी साडे वड्डे शायर ने ते ऐसे वास्ते ही उस मिजाज नूं पंजाबी दी गज़ल दे विच लियाना और बड़े खूबसूरत तरीके नाल लियाना, ये सतीश गुलाटी साहब ने बहुत मतलब कमाल इस गज़ल दे विच मैनूं नज़र आ रहे। बहुत सारियां चीज़ां ने तुसीं देख लो कि पूरी इस गज़ल दे विच इश्क मुहब्बत दी वारदात दा जिक्र बहुत थोड़ा है। बाकी जिहड़े जिंदगी दी होर मतलब मसाइल ने, मुशाहिदात ने, और बल्कि एक उन्हां दा मैं नोट किया है मुशाहिदा कमाल है, क्योंकि ये किथे पढ़न विच नहीं आया मेरे अज तक। हरेक बच्चे दे मन विच सुपने गगन नूं छूना खला नूं तकना, किसे नूं लगदी पतंग सुंदर, किसे नूं जापे उकाब बेहतर, किसे नूं जापे। बहुत कमाल है। मतलब मैं इन्ना कुछ पढ़ता रहना, सारी मतलब क्लासिकल उर्दू पोइट्री पढ़ी है, बहुत कुछ है आइडिया जो है ना बच्चे के हवाले दे नाल ये मैं नहीं कितने पढ़िया। तो मैं इन्नी गल ही करता और बड़े दोस्त बैठे ने सारे गल करो। बहुत बहुत शुक्रिया जी। जी सदर साहब तुसी भी बोलो ना। अपने गुलाटी जी की गज़ल बहुत अच्छी है। ਜਿਹੜਾ ਮੈਨੂੰ ਸੋਹਣੀ ਗੱਲ ਲੱਗੀ ਇਹਦੇ ਵਿੱਚ ਇਹਨਾਂ ਨੇ ਪੰਜਾਬ ਦੇ ਦਰਿਆਵਾਂ ਨਾਲ ਜਿਹੜਾ ਜ਼ਿਕਰ ਕੀਤਾ ਹੈ ਕਿ ਕਿਸੇ ਨੂੰ ਕਿਹੜਾ ਦਰਿਆ ਸੋਹਣਾ ਲੱਗਦਾ ਹੈ, ਕਿਸੇ ਨੂੰ ਕਿਹੜਾ ਸੋਹਣਾ ਲੱਗਦਾ ਹੈ। ਹੋਰ ਵੀ ਉਹਦੇ 'ਚ ਸਾਰੇ ਜਿਹੜੇ ਐਕਸਪ੍ਰੈਸ਼ਨ ਆਏ ਨੇ ਉਹਨਾਂ ਦੇ। ਔਰ ਸਫੀਰ ਸਾਹਿਬ ਨੇ ਇੱਕ ਗੱਲ ਜਿਹੜੀ ਹੈ ਉਹਦਾ ਜ਼ਿਕਰ मैं करांगा, उन्होंने नहीं किया कि इन्होंने जी बोली है बिल्कुल सानू ਉਹਦੇ ਵਿੱਚ कोई प्रॉब्लम नहीं हुई और कोई ਉਹਦੇ ਵਿੱਚ बहुत ज़्यादा संस्कृत जी है उन्होंने नहीं वाई, बल्कि अरबी और फारसी के कुछ अखर उन्होंने बड़े सोहने ढंग नाल वड़े। ये सारी जी है इन्हां दी गज़ल है बहुत सोहनी है, बहुत चंगी लगी। बिल्कुल दुरुस्त फरमाया जुबैर साहब। बहुत बहुत शुक्रिया साहब। हाँ गुलाटी जी ने एक तां जिहड़ा मैनू याद है असीं किते इकट्ठे सी मैं ते मंजूर साहब किसी कॉन्फ्रेंस ते किसी ने कोई परचा पढ़िया
ਤੇ ਉਹਦੇ ਬਾਅਦ ਮਨਜ਼ੂਰ ਸਾਹਿਬ ਕਹਿੰਦੇ ਵੀ ਹੁਣ ਇਹਨੂੰ ਪੰਜਾਬੀ ਟ੍ਰਾਂਸਲੇਸ਼ਨ ਕਰਕੇ ਦੱਸ। ਉਹ ਇੰਨੀ ਸੰਸਕ੍ਰਿਤ ਪੰਜਾਬੀ ਸੀਗੀ। ਮਨਜ਼ੂਰ ਸਾਹਿਬ ਨੂੰ ਯਾਦ ਹੋਣਾ, ਮੈਨੂੰ ਭੁੱਲ ਗਿਆ ਹੁਣ ਕਿੱਥੇ ਨਹੀਂ, ਸੀ। ਮੈਨੂੰ ਯਾਦ ਹੈ ਇਹ ਕਈ ਜੀ ਭੁੱਲਣ ਵਾਲੀ ਮੈਂ ਚੀਜ਼ ਵੀ ਹੈ ਉੱਥੇ ਜੀ। ਸੀ ਕਰੋ। ਤਾਂ ਮੈਂ ਵੀ ਉੱਥੇ ਜੀ ਸੀਗਾ ਪ੍ਰਿੰਸ ਜਾਰਜ ਕੈਨੇਡਾ ਦੇ ਵਿੱਚ ਸੀਗਾ ਉਹ ਬੱਚਾ। ਹਾਂਜੀ 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 ਓਕੇ। ਮੈਂ ਵੀ ਇਹ ਉੱਥੇ ਸੀ। ਅਮਰੀਕਨ ਯੂਨੀਵਰਸਿਟੀ ਦੀ ਗੱਲ ਹੈਗੀ ਹੈ, ਕਾਨਫਰੰਸ ਆਪਣਾ ਦੀ ਸੀ ਇਹ। ਜੀ ਉੱਥੇ ਜੀ, ਬੜਾ ਵਾਹ ਜੀ, ਰੌਲਾ ਵਾਹ। ਵੀ ਪੈ ਗਿਆ ਸੀ ਇਸ ਗੱਲ ਤੋਂ। ਹਾਂ ਕਿਉਂ ਜੀ ਮੈਨੂੰ ਜਸਪਾਲ ਯਾਦ ਆ ਜੀ? ਪਟਿਆਲੇ ਤੋਂ ਕੋਈ ਪ੍ਰੋਫੈਸਰ ਸਾਹਿਬ ਆਏ ਸੀਗੇ, ਯਾਦ ਹੈ। ਹਾਂਜੀ ਆਏ ਸੀ ਜੀ, ਪ੍ਰਿੰਸ ਜਾਰਜ ਕੈਨੇਡਾ ਦੇ ਵਿੱਚ ਬੱਚਾ ਪੜਿਆ ਸੀਗਾ। ਅੱਛਾ, 2003 ਦੀ ਗੱਲ ਹੈ, 2003 ਦੀ ਗੱਲ ਹੈ ਜੀ ਇਹ। ਆਪਣੀ ਜੀ। ਕਵਿਤਾ ਚ ਨਾ ਕਈ ਚੀਜ਼ਾਂ ਵੱਲ ਇਸ਼ਾਰਾ ਕੀਤਾ ਜਿਹੜੀਆਂ ਕਿ ਬਹੁਤ ਹੀ ਡੂੰਘਾਈ ਨਾਲ ਸੋਚਣ ਦੀਆਂ ਗੱਲਾਂ। ਇੱਕ ਤਾਂ ਇਹ ਜ਼ਿੰਦਗੀ ਦੀ ਜਿਹੜੀ ਕਿਤਾਬ ਹੈ, ਇਹ ਇੱਕ ਮਤਲਬ ਉਮਰ ਦੇ ਵਰਕੇ ਦੇ ਬਹੁਤ, ਤੇ ਫਿਰ ਇਹ ਜ਼ਿੰਦਗੀ ਦੀ ਜਿਹੜੀ ਕਿਤਾਬ ਹੈ ਇਹ ਵੀ ਬਹੁਤ ਅੱਛੀ ਸਿੰਗਲੀ ਹੈਗੀ, ਇਹ ਬਹੁਤ ਅੱਛੀ। ਫਿਰ ਸਹੂਲਤਾਂ ਤੋਂ ਰਬਾਬ ਬਿਹਤਰ, ਇਹ ਮਤਲਬ ਬਾਬੇ ਦੀ ਤੇ ਮਰਦਾਨੇ ਦੀ ਤੇ ਹੋਰ ਸਾਰੇ ਆਪਣੇ ਬਜ਼ੁਰਗਾਂ ਦੀ ਜਿਹੜਾ ਇੱਕ ਤੱਤ ਜਿਹਾ ਤੁਸੀਂ ਕੱਢ ਕੇ ਦੱਸਿਆ ਨਾ, ਉਹ ਬਹੁਤ ਵਧੀਆ। ਫਿਰ ਝੀਲਾਂ ਨਾਲੋਂ ਜਿਹੜੀ ਸਾਡੀ ਪਿੰਡਾਂ ਦੀ ਢਾਬ ਹੈ, ਉਹਦਾ ਜਿਹੜਾ ਜ਼ਿਕਰ ਤੁਸੀਂ ਕੀਤਾ, ਮਤਲਬ ਬੰਦੇ ਨੂੰ ਕਿਸ ਚੀਜ਼ ਨਾਲ ਕਿੰਨਾ ਲਗਾਵ ਹੁੰਦਾ। ਇਸ ਕਰਕੇ ਜਿਹੜੀਆਂ ਤੁਸੀਂ ਸਿਮਲੀਜ਼ ਵਰਤੀਆਂ, ਇਹ ਬਹੁਤ ਵਧੀਆ, ਬਹੁਤ ਵਧੀਆ ਸਰ। ਬਹੁਤ ਬਹੁਤ ਸ਼ੁਕਰੀਆ ਜੀ। ਮੇਰੀ ਵੈਸੇ ਆਬਜ਼ਰਵੇਸ਼ਨ ਹੈ ਕਿ ਜਿਹੜੀ ਸ਼ਾਇਰੀ ਹੈ ਨਾ ਈਸਟ ਪੰਜਾਬ ਦੇ ਵਿੱਚ ਹੋ ਰਹੀ ਔਰ ਵੈਸਟ ਪੰਜਾਬ 'ਚ, ਸ਼ਾਇਰੀ ਵਿੱਚ ਉੱਪਰੇ ਤੇ ਸੰਸਕ੍ਰਿਤ ਲਫ਼ਜ਼ ਬਹੁਤ ਘੱਟ ਆਉਂਦੇ ਨੇ। ਤੁਸੀਂ ਸ਼ਿਵ ਕੁਮਾਰ ਬਟਾਲਵੀ ਦੀ ਸ਼ਾਇਰੀ ਆਰਾਮ ਨਾਲ ਪੜ੍ਹ ਸਕਦੇ ਹੋ, ਪਾਸ਼ ਦੀ ਸ਼ਾਇਰੀ ਆਰਾਮ ਨਾਲ ਪੜ੍ਹ, ਬਿਲਕੁਲ ਜੀ ਬਿਲਕੁਲ। ਕਰਤਾ ਪ੍ਰੀਤਮ ਦੀ ਸ਼ਾਇਰੀ ਤੁਸੀਂ ਪੜ੍ਹ ਸਕਦੇ ਹੋ, ਠੀਕ। ਇਸੇ ਤਰ੍ਹਾਂ ਕਹਾਣੀ ਵਿੱਚ ਵੀ ਜਿਹੜਾ ਹੈ ਉਹ ਬਹੁਤ ਘੱਟ ਸੰਸਕ੍ਰਿਤ ਦੇ ਲਫ਼ਜ਼ ਆਉਂਦੇ ਨੇ। ਇਹ ਮਸਲਾ ਹੁੰਦਾ ਹੈ ਜਦੋਂ ਐਨਾਲਿਟੀਕਲ ਕਨਸੈਪਚੁਅਲ ਐਨਾਲਿਸਿਸ ਕਰਦੇ ਨੇ ਤੇ ਫਿਰ ਇਹ ਸੰਸਕ੍ਰਿਤ ਤੋਂ ਟਰਮਸ ਜਿਹੜੀਆਂ ਨੇ ਉਹ ਬਾਹਰੋਂ ਕੱਢਦੇ ਨੇ। ਜੀ ਜੀ, ਮੈਂ ਵੀ ਗੱਲ ਕਰਾਂ ਛੋਟੀ ਜਿਹੀ? ਬਿਲਕੁਲ ਕਰੋ। ਹਾਂਜੀ ਇਜਾਜ਼ਤ ਹੈ ਜੀ ਜਸਪਾਲ ਜੀ? ਜੀ ਜੀ ਜਾਵੇਦ ਜੀ ਗੱਲ ਕਰੋ। ਇਹ ਡਾਕਟਰ ਸਾਹਿਬ, ਮੈਂ ਤੁਹਾਡੀ ਗੱਲ ਤੇ ਬਿਲਕੁਲ ਐਗਰੀ ਹਾਂ ਕਿ ਜਿਹੜਾ ਕਹਾਣੀ ਦੇ ਵਿੱਚ ਔਰ ਸ਼ਾਇਰੀ ਦੇ ਵਿੱਚ ਬਹੁਤ ਘੱਟ ਇਸਤੇਮਾਲ ਹੁੰਦਾ ਹੈ, ਲੇਕਿਨ ਇਹ ਵੀ ਉਹ ਜਿਹੜੇ ਸੂਝਵਾਨ ਔਰ ਸੁਚੇਤ ਨੇ ਉਹ ਕਰਦੇ ਨੇ। ਤੁਸੀਂ ਅਗਰ ਆਮ ਸ਼ਾਇਰੀ ਜਾਂ ਕਹਾਣੀ ਪੜ੍ਹੋ ਨਾ ਚੜ੍ਹਦੇ ਪੰਜਾਬ ਦੀ, ਤੇ ਬੰਦਾ ਪੜ੍ਹਦਾ ਫਿਰ ਰੱਖ ਦਿੰਦਾ ਪਰੇ ਕਿ ਇਹ ਬਈ ਸਮਝ ਨਹੀਂ ਆਉਂਦੀ ਗੱਲ, ਇਹਦੇ ਵਾਸਤੇ ਡਿਕਸ਼ਨਰੀ ਖੋਲਣੀ ਪਏਗੀ। ਹੈ ਇਹ ਉੱਥੇ ਹੈ, ਲੇਕਿਨ ਜਿਸ ਤਰ੍ਹਾਂ ਗੁਲਾਟੀ ਜੀ ਨੇ ਜਾਂ ਹੋਰ ਤੁਸੀਂ ਅਮਰਤਾ ਪ੍ਰੀਤਮ ਜਾਂ ਇਹਨਾਂ ਦਾ ਆਪਣਾ ਸ਼ਿਵਰਾਂ ਦਾ ਨਾਂ ਲਿੱਤਾ, ਜਾਂ ਹੋਰ ਬੜੇ ਹੈਗੇ ਨੇ, ਜਿਸ ਤਰ੍ਹਾਂ ਆਪਣੇ ਜਿਹੜੇ ਪਿਛਲੇ ਸਾਡੇ ਸਦਰ ਬਣ ਕੇ ਆਏ ਸੀ ਆਪਣੇ ਪਾਤਰ ਜੀ, ਇਸ ਤਰ੍ਹਾਂ ਦੇ ਹੋਰ ਜਿਹੜੇ ਨੇ, ਉਹਨਾਂ ਦੀ ਜਿਹੜੀ ਸ਼ਾਇਰੀ ਹੈ ਜਾਂ ਜਿਹੜੀ ਕਹਾਣੀ ਇਸ ਤਰ੍ਹਾਂ ਹੋਰ ਵੀ ਲਿਖਦੇ ਨੇ, ਉਹਨਾਂ ਦੇ ਵਿੱਚ ਵਾਕਈ ਇੱਕ ਜਿਹੜੀ ਬੋਲੀ ਹੈ ਉਹਨੂੰ ਸਮਝਣ ਵਿੱਚ ਬਿਲਕੁਲ ਵੀ ਤੁਹਾਨੂੰ ਮਤਲਬ ਕੋਈ ਇੰਨੀ ਜ਼ਿਆਦਾ ਔਖਾ ਨਹੀਂ ਹੁੰਦਾ ਬੰਦਾ। ਦੂਸਰੀ ਗੱਲ ਇਹ ਹੈ ਕਿ ਜਿਹੜੀ ਪੰਜਾਬੀ ਦੀ ਜਿਹੜੀ ਗਜ਼ਲ ਦੇ ਹਵਾਲੇ ਨਾਲ ਹੈਗਾ, ਮੇਰਾ ਖਿਆਲ ਹੈ ਕਿ ਚੜ੍ਹਦੇ ਪੰਜਾਬ ਵਿੱਚ ਗਜ਼ਲ ਨੂੰ ਲੋਕੀ ਜਿਹੜੇ ਨੇ ਲਿਖਣ ਵਾਲੇ ਉਹ ਬਹੁਤ ਪਸੰਦ ਕਰਦੇ ਨੇ, ਜ਼ਿਆਦਾ ਗਜ਼ਲ ਵੱਲ ਹੀ ਧਿਆਨ ਹੈਗਾ, ਬਹੁਤ ਜ਼ਿਆਦਾ। ਔਰ ਜਿਹਨੂੰ ਵੀ ਦੇਖੋ ਉਹ ਕਹੇਗਾ ਗਜ਼ਲ, ਲੇਕਿਨ ਉਹ ਗਜ਼ਲ ਜਿਸ ਤਰ੍ਹਾਂ ਗੁਲਾਟੀ ਜੀ ਨੇ ਲਿਖੀ ਹੈ ਇਸ ਤਰ੍ਹਾਂ ਦੀ ਨਹੀਂ। ਉਹਨਾਂ ਦੀ ਗਜ਼ਲ ਜਿਹੜੀ ਹੈ ਉਹ ਬਿਲਕੁਲ ਰਵਾਇਤ ਤੋਂ ਵੀ ਥੱਲੇ ਡਿੱਗੀ ਹੋਈ ਹੁੰਦੀ ਹੈ, ਔਰ ਪੰਜਾਬੀ ਦੀ ਰਵਾਇਤ ਦੇ ਨਾਲ ਇਹਦੀ ਰੀਤ ਰਸਮਾਂ ਜੋ ਵੀ ਇਹਦਾ ਹੈਗਾ ਵੇ, ਉਹਦੇ ਪਿਛੋਕੜ ਨਾਲ ਉਹਦਾ ਕੋਈ ਤਾਲੁਕ ਬਣਦਾ ਹੀ ਨਹੀਂ, ਕੋਈ ਜੋੜ ਬਣਦਾ ਹੀ ਨਹੀਂ ਉਹਦਾ, ਉਸ ਜਿਹੜੀ ਪੰਜਾਬੀ ਦੀ ਲਿਖਦੇ ਨੇ। ਦੇਖੋ ਨਾ, ਜਿਸ ਤਰ੍ਹਾਂ ਇਹਨਾਂ ਨੇ ਹੁਣੇ ਆਪਣਾ ਜਸਪਾਲ ਜੀ ਨੇ ਵੀ ਗੱਲ ਕੀਤੀ ਹੈ ਕਿ ਸਹੂਲਤ ਤੇ ਰੁਬਾਬ ਦੀ ਜਿਹੜੀ ਇਹਨਾਂ ਨੇ ਇੱਕ ਗੱਲ ਜੋੜੀ ਹੈ ਕਿੰਨੀ ਜ਼ਬਰਦਸਤ ਹੈ। ਇਸੇ ਤਰ੍ਹਾਂ ਇਹਨਾਂ ਨੇ ਮਲੀਰ ਕੋਟਲੇ ਦਾ ਵੀ ਜ਼ਿਕਰ ਕੀਤਾ, ਉਹ ਵੀ ਉਧਰ ਵੀ ਦੇਖੋ ਤੁਸੀਂ ਮਲੀਰ ਕੋਟਲੇ ਦਾ ਵੀ। ਹੁਣ ਇਹਨਾਂ ਦੀ ਜਿਹੜੀ ਗਜ਼ਲ ਹੈ
ਉਹ ਗਜ਼ਲ ਨਹੀਂ ਗਈ ਜਿਹਦੇ ਵਿੱਚ ਸਿਰਫ ਆਸ਼ਕੀ ਮਸ਼ੂਕੀ ਹੈ, ਲੇਕਿਨ ਜਿਹੜਾ ਆਸ਼ਕੀ ਮਸ਼ੂਕੀ ਦਾ ਪਹਿਲੂ ਇਹਨਾਂ 'ਚ ਹੈਗਾ ਨਾ, ਉਹ ਇੱਕ ਸਾਂਝ ਦਾ ਔਰ ਇੱਕ ਹਿਸਟਰੀ ਦਾ, ਇੱਕ ਇਨਸਾਨ ਦਾ, ਔਰ ਕਦਮ ਕਦਮ ਪੈਰ ਪੈਰ ਚੱਲਣ ਦੇ ਉੱਤੇ ਜਿਹੜਾ ਬੰਦਾ ਇੱਕ ਇੱਕ ਪੈਰ ਤੇ ਇੱਕ ਸਾਹ ਨਾਲ ਉਹਦੇ ਅੱਖਰ ਹੀ ਨੇ ਜਿਹੜੇ ਲਿਖਦਾ ਲਗਾ ਜਾਂਦਾ ਵੇ, ਇਹ ਉਹਨਾਂ ਦੀ ਖੂਬਸੂਰਤੀ। ਬਸ ਮੈਂ ਤੇ ਇੰਨੀ ਗੱਲ ਕਰਾਂ। ਬਹੁਤ ਸ਼ੁਕਰੀਆ ਜੀ। ਜਵੇਦ ਸਾਹਿਬ, ਮੈਂ ਆਪਣਾ ਪ੍ਰਧਾਨ ਜੀ ਦੀ ਇਜਾਜ਼ਤ ਨਾਲ ਸਿਰਫ ਇੱਕ ਛੋਟੀ ਜਿਹੀ ਗੱਲ ਕਰ ਦਿਆਂ, ਜਿਹੜੀ ਤੁਸੀਂ ਬਿਲਕੁਲ ਸਫੀਰ ਸਾਹਿਬ ਕਰੋ। ਜੀ ਮੈਨੂੰ ਬਹੁਤ ਖੁਸ਼ੀ ਹੈ ਜੀ। ਉਹ ਜੀ ਥੋੜੀ ਜਿਹੀ ਮਜ਼ਾਕ ਦੀ ਗੱਲ ਹੈ ਕਿ ਜਵੇਦ ਸਾਹਿਬ ਨੇ ਬਿਲਕੁਲ ਠੀਕ ਕਿਹਾ ਹੈ ਕਿ ਜਿਹੜੇ ਚੰਗੇ ਅੱਛੇ ਗਜ਼ਲ ਲਿਖਣ ਵਾਲੇ ਹੈਗੇ ਨੇ ਸਾਡੇ ਇਸ ਪੰਜਾਬ ਤੋਂ, ਉਹ ਵਾਕਈ ਬੜੀ ਸੁਥਰੀ ਜ਼ੁਬਾਨ ਦੇ ਵਿੱਚ ਔਰ ਬਹੁਤ ਅੱਛੇ ਤਰੀਕੇ ਨਾਲ ਗਜ਼ਲ ਲਿਖਦੇ ਨੇ। ਤੇ ਬਾਕੀ ਬਹੁਤ ਸਾਰੇ ਸ਼ਾਇਰ ਸਾਨੂੰ ਉਧਰ ਨਜ਼ਰ ਆਉਂਦੇ ਨੇ ਜਿਹੜੇ ਗਜ਼ਲ ਨਹੀਂ ਲਿਖਦੇ, ਗਜ਼ਲ ਲਿਖਦੇ ਨੇ। ਇਹ ਗੱਲ ਚਲੋ ਜੀ, ਬਸ ਨਹੀਂ ਜੀ ਨਹੀਂ, ਜਿਹੜੀ ਬੂਟਾ ਸਾਹਿਬ ਨੇ ਗੱਲ ਕਹੀ ਹੈ ਇਹਨਾਂ ਦੀ ਗਜ਼ਲ ਬਾਰੇ, ਉਹ ਬਿਲਕੁਲ ਸਹੀ ਹੈ। ਇੱਕ ਜਿਹੜਾ ਇਹਨਾਂ ਦੇ ਜਿਹੜੇ ਤਸੱਵਰ ਨੇ, ਖਿਆਲ ਨੇ, ਉਹ ਇੱਕ ਤਾਂ ਇਸ਼ਾਰਾ ਗਿਆਨ ਵੱਲ ਕਰਦੇ, ਦੂਜੇ ਇਨਸਾਨੀਅਤ ਦੀ ਗੱਲ ਕਰਦੇ, ਬੰਦੇ ਦੀ ਜੁੜਤ ਨਾਲ ਗੱਲ ਕਰਦੇ। ਤੇ ਇਹ ਸਾਰੀਆਂ ਜਿਹੜੀਆਂ ਰਮਜ਼ਾਂ ਹੈ, ਇਹ ਬਹੁਤ ਹੀ ਵਧੀਆ ਤਰੀਕੇ ਨਾਲ ਇਹਨਾਂ ਨੇ ਵਰਤੀਆਂ ਨੇ ਜੀ। ਚਲੋ ਮੇਰੇ ਖਿਆਲ ਹੁਣ ਅੱਗੇ ਚੱਲੀਏ। ਹਾਂਜੀ, ਬਹੁਤ ਅੱਛੀ ਗਜ਼ਲ ਸੀ ਗੁਲਾਟੀ ਜੀ ਤੁਹਾਡੀ। ਤੇ ਰੱਬ ਕਰੇ ਬਹੁਤ ਬਹੁਤ ਧੰਨਵਾਦ ਤੁਹਾਡਾ ਸਾਰਿਆਂ ਨੇ, ਬਹੁਤ ਮੈਨੂੰ ਵਧੀਆ ਮੈਨੂੰ ਆਸ਼ੀਰਵਾਦ ਦਿੱਤਾ ਸਾਰਿਆਂ ਨੇ, ਬਹੁਤ ਬਹੁਤ ਥੈਂਕ। ਹਾਂ, ਬੜਾ ਚੰਗਾ ਲੱਗਾ ਤੁਹਾਡੀ ਤੁਸੀਂ ਪੜ੍ਹੀ ਇਹ ਗਜ਼ਲ। ਅੱਛਾ ਜੀ, ਹੁਣ ਅਸੀਂ ਅੱਗੇ ਚੱਲਨੇ में ਤੇ ਕਹਾਣੀ ਵੱਲ ਆਨੇ में। ਤੇ ਅੱਜ ਦੇ ਕਹਾਣੀਕਾਰ ਨੇ ਸ਼ਹਜ਼ਾਦ ਅਸਲਮ ਜੀ। ਤੇ ਸ਼ਹਜ਼ਾਦ ਅਸਲਮ ਜੀ ਜ਼ਿਲ੍ਹਾ ਹਾਫਜ਼ਾਬਾਦ ਦੇ ਪਿੰਡ ਚੱਕ ਗਾਜ਼ੀ ਦੇ ਨੇ। ਉੱਥੇ ਇਹਨਾਂ ਦਾ ਜਨਮ ਹੋਇਆ ਤੇ ਪੰਜਾਬ ਯੂਨੀਵਰਸਿਟੀ ਤੋਂ ਇਹਨਾਂ ਨੇ LLB ਕੀਤਾ ਤੇ ਸਿਵਲ ਜੱਜ ਭਰਤੀ ਹੋਏ ਤੇ ਅੱਜ ਕੱਲ੍ਹ ਇਹ ਸੀਨੀਅਰ ਸਿਵਲ ਜੱਜ ਜ਼ਿਲ੍ਹਾ ਖੁਸ਼ਾਬ ਵਿੱਚ ਕੰਮ ਕਰ ਰਹੇ ਨੇ। ਇਹਨਾਂ ਦੇ ਖਾਸ ਜਿਹੜੇ ਫੇਵਰਟ ਪਸੰਦੀਦਾ ਮੌਜ਼ੂ ਨੇ, ਮਜ਼ਮੂਨ ਨੇ, ਉਹ ਤਾਰੀਖ, ਫਲਸਫਾ ਤੇ ਅਦਬ ਨੇ। ਇਹਨਾਂ ਦੀਆਂ 2 ਕਿਤਾਬਾਂ ਆ ਚੁੱਕੀਆਂ ਨੇ, ਇੱਕ ਉਰਦੂ ਵਿੱਚ ਤੇ ਇੱਕ ਪੰਜਾਬੀ ਵਿੱਚ। ਰਜ਼ਮ ਗਾਹੇ ਹਯਾਤ ਇਹਨਾਂ ਦੀ ਉਰਦੂ ਦੀ ਕਿਤਾਬ ਹੈ ਤੇ ਪੰਜਾਬੀ ਵਿੱਚ ਇਹਨਾਂ ਨੇ ਬਾਬਰੋਲੇ ਦੇ ਨਾਂ ਦੀ ਕਿਤਾਬ ਲਿਖੀ ਹੈ। ਤੇ ਅੱਜ ਇਹ ਕਹਾਣੀ ਪੜ੍ਹਨਗੇ ਕਿਹੜਾ ਪਿਓ। ਤੇ ਜਸਪਾਲ ਸਿੰਘ ਜੀ ਦੀ ਇਜਾਜ਼ਤ ਦੇ ਨਾਲ। ਬਿਲਕੁਲ ਹਾਂਜੀ, ਸ਼ਹਜ਼ਾਦ ਅਸਲਮ ਜੀ ਤੁਸੀਂ ਆਪਣੀ ਕਹਾਣੀ ਪੇਸ਼ ਕਰੋ ਜੀ। ਮਿਹਰਬਾਨੀ। ਮੇਰੀ ਕਹਾਣੀ ਦਾ ਨਾਂ ਹੈ ਕਿਹੜਾ ਪਿਓ। ਮੇਰੀ ਮਾਂ ਤੇ ਕਦੇ ਕੱਖ ਭੰਨ ਕੇ ਨਹੀਂ ਸੀ ਵੇਖਿਆ, ਕੱਖ ਭੰਨਦੇ ਨੌਕਰਾਂ ਨੂੰ ਹੀ ਝਿੜਕਦੀ ਰਹਿੰਦੀ। ਇਹ ਗੋਰੋਸ ਆਪਣੀ ਮਾਂ ਕੋਲੋਂ ਸਿੱਖਿਆ ਸੀ। ਮੇਰੀ ਇਹ ਮਾਂ ਮੇਰੇ ਪਿਓ ਦੀ ਪਹਿਲੀ ਤੇਵੀਂ ਹੈ। ਮੇਰੀ ਆਪਣੀ ਮਾਂ ਤੇ ਕੱਖਾਂ 'ਚ ਪਲੀ ਤੇ ਕੱਖਾਂ 'ਚ ਜਿਉਂਦੀ ਹੈ, ਭਾਵੇਂ ਉਹ ਇਲਾਕੇ ਦੇ ਵੱਡੇ ਜ਼ਿਮੀਂਦਾਰ ਦੀ ਦੂਜੀ ਤੇਵੀਂ। ਮੇਰੀ ਮਾਂ ਅੱਜ ਵੀ ਸਹੁਰੇ ਘਰ ਅੱਛੂ ਨਾਈ ਦੀ ਧੀਏ ਖਵਾਉਂਦੀ ਹੈ, ਕੋਈ ਉਹਨੂੰ ਚੁਦਰਾਨੀ ਮੰਨਣ ਲਈ ਰਾਜ਼ੀ ਨਹੀਂ। ਮੈਂ ਕਿੰਨੀ ਵਾਰੀ ਆਪਣੇ ਮਾਂ ਦੇ ਮੱਥੇ ਉੱਤੇ ਨਾਈ ਦੀ ਧੀ ਦੀ ਮੋਹਰ ਲੱਭਣ ਦਾ ਯਤਨ ਕੀਤਾ, ਪਰ ਮੈਨੂੰ ਨਾ ਲੱਭੀ। ਲੋਕਾਂ ਦੀਆਂ ਗੱਲਾਂ ਤੋਂ ਲੱਗਦਾ ਉਹ ਮੋਹਰ ਹੁਣ ਮੇਰੇ ਮੱਥੇ ਉੱਤੇ ਲਿਸ਼ਕਦੀ ਪਈ। ਵੱਡੀ ਜੱਟੀ ਮਾਂ ਦੀਆਂ ਗੱਲਾਂ ਤੋਂ ਮੇਰਾ ਯਕੀਨ ਟੁੱਟ ਗਿਆ ਕਿ ਔਲਾਦ ਆਪਣੇ ਪਿਓ ਤੋਂ ਪਛਾਣੀ ਜਾਂਦੀ ਹੈ। ਦੂਜੇ ਲੋਕੀ ਕਿਆਮਤ ਦੇ ਦਿਹਾੜ ਆਪਣੀ ਮਾਂ ਤੋਂ ਪਛਾਣੇ ਜਾਣਗੇ, ਮੈਂ ਇੱਥੇ ਪਹੁੰਚ ਤੇ ਹੀ ਆਪਣੀ ਮਾਂ ਤੋਂ ਪਛਾਣੀ ਜਾਣੀ। ਮੇਰਾ ਮਤਰੇਆ ਭਰਾ ਵਰਿਆਮ ਮੈਨੂੰ ਇੰਝ ਸਮਝਦਾ ਜਿਵੇਂ ਮੈਂ ਕਿਸੇ ਵੱਡੇ ਰੁੱਖ ਨਾਲ ਪਿਓਨ ਕੀਤੀ ਨਿੱਕੀ ਜੀ ਛਮਕ ਆ ਤੇ ਇਸ ਰੁੱਖ ਨੂੰ ਸੁਕਾ ਛੱਡਾਂ। ਮੇਰੀ ਮਾਂ ਦਾ ਪਹਿਲਾ ਵਿਆਹ ਆਪਣੀ ਬਰਾਦਰੀ ਦੇ ਛੋਰ ਦੀਨੂ ਮੋਚੀ ਨਾਲ ਹੋਇਆ। ਦੀਨੂ ਅੰਦਰੋਂ ਬਾਹਰੋਂ ਸੁੱਕਾ ਸੀ। ਵਿਆਹ ਦੇ 5 ਵਰੇ ਮਗਰੋਂ ਵੀ ਮੇਰੀ ਮਾਂ ਦੀਨੂ ਨੂੰ ਉਸਤਰੇ ਕੈਂਚੀ ਦੀ ਵਿਰਾਸਤ ਲਈ ਵਾਰਸ ਨਾ ਦਿੱਤਾ। ਮਾਂ ਵੀ ਆਪਣੇ ਮਾਪਿਆਂ ਦੀ ਇੱਜ਼ਤ ਲਈ ਰਾਤਾਂ ਮੰਜੀ ਦੀ ਦੌਣ ਵਿੱਚ ਲੱਤਾਂ ਫਸਾ ਕੇ ਕੱਢਦੀ ਰਹੀ। ਕਿਸਮਤ ਜਦੋਂ ਫਿਰਦੀ ਟੁਰਦੀ ਹੈ ਤੇ ਫਿਰ ਨਾਈਆਂ ਦੇ ਘਰ ਵੀ ਰਾਹ ਭੁੱਲ ਕੇ ਝਾਤੀ ਪਾ ਲੈਂਦੀ ਹੈ। ਬਲਦਿਆਤੀ ਇਲੈਕਸ਼ਨ ਦਾ ਐਲਾਨ ਹੋਇਆ ਤੇ ਪਿੰਡ ਦਾ ਨੰਬਰਦਾਰ ਅਸਗਰ ਵੀ ਸ਼ਹਿਰ ਦੇ ਘਰ ਨੂੰ ਜੰਦਰਾ ਮਾਰ ਕੇ ਟੱਬਰ ਨਾਲ ਪਿੰਡ ਆ ਵੜਿਆ। ਵੋਟਾਂ ਲਈ ਉਹ ਘਰ ਘਰ ਤਰਲੇ ਪਾਉਂਦਾ ਫਿਰਦਾ।
ਪਿੰਡ ਤੋਂ ਬਾਹਰ ਉਸ ਡੇਰਿਆਂ ਦੇ ਕੱਚੇ ਰਾਹਾਂ ਉੱਤੇ ਵੀ ਗੱਡੀਆਂ ਟੁਰੀਆਂ। ਇੱਕ ਦਿਨ ਉਹ ਵਾਹਣਾਂ ਤੇ ਫਸਲਾਂ ਵਿਚਕਾਰ ਇੱਕ ਡੇਰੇ ਤੇ ਅੱਪਿਆ, ਜਿੱਥੇ ਸਕੀਨਾ ਆਪਣੇ ਸਹੁਰੇ ਘਰ ਟੋਕਾ ਗੇੜ ਕੇ ਮੱਝ ਲਈ ਪੱਠੇ ਕੁਤਰਦੀ ਪਈ ਸੀ। ਦੁਪੱਟੇ ਤੋਂ ਬਗੈਰ ਸਕੀਨਾ ਦੀ ਤਸੀ ਜਵਾਨੀ ਨੂੰ ਲੀੜਿਆਂ ਵਿੱਚੋਂ ਵਗਦੀ ਵੇਖ ਕੇ ਚੌਧਰੀ ਅਸਗਰ ਇਲੈਕਸ਼ਨ ਹੀ ਭੁੱਲ ਗਿਆ। ਦੀਨੂ ਮੋਚੀ ਦੇ ਪਿਓ ਚੌਧਰੀ ਨੂੰ ਵੇਖਿਆ ਤੇ ਨਵੀਂ ਰੰਗਲੇ ਪਾਵਿਆਂ ਵਾਲੀ ਨਵਾਰੀ ਮੰਜੀ ਵਿਹੜੇ 'ਚ ਢਾਹ ਕੇ ਉੱਤੇ ਸਰਾਣਾ ਰੱਖਿਆ। ਇਹ ਤੇਰੀ ਧੀ ਏ? ਚੌਧਰੀ ਅਸਗਰ ਦੀਨੂ ਮੋਚੀ ਦੇ ਪਿਓ ਨੂੰ ਮੰਜੀ ਉੱਤੇ ਬੈਠਦਿਆਂ ਪੁੱਛਿਆ। ਨਹੀਂ ਚੋਈ ਸਾਹਿਬ, ਇਹ ਤੁਹਾਡੇ ਨੌਕਰ ਦੀਨੂ ਦੀ ਜ਼ਨਾਨੀ ਹੈ। ਚੌਧਰੀ ਇਹ ਗੱਲ ਸੁਣ ਕੇ ਆਪਣੇ ਬੁੱਲਾਂ ਉੱਤੇ ਜਿੱਬ ਫੇਰੀ ਤੇ ਸਕੀਨਾ ਨੂੰ ਕੁਤਰੇ ਪੱਠੇ ਸਲੀਤੇ 'ਚ ਪਾਉਂਦੇ ਵੇਖਿਆ। ਉਹਦੀਆਂ ਅੱਖਾਂ 'ਚ ਕਿਸੇ ਖਾਸ਼ ਦਾ ਚਾਨਣ ਚਮਕ ਰਿਹਾ ਸੀ। ਦੀਨੂ ਕਿੱਥੇ? ਚੌਧਰੀ ਅਸਗਰ ਦੀਨੂ ਦੇ ਪਿਓ ਨੂੰ ਪੁੱਛਿਆ। ਉਹ ਮਸਲੀਆਂ ਦੇ ਬਾਲਾਂ ਨੂੰ ਸੁਣਤੀ ਬਣ ਗਿਆ ਹੈ, ਪਰਤਣ ਵਾਲਾ ਹੈ। ਦੀਨੂ ਦੇ ਪਿਓ ਇਹ ਦੱਸ ਕੇ ਸਕੀਨਾ ਨੂੰ ਆਵਾਜ਼ ਮਾਰੀ ਤੇ ਦੁੱਧ 'ਚ ਖੰਡ ਪਾ ਕੇ ਲਿਆਉਣ ਲਈ ਆਖਿਆ। ਸਕੀਨਾ ਜਦੋਂ ਆਈ ਤਾਂ ਉਸ ਚੁੰਨੀ ਦੀ ਬੁੱਕਲ ਮਾਰੀ ਹੋਈ ਸੀ। ਉਸ ਦੁੱਧ ਦਾ ਛੰਨਾ ਦੀਨੂ ਦੇ ਪਿਓ ਨੂੰ ਦਿੱਤਾ ਤੇ ਉਸ ਅੱਗੋਂ ਚੌਧਰੀ ਅਸਗਰ ਦੇ ਹੱਥ ਫੜਾ ਦਿੱਤਾ। ਦੁੱਧ ਪੀਂਦਿਆਂ ਉਹ ਸਕੀਨਾ ਵੱਲ ਵੇਖਿਆ। ਸਕੀਨਾ ਵੀ ਉਹਨੂੰ ਵੇਖਦੀ ਪਈ ਸੀ। ਅੱਖਾਂ ਮਿਲੀਆਂ ਤੇ ਸਕੀਨਾ ਮੂੰਹ ਥੱਲੇ ਕਰ ਲਿਆ। ਚੌਧਰੀ ਅਸਗਰ ਕੁਝ ਸੋਚਦਿਆਂ ਹੋਇਆਂ ਦੁੱਧ ਪੀ ਕੇ ਗਿਲਾਸ ਮੰਜੀ ਦੇ ਪਾਵੇ ਨੇੜੇ ਰੱਖ ਦਿੱਤਾ। ਡਰਾਈਵਰ ਨੂੰ ਗੱਡੀ ਸਿੱਧੀ ਕਰਨ ਦਾ ਇਸ਼ਾਰਾ ਕਰਕੇ ਉਸ ਬਟਵੇ 'ਚੋਂ 500 ਦੇ 6 ਨੋਟ ਕੱਢੇ ਤੇ ਦੀਨੂ ਦੇ ਪਿਓ ਦੇ ਹੱਥ 'ਚ ਫੜਾ ਦਿੱਤੇ। ਦੀਨੂ ਦੇ ਪਿਓ ਨਾ ਕਰਦੇ ਹੋਏ ਨੋਟ ਆਪਣੀ ਮੁੱਠੀ 'ਚ ਬੰਦ ਕਰ ਲਿਆ। ਉਹਦੀ ਮੁੱਠ ਜਦੋਂ ਵੀ ਨੋਟ ਆਉਂਦੇ ਸਨ ਉਹ ਆਪ ਹੀ ਬੰਦ ਹੋ ਜਾਂਦੀ ਸੀ। ਚੌਧਰੀ ਅਸਗਰ ਹੁਣ ਵੇਲੇ ਕੁ ਵੇਲੇ ਦੀਨੂ ਦੇ ਘਰ ਚੱਕਰ ਲਾਂਦਾ। ਸਕੀਨਾ ਸੋਚਣ ਲੱਗ ਪਈ, ਚੌਧਰੀ ਉਹਦੇ ਲਈ ਆਉਂਦਾ। ਗੱਲ ਵੀ ਠੀਕ ਸੀ। ਚੌਧਰੀ ਇਲੈਕਸ਼ਨ ਜਿੱਤਣ ਪਿੱਛੋਂ ਸਕੀਨਾ ਨੂੰ ਤਲਾਕ ਕਰਾਈ, ਫਿਰ ਉਹਦੇ ਨਾਲ ਆਪ ਹੀ ਕਲਮੇ ਪੜਾ ਲਏ। ਉਹ ਖੁਸ਼ ਹੋ ਕੇ ਦੀਨੂ ਦੇ ਪਿਓ ਨੂੰ 10 ਕਿੱਲੇ ਭੋਏ ਵਾਹਣ ਲਈ ਦੇ ਦਿੱਤੀ। ਵਿਆਹ ਤੋਂ ਬਾਅਦ ਚੌਧਰੀ ਅਸਗਰ ਸਕੀਨਾ ਨੂੰ ਆਪਣੀ ਹਵੇਲੀ 'ਚ ਬੇਬੇ ਦੇ ਨਾਲ ਵਾਲਾ ਕਮਰਾ ਦਿੱਤਾ। ਚੌਧਰੀ ਅਸਗਰ ਸਕੀਨਾ ਨਾਲ ਭਾਵੇਂ ਲਾਡ ਕਰਦਾ, ਪਰ ਬੇਬੇ ਦਾ ਖਿਆਲ ਰੱਖਣਾ, ਰਸੋਈ 'ਚ ਰੁੱਝਿਆ ਰਹਿਣਾ ਸਕੀਨਾ ਦਾ ਹੀ ਕੰਮ ਸੀ। ਉਹ ਕਿਹੜਾ ਕੰਮ ਤੋਂ ਚੱਕਦੀ ਸੀ, ਸਗੋਂ ਕੰਮ ਨਾ ਕਰਨ ਨਾਲ ਉਹਦੇ ਪਿੰਡੇ 'ਚ ਸੌੜ ਫਿਰਦੀ ਰਹਿੰਦੀ। ਇਹ ਕੰਮ ਉਦੋਂ ਮਿਹਣਾ ਬਣ ਗਿਆ ਜਦੋਂ ਵੱਡੀ ਚੁਦਰਾਣੀ ਸਕੀਨਾ ਨੂੰ ਨਾਂ ਦੀ ਬਜਾਏ ਨੈਣ ਬੁਲਾ ਕੇ ਆਪਣੇ ਨਿਆਣਿਆਂ ਦੇ ਕੱਪੜੇ ਧੋਣ ਲਈ ਆਖਿਆ। ਰਾਤ ਨੂੰ ਕਮਰੇ 'ਚ ਅਸਗਰ ਨਾਲੋਂ ਰਾਣੀ ਅਖਵਾਂਦੀ, ਦਿਨ ਨੂੰ ਨੈਣ। ਵੇਲਾ ਇੰਝ ਹੀ ਲੰਘਦਾ ਰਿਹਾ। ਵਿਆਹ ਤੋਂ 3 ਵਰ੍ਹੇ ਬਾਅਦ ਸਕੀਨਾ ਕੁੜੀ ਜੰਮੀ। ਸਕੀਨਾ ਉਹਨੂੰ ਵੇਖ ਕੇ ਰਜਦੀ ਰਹਿੰਦੀ। ਕੁਝ ਵਰ੍ਹਿਆਂ 'ਚ ਹੀ ਮਤਰੇਏ ਭੈਣ ਭਰਾਵਾਂ ਦੀਆਂ ਹੰਕਾਰ ਭਰੀਆਂ ਰੁੱਖੀਆਂ ਗੱਲਾਂ, ਸਕੀਨਾ ਦੀਆਂ ਮਸਕੀਨ ਗਿੱਲੀਆਂ ਅੱਖਾਂ ਬਾਲੜੀ ਨੂੰ ਸਾਰੀ ਕਹਾਣੀ ਸਮਝਾ ਦਿੱਤੀ। ਮੈਂ ਹੁਣ ਸਭ ਕੁਝ ਸਮਝਦੀ ਸਾਂ। ਸਕੀਨਾ ਮੇਰੀ ਮਾਂ ਤੇ ਅਸਗਰ ਪਿਓ ਸੀ। ਮੇਰੀਆਂ ਮਤਰੇਈਆਂ ਭੈਣਾਂ 'ਚੋਂ ਕੋਈ ਵੀ ਸਕੂਲ ਨਹੀਂ ਸੀ ਜਾਂਦੀ। ਮੇਰੀ ਮਾਂ ਨੂੰ ਬੜਾ ਚਾਅ ਸੀ ਕਿ ਮੈਂ ਸਕੂਲੇ ਪੜ੍ਹਾਂ। ਮਾਂ ਦੀ ਜ਼ਿੱਦ ਅੱਗੇ ਅੱਬੇ ਹਾਮੀ ਭਰ ਲਈ ਤੇ ਮੈਨੂੰ ਸਕੂਲ ਦਾਖਲ ਕਰਾ ਦਿੱਤਾ। ਮੇਰੀ ਵੱਡੀ ਅੰਮਾ ਨੂੰ ਇਲਮ ਹੋਇਆ ਤੇ ਉਸ ਖੱਪ ਪਾ ਦਿੱਤੀ। ਇਸ ਘਰ ਦੀਆਂ ਕੁੜੀਆਂ ਹੁਣ ਸਕੂਲ ਜਾਣਦੀਆਂ? ਵੱਡੀ ਅੰਮਾ ਦਾ ਸਵਾਲ ਸੁਣ ਕੇ ਅੱਬੇ ਨੂੰ ਕੋਈ ਜਵਾਬ ਨਾ ਲੱਭੇ। ਅਖੀਰ ਉਹ ਬੋਲ ਹੀ ਪਿਆ, ਚੱਲ ਉਸ ਕਿਹੜਾ ਪੜ੍ਹ ਕੇ DC ਲੱਗਣਾ ਹੈ, 2-4 ਜਮਾਤਾਂ ਪੜ੍ਹ ਕੇ ਚਾਹ ਲੈ ਜਾਣਾ। ਇਹ ਸੁਣ ਕੇ ਵੱਡੀ ਅੰਮਾ ਨੂੰ ਜਿਵੇਂ ਤਸੱਲੀ ਹੋ ਗਈ ਤੇ ਆਖਣ ਲੱਗੀ, ਪ੍ਰਾਇਮਰੀ ਤੱਕ ਪੜ੍ਹਾਈ ਬੜੀ ਏ। ਵੱਡੀ ਅੰਮਾ ਨੂੰ ਸ਼ੱਕ ਪੈ ਗਿਆ ਸੀ ਕਿਤੇ ਮੈਂ ਚੋਖਾ ਪੜ੍ਹ ਕੇ ਵਾਕਈ DC ਨਾ ਲੱਗ ਜਾ। ਮੈਂ ਸਕੂਲ ਜਾਂਦੀ ਰਹੀ ਤੇ ਇੱਕ ਕਰਕੇ 5 ਜਮਾਤਾਂ ਪਾਸ ਕਰ ਗਈ। ਮੈਂ ਅੰਮਾ ਦੀ ਕੱਲੀ ਧੀ ਸਾਂ। ਅੱਬੇ ਦੀਆਂ ਤੇ ਹੋਰ ਵੀ ਧੀਆਂ ਪੁੱਤਰ ਸਨ। ਅੰਮਾ ਦੀ ਹਯਾਤੀ 'ਚ ਮੇਰੀ ਤਾਲੀਮ ਅਜਿਹਾ ਕੰਮ ਸੀ ਜਿਹਨੂੰ ਉਹ ਇੰਝ ਲੁਕਾਉਂਦੀ ਜਿਵੇਂ ਚੋਰੀ ਦਾ ਕੰਮ ਹੋਵੇ। ਜਮਾਤ ਅੱਗੇ ਵਧਣ ਨਾਲ ਉਹ ਆਪਣੀ ਖੁਸ਼ੀ ਤੇ ਚਾਲ ਲੁਕਾ ਲੈਂਦੀ। ਉਹ ਡਰਦੀ ਸੀ ਕਿਤੇ ਚੁਦਰਾਣੀ ਉਹਦੀ ਖੁਸ਼ੀ ਵੇਖ ਕੇ ਘਰ 'ਚ ਲੜਾਈ ਨਾ ਪਾ ਦੇਵੇ ਤੇ ਉਹਦੀ ਧੀ ਦਾ ਸਕੂਲ ਛੁੱਟ ਜਾਵੇ। ਇੰਨੇ ਚਿਹਰੇ 'ਚ ਵੱਡੇ ਇਲੈਕਸ਼ਨ ਆ ਗਏ। ਅੱਬੇ ਸੂਬਾਈ ਅਸੈਂਬਲੀ ਦਾ ਇਲੈਕਸ਼ਨ ਲੜਿਆ ਤੇ MPA ਬਣ ਗਿਆ। ਸਾਰੇ ਘਰ ਦੇ ਜੀ ਇੰਝ ਉੱਚੇ ਹੋ ਕੇ ਟੁਰਨ ਜਿਵੇਂ ਉਹ ਆਪ ਹੀ ਮੈਂਬਰ ਬਣ ਗਏ ਸਨ। ਦਾਦੀ ਵੀ MPA ਦੀ ਮਾਂ ਬਣੀ ਫਿਰਦੀ। ਦਾਦੀ ਦਾ ਰੋਬ ਹੁਣ ਅੰਮਾ ਤੇ ਵੱਧ ਗਿਆ। ਘਰ ਦੇ ਅੰਦਰ ਕੋਈ ਵੀ ਮੈਨੂੰ ਤੇ ਅੰਮਾ ਨੂੰ MPA ਦੀ ਤਾਕਤ ਸਾਂਝੀ ਕਰਨ ਨਾ ਦਿੰਦਾ। ਘਰ ਤੋਂ ਬਾਹਰ ਸਿਰਫ ਸਕੂਲ ਵਿੱਚ ਕੁੜੀਆਂ ਮੈਨੂੰ MPA ਦੀ ਧੀ ਸਮਝਦੀਆਂ। ਅੱਬੇ ਲਈ ਸਾਰੀ ਧੀਆਂ ਬਰਾਬਰ ਸਨ। ਅੱਬਾ ਸਾਡੇ ਇਕੱਲੇ ਭਰਾ ਵਰਿਆਮ ਨੂੰ ਸਾਡਾ ਰਾਖਾ ਸਮਝਦਾ। ਜਦ ਮੈਂ 9ਵੀਂ ਦਾ ਇਮਤਿਹਾਨ ਦਿੱਤਾ ਤਾਂ ਕਿਸਮਤ ਇੱਕ ਵਾਰੀ ਫਿਰ ਅੰਮਾ ਦੀ ਹਯਾਤੀ ਪਰਤ ਦਿੱਤੀ। ਮੇਰੀ ਹਯਾਤੀ ਅੰਮਾ ਦੀ ਹਯਾਤੀ ਦਾ ਲਸ਼ਕਾਰਾ ਸੀ, ਉਹ ਵੀ ਨਾਲ ਹੀ ਪਰਤ ਗਈ। ਅੱਬੇ ਨੂੰ ਹਾਰਟ ਅਟੈਕ ਹੋਇਆ। ਹਸਪਤਾਲ ਅਪੜਨ ਤੋਂ ਅਗਦੋਂ ਹੀ ਜਾਨ ਨਿਕਲ ਗਈ।
ਅੰਮਾ ਘਰ 'ਚ ਖਸਮ ਦੇ ਮਰਨ ਉੱਤੇ ਸਾਰੇ ਵਹਿਣ ਕੀਤੇ। ਅੱਬੇ ਦੀ ਮੰਜੀ ਘਰ ਤੋਂ ਨਿਕਲੀ ਤੇ ਸਾਡੇ ਰਿਸ਼ਤੇ ਵੀ ਉਹਦੇ ਨਾਲ ਹੀ ਕਬਰ 'ਚ ਦਫਨ। ਮੇਰੀ ਵੱਡੀ ਅੰਮਾ ਤੇ ਮਤਰੇਏ ਭੈਣ ਭਰਾ ਸਾਨੂੰ ਦੂਜੇ ਦਿਨ ਹੀ ਘਰੋਂ ਇਹ ਆਖ ਕੇ ਕੱਢ ਦਿੱਤਾ ਕਿ ਚੋਖੇ ਨੌਕਰਾਂ ਦੀ ਹੁਣ ਲੋੜ ਨਹੀਂ ਰਹੀ। ਮਾਂ ਮੈਨੂੰ ਆਪਣੀ ਉਂਗਲੀ ਫੜਾਈ ਤੇ ਅਸੀਂ ਸਖਣੇ ਹੱਥ ਟੁਰ ਪਏ। ਹਯਾਤੀ 'ਚ ਮਜ਼ਲੂਮ ਤੇ ਦੁਖੀਆ ਹੋਣ ਦੀ ਸੋਚ ਲੜਨ ਵਿੱਚ ਸਭ ਤੋਂ ਵੱਡੀ ਤਾਕਤ ਹੁੰਦੀ ਹੈ। ਮਾਂ ਟੁਰਦਿਆਂ ਹੋਇਆਂ ਲੜਨ ਦਾ ਫੈਸਲਾ ਕਰ ਲਿਆ ਸੀ। ਮੈਂ ਵੀ ਮਾਂ ਦੇ ਨਾਲ ਲਸ਼ਕਾਰੇ ਮਾਰਨੇ ਸ਼ੁਰੂ ਕਰ ਦਿੱਤੇ। ਕੁਝ ਦਿਹਾੜੇ ਇੱਕ ਦੂਰ ਦੇ ਰਿਸ਼ਤੇਦਾਰ ਵੱਲ ਕੱਢੇ ਜਿਹਦਾ 2-3 ਮਰਲੇ ਦਾ ਘਰ ਸ਼ਹਿਰ ਦੀ ਦੂਜੀ ਨੁੱਕਰ ਵਿੱਚ ਸੀ। ਅਖੀਰ ਅੰਮਾ ਨੇੜੇ ਹੀ ਕਮਰੇ ਵਾਲਾ ਚੁਬਾਰਾ ਕਿਰਾਏ ਉੱਤੇ ਲਿਆ ਲਿਆ। ਉਸ ਕੋਈ 1.5 ਮੀਲ ਦੂਰ ਇੱਕ ਕੋਠੀ 'ਚ ਕੰਮ ਵੀ ਲੱਭ ਲਿਆ। ਮੈਂ ਵੀ ਘਰ 'ਚ ਪੜ੍ਹਨ ਦਾ ਫੈਸਲਾ ਕਰ ਲਿਆ ਸੀ। ਸਾਡੇ ਕੋਲ ਜਿਹੜੇ ਝੁਰਨ ਵਾਲੇ ਲੋਕ ਆਉਂਦੇ ਉਹ ਵਿਰਾਸਤੀ ਇੰਤਕਾਲ ਦੇ ਮਸ਼ਰਫ ਵੀ ਨਾਲ ਹੀ ਦੇ ਜਾਂਦੇ। ਇੱਕ ਦਿਹਾੜ ਮੈਂ ਤੇ ਅੰਮਾ ਤਹਿਸੀਲਦਾਰ ਦੇ ਦਫ਼ਤਰ ਗਈਆਂ। ਦਫ਼ਤਰ ਦੇ ਮੁਲਾਜ਼ਮਾਂ ਸਾਨੂੰ ਬਾਹਰ ਹੀ ਉਡੀਕਣ ਲਈ ਬਾਹਰ ਦਿੱਤਾ। ਤਹਿਸੀਲਦਾਰ ਅੰਦਰ ਹੋਰ ਕੰਮਾਂ 'ਚ ਰੁੱਝਿਆ ਹੋਇਆ ਸੀ। ਮੈਂ ਜਦੋਂ ਵੀ ਤਹਿਸੀਲਦਾਰ ਦੇ ਦਫ਼ਤਰ ਅੱਗੇ ਜਾਂਦੀ ਉਹ ਮੁਲਾਜ਼ਮ ਮੈਨੂੰ ਝਿੜਕ ਕੇ ਪਿੱਛੇ ਤੋਰ ਦਿੰਦੇ। ਅਖੀਰ ਦਫ਼ਤਰ ਦਾ ਵੇਲਾ ਮੁੱਕਣ ਵਾਲਾ ਹੋਇਆ ਤੇ ਤਹਿਸੀਲਦਾਰ ਦਫ਼ਤਰ ਤੋਂ ਨਿਕਲ ਕੇ ਗੱਡੀ ਵੱਲ ਜਾਂਦਾ ਦਿਸਿਆ। ਮੈਂ ਭਾਵੇਂ ਉਹਨੂੰ ਪਹਿਲਾਂ ਨਹੀਂ ਸੀ ਵੇਖਿਆ ਪਰ ਸ਼ਬਾ ਤੋਂ ਲੱਗਦਾ ਸੀ ਉਹ ਤਹਿਸੀਲਦਾਰ। Nearly 25 years ago, lawmakers passed comprehensive internet regulations. ਮੈਂ ਚੌਧਰੀ ਅਸਗਰ ਐਮਪੀਏ ਦੀ ਧੀ। ਮੈਂ ਚੌਧਰੀ ਅਸਗਰ ਐਮਪੀਏ ਦੀ ਧੀ ਹਾਂ ਤੇ ਇਹ ਮੇਰੀ ਅੰਮਾ ਹੈ। ਮੈਂ ਰੋਬ ਨਾਲ ਤਹਿਸੀਲਦਾਰ ਨੂੰ ਦੱਸਿਆ। ਹੁਕਮ ਕਰੋ, ਤਹਿਸੀਲਦਾਰ ਬੜੀ ਤਮੀਜ਼ ਨਾਲ ਆਖਿਆ। ਜੀ ਅਸਾਂ ਵਿਰਾਸਤ ਦਾ ਇੰਤਕਾਲ ਕਰਵਾਣਾ। ਮੈਂ ਅੰਮਾ ਦੇ ਅੱਗੇ ਖਲੋ ਕੇ ਉਸੇ ਤਰ੍ਹਾਂ ਰੋਬ ਨਾਲ ਆਖਿਆ। ਤਹਿਸੀਲਦਾਰ ਆਪਣੇ ਇੱਕ ਮੁਲਾਜ਼ਮ ਨੂੰ ਇਸ਼ਾਰੇ ਨਾਲ ਸੱਦਿਆ ਤੇ ਉਹਦੇ ਨਾਲ ਸਾਨੂੰ ਨਾਇਬ ਤਹਿਸੀਲਦਾਰ ਵੱਲ ਤੋਰ ਦਿੱਤਾ। ਨਾਇਬ ਤਹਿਸੀਲਦਾਰ 3 ਹੋਰ ਬੰਦਿਆਂ ਨਾਲ ਗੱਪਾਂ ਮਾਰਦਾ ਪਿਆ ਸੀ। ਅਸੀਂ ਉਹਦੇ ਕਮਰੇ ਦੇ ਇੱਕ ਫੱਟੇ ਉੱਤੇ ਬਹਿ ਗਈਆਂ। ਤਹਿਸੀਲਦਾਰ ਦੇ ਨੌਕਰ ਨਾਇਬ ਤਹਿਸੀਲਦਾਰ ਨੂੰ ਕੰਨ 'ਚ ਕੁਝ ਦੱਸਿਆ ਤੇ ਉਸ ਉੱਥੇ ਬੈਠੇ ਲੋਕਾਂ ਨੂੰ ਤੋਰਨ ਪਿੱਛੋਂ ਤਹਿਸੀਲਦਾਰ ਵਾਲਾ ਫਿਕਰਾ ਬੋਲਿਆ। ਜੀ ਹੁਕਮ ਕਰੋ। ਮੈਂ ਉਹਨੂੰ ਵੀ ਵਿਰਾਸਤ ਦੇ ਇੰਤਕਾਲ ਬਾਰੇ ਆਖਿਆ। ਉਹ ਸਾਨੂੰ ਅੰਮਾ ਦਾ ਨਿਕਾਹਨਾਮਾ, ਮੇਰੇ ਜੰਮਣ ਦਾ ਸਰਟੀਫਿਕੇਟ ਤੇ ਸ਼ਨਾਖਤੀ ਕਾਰਡ ਲਿਆਉਣ ਲਈ ਆਖਿਆ। ਅਗਲੀ ਦਿਹਾੜ ਅਸੀਂ ਯੂਨੀਅਨ ਕੌਂਸਲ ਦੇ ਦਫ਼ਤਰ ਗਈਆਂ ਤੇ ਪਤਾ ਚੱਲਿਆ ਕਿ ਨਾ ਤੇ ਅੰਮਾ ਦਾ ਨਿਕਾਹ ਦਰਜ ਹੈ ਤੇ ਨਾ ਹੀ ਮੇਰੇ ਜੰਮਣ ਦਾ ਅੰਦਰਾਜ। ਅੰਮਾ ਦਾ ਸ਼ਨਾਖਤੀ ਕਾਰਡ ਵੀ ਨਹੀਂ ਸੀ ਬਣਿਆ। ਕਦੀ ਲੋੜ ਹੀ ਨਹੀਂ ਸੀ ਪਈ। ਅੰਮਾ ਕੋਲ ਆਪਣੇ ਨਿਕਾਹ ਤੇ ਮੇਰੇ ਕੋਲ ਆਪਣੇ ਜੰਮਣ ਦਾ ਕੋਈ ਸਬੂਤ ਨਹੀਂ। ਸਰਕਾਰੀ ਖਾਤੇ ਮੇਰੇ ਵਜੂਦ ਨੂੰ ਹੀ ਮੰਨਣ ਤੋਂ ਇਨਕਾਰ ਕਰ ਦਿੱਤਾ। ਅਗਲੇ ਦਿਹਾੜੇ ਅਸੀਂ ਫਿਰ ਨਾਇਬ ਤਹਿਸੀਲਦਾਰ ਕੋਲ ਗਈਆਂ ਤੇ ਉਸ ਕਾਗਜ਼ਾਂ ਤੋਂ ਬਗੈਰ ਇੰਤਕਾਲ ਦਰਜ ਕਰਨ ਤੋਂ ਚਿੱਟਾ ਜਵਾਬ ਦੇ ਦਿੱਤਾ। ਕੋਈ ਸਮਝ ਨਹੀਂ ਸੀ ਆ ਰਹੀ ਹੁਣ ਕੀ ਕਰੀਏ। ਦਫ਼ਤਰ ਤੋਂ ਨਿਕਲ ਕੇ ਰਕਸ਼ੇ ਨੂੰ ਉਡੀਕਣ ਲਈ ਲੱਗ ਪਈਆਂ। ਤਹਿਸੀਲਦਾਰ ਦੇ ਇੱਕ ਮੁਲਾਜ਼ਮ ਸਾਨੂੰ ਹੌਲੀ ਜੀ ਦੱਸਿਆ ਕਿ ਇੰਤਕਾਲ ਦਰਜ ਹੋ ਗਿਆ। ਚੌਧਰੀ ਅਸਗਰ ਦੇ ਪੁੱਤਰ ਵਿਰਾਸਤ 'ਚ ਸਾਨੂੰ ਕੱਢ ਦਿੱਤਾ ਹੈ। ਅੰਮਾ ਉੱਥੇ ਹੀ ਮੂੰਹ ਦੂਜੇ ਪਾਸੇ ਕਰਕੇ ਰੋਣ ਲੱਗ ਪਈ। ਇਹ ਲਾਚਾਰੀ ਤੇ ਬੇਵਸੀ ਦੇ ਅਥਰੂ ਸਨ। ਅੰਮਾ ਨੂੰ ਚੁੱਪ ਕਰਵਾਉਣ ਦਾ ਹੌਸਲਾ ਮੇਰੇ ਕੋਲ ਕਿੱਥੋਂ ਸੀ। ਰਿਕਸ਼ੇ ਤੇ ਬਹਿ ਕੇ ਘਰ ਆਪਣੀਆਂ ਤੇ ਮੈਂ ਅੰਮਾ ਦੇ ਸੀਨੇ ਨਾਲ ਲੱਗ ਕੇ ਇੰਨਾ ਰੋਈ ਕਿ ਮੈਨੂੰ ਹਿੜਕੀ ਲੱਗ ਗਈ। ਅੰਮਾ ਮੈਨੂੰ ਚੁੱਪ ਕਰਾਉਂਦੀ ਹੋਈ ਕਦੀ ਰੋਂਦੀ ਤੇ ਕਦੀ ਕੱਛੂ ਕੁੰਮੇ ਵਾਂਗ ਚੁੱਪ ਹੋ ਜਾਂਦੀ। ਨਿੱਕੇ ਹੁੰਦੇ ਮੈਂ ਆਪਣੇ ਮਤਰੇਏ ਭਰਾ ਨੂੰ ਕੱਛੂ ਕੁੰਮੇ ਦੀ ਖੋਪੜੀ ਭੰਨਦੇ ਵੇਖਿਆ ਸੀ। ਕੱਛੂ ਕੁੰਮੇ ਮਰਦਿਆਂ ਵੀ ਸੀ ਨਹੀਂ ਸੀ ਕੀਤੀ। ਮੇਰਾ ਪੁੱਤਰ ਅਸੀਂ ਮਾੜੇ ਤੇ ਉਹ ਡਾਢੇ ਨੇ, ਸਾਨੂੰ ਕੁਝ ਨਹੀਂ ਲੱਭਣਾ, ਤੂੰ ਸਭ ਕੁਝ ਭੁੱਲ ਜਾ। ਅੰਮਾ, ਨਾ ਤੂੰ ਮਰੀਮ ਹੈ ਨਾ ਮੈਂ ਈਸਾ। ਮੇਰਾ ਪਿਓ ਗਵਾਚ ਗਿਆ ਹੈ, ਮੈਂ ਉਹਨੂੰ ਲੱਭ ਕੇ ਜੀਣਾ ਹੈ। ਮੇਰੀ ਇਸ ਗੱਲ ਨਾਲ ਅੰਮਾ ਮੈਨੂੰ ਆਪਣੇ ਸੀਨੇ ਨਾਲ ਲਾਇਆ ਤੇ ਪਿਆਰ ਕਰਦਿਆਂ ਆਖਣ ਲੱਗੀ, ਮੇਰਾ ਪੁੱਤਰ ਇਹ ਗੱਲਾਂ ਕਿੱਥੋਂ ਕੱਢ ਲੈਂਦੀ। ਅੰਮਾ ਮੇਰੇ ਕੋਲ ਮੇਰੇ ਪਿਓ ਦੀ ਸ਼ਨਾਖਤ ਹੀ ਖੋ ਲਈ। ਮੈਂ ਲੋਕਾਂ ਨੂੰ ਕੀ ਦੱਸਾਂ ਮੇਰਾ ਪਿਓ ਕੌਣ। ਸਾਡੇ ਕੋਲ ਕੋਈ ਚਾਰਾ ਨਹੀਂ ਸੀ ਬਚਿਆ। ਅਖੀਰ ਦੀਵਾਨੀ ਅਦਾਲਤ 'ਚ ਆਪਣੀ ਮਤਰੇਈ ਮਾਂ ਤੇ ਭੈਣਾਂ ਭਰਾ ਉੱਤੇ ਕੇਸ ਕਰ ਦਿੱਤਾ। ਮੈਂ ਸਮਝਦੀ ਸਾਂ ਵਰਿਆਮ ਕਿਵੇਂ ਮੈਨੂੰ ਭੈਣ ਮੰਨਣ ਤੋਂ ਇਨਕਾਰ ਹੀ ਹੋਵੇਗਾ। ਇੱਕ ਪੇਸ਼ੀ ਉੱਤੇ ਆਪਣੇ ਵਕੀਲ ਨਾਲ ਆਇਆ ਤੇ ਜਵਾਬ ਦਾਵਾ ਦਾਖਲ ਕੀਤਾ। ਅਦਾਲਤ ਦੇ ਬੂਹੇ ਅੱਗੇ ਉਹ ਮੇਰੇ ਕੋਲ ਇੰਜ ਲੱਗਿਆ ਜਿਵੇਂ ਮੈਂ ਕੋਈ ਪਰਾਈ ਕੁੜੀ ਹਾਂ। ਜਿਉਂਦੇ ਜੀ ਅੱਬਾ ਮੈਨੂੰ ਵੇਖ ਕੇ ਆਖਦਾ ਹੁੰਦਾ ਸੀ, ਇਸ ਕੁੜੀ ਦਾ ਮੁਹਾਂਦਰਾ ਬਿਲਕੁਲ ਵਰਿਆਮ ਉੱਤੇ ਹੈ। ਅਸਲ ਵਿੱਚ ਮੈਂ, ਅੱਬਾ ਤੇ ਵਰਿਆਮ ਇੱਕ ਮੁਹਾਂਦਰੇ ਦੇ ਸਾਂ। ਵਰਿਆਮ ਜਿੱਥੇ ਮੇਰੀ ਮਾਂ ਦਾ ਅੱਬੇ ਨਾਲ ਨਿਕਾਹ ਮੰਨਣ ਤੋਂ ਇਨਕਾਰ ਕੀਤਾ, ਉੱਥੇ ਮੈਨੂੰ ਵੀ ਆਪਣੀ ਭੈਣ ਕਬੂਲ ਨਾ ਕੀਤਾ। ਇਹ ਸੱਟ ਦੀ ਪੀੜ ਮੋਮਬੱਤੀ ਵਾਂਗ ਪਿਘਲਦੀਆਂ ਅੱਖਾਂ ਹੀ ਦੱਸ ਸਕਦੀਆਂ।
ਇਹ ਪੀੜ ਕੇਸ ਦੇ ਫੈਸਲੇ ਤੱਕ ਭਖਦੀ ਰਹੀ। 7 ਸਾਲ 4 ਮਹੀਨੇ 10 ਦਿਹਾੜੇ ਕੇਸ ਦੀ ਉਮਰ ਹੋ ਗਈ ਸੀ। ਫੈਸਲੇ ਦਾ ਦਿਹਾੜਾ ਆ ਗਿਆ ਸੀ। ਮੈਂ ਤੇ ਅੰਮਾ ਸਵੇਰੇ 8 ਵਜੇ ਅਦਾਲਤ ਅੱਪੜ ਗਈਆਂ। ਕੇਸ ਦੇ ਬੁਲਾਵੇ ਹੁੰਦੇ ਰਹੇ। ਅਖੀਰ ਸਾਡੀ ਵਾਰੀ ਆ ਗਈ। ਬੁਲਾਵਾ ਹੋਇਆ ਤੇ ਅਸੀਂ ਜੱਜ ਦੇ ਸਾਹਮਣੇ ਜਾ ਖਲੋਤੇ। ਉਸ ਦਿਨ ਮੇਰਾ ਭਰਾ ਨਹੀਂ ਸੀ ਆਇਆ। ਅੱਜ ਉਹ ਫੈਸਲਾ ਹੋਣਾ ਸੀ ਜਿਹਦੀ ਮੈਂ 7 ਸਾਲ ਤੋਂ ਵੱਧ ਉਡੀਕ ਲਾਈ ਸੀ। ਇੰਝ ਲੱਗਦਾ ਸੀ ਜਿਵੇਂ ਦਿਲ ਖਲੋ ਚੱਲਾ ਹੈ। ਮੇਰੇ ਸਕੂਲ ਦੇ ਰਿਕਾਰਡ ਵਿੱਚ ਵਲਦੀਅਤ ਦੇ ਖਾਨੇ 'ਚ ਅੱਬੇ ਦੇ ਲਿਖੇ ਨਾਂ ਤੇ ਹੋਰ ਸ਼ਹਾਦਤਾਂ ਤੋਂ ਜੱਜ ਕੇਸ ਦਾ ਫੈਸਲਾ ਸਾਡੇ ਹੱਕ ਵਿੱਚ ਕਰ ਦਿੱਤਾ। ਫੈਸਲਾ ਸੁਣ ਕੇ ਮੈਨੂੰ ਪਤਾ ਨਹੀਂ ਕੀ ਹੋਇਆ ਕਿ ਮੈਂ ਅੱਬੇ ਦਾ ਨਾਂ ਜਪਤੀ ਤਾੜਾ ਮਾਰ ਕੇ ਰੋਣ ਲੱਗ ਪਈ। ਮੈਨੂੰ ਇੰਝ ਲੱਗਾ ਜਿਵੇਂ ਇਹ ਮੇਰੇ ਜੰਮਣ ਦਾ ਦਿਹਾੜਾ ਹੈ ਤੇ ਹਯਾਤੀ ਦੇ ਅਗਲੇ ਟੋਰੇ ਹੁਣ ਆਪ ਹੀ ਟੁਰਨੇ ਪੈਣੇ। ਜੀ ਮਿਹਰਬਾਨੀ। ਬਹੁਤ ਖੂਬ ਜੀ, ਬਹੁਤ ਖੂਬ। ਵਾਹ ਜੀ ਵਾਹ, ਵਾਹ ਜੀ ਵਾਹ, ਬਹੁਤ ਅੱਛਾ, ਬਹੁਤ ਅੱਛਾ, ਬਹੁਤ ਅੱਛਾ, ਬਹੁਤ ਖੂਬ। ਸਾਡੇ ਸਮਾਜ ਦਾ ਇਹ ਮਸਲਾ ਜਿਹੜਾ ਵੇ ਇਹ ਢੇਰ ਸਾਰੀਆਂ ਨਸਲਾਂ ਤੋਂ ਫੈਲਿਆ ਹੋਵੇ, ਢੇਰ ਸਾਰਾ ਪੀੜ੍ਹੀਆਂ ਇਹਦੇ ਚ ਮੁਸ਼ਕਲਾਂ ਚ ਗਈਆਂ ਨੇ ਦੀ, ਔਰ ਤੁਸਾਂ ਬੜਾ ਖੂਬਸੂਰਤ ਉਹ ਸਾਰੀਆਂ ਚੀਜ਼ਾਂ ਇੱਕ ਲੜੀ ਚ ਪਰੋਈਆਂ ਨੇ, ਔਰ ਖਾਸ ਤੌਰ ਤੇ ਤੁਸਾਂ ਜਿਹੜੇ ਅੱਖਰ ਵਰਤੇ ਨੇ ਨਾ ਜੀ ਉਹ ਬੜੇ ਖੂਬਸੂਰਤ ਨੇ। ਯਾਤੀ ਮਾਣੋ ਜੀ। ਮਿਹਰਬਾਨੀ। ਸਮੀਨਾ ਜੀ ਮੈਂ ਕੁਛ अर्ज करा? जी जी जरूर जरूर। मेरा कहानीकार नाल बड़ा पुराना तलक है। असी दोवें कहानी भी 27-28 वरियां तो कट्ठे हाँ। जिन्ना मैं कहानीकार नूं जानना उन्नी मैनूं लगदा है कि ਇੰਨੀ ਤਾਂ ਇਹਨਾਂ ਦੀ ਉਮਰ ਵੀ ਨਹੀਂ ਲੱਗਦੀ। ਇਹ ਸਿਵਲ ਜੱਜ ਨੇ ਜੀ ਇਹਨਾਂ ਉਮਰ ਦੇ ਖਿਲਾਫ ਸਟੇ ਆਪ ਹੀ ਦੇ ਲਿਆ। ਮੇਰਾ ਸਿਰ ਵੇਖੋਗੇ ਤੇ ਫਿਰ ਤੁਹਾਨੂੰ ਪਤਾ ਲੱਗ ਜਾਏਗਾ। ਇਹ ਸ਼ਹਿਜ਼ਾਦ ਦੀ ਪਹਿਲੀ ਕਹਾਣੀ ਹੈ ਜਿਹੜੀ ਇੱਕ ਜ਼ਨਾਨੀ ਦੇ ਰੂਪ ਚ ਲਿਖੀ ਗਈ ਹੈ। ਜਿੰਨੀਆਂ ਕਹਾਣੀਆਂ ਮੈਂ ਸ਼ਹਿਜ਼ਾਦ ਦੀਆਂ ਪੜ੍ਹੀਆਂ ਸੁਣੀਆਂ ਨੇ, ਬਹੁਤ ਸੋਹਣੇ ਅੰਗ ਨਾਲ ਕਹਾਣੀ ਲਿਖੀ ਹੈ। ਤੇ ਇਹ ਜਿਹੜਾ ਕ੍ਰਾਈਸਿਸ ਆਫ ਆਈਡੈਂਟੀਟੀ ਹੈ, ਇਹ ਤੇ ਸਾਡੇ ਪੂਰੇ ਸਮਾਜ ਦਾ ਮਸਲਾ ਹੈ। ਵੰਡ ਮਗਰੋਂ ਬਹੁਤਾ ਹੋ ਗਿਆ। ਅੱਜ ਵੀ ਅਸੀਂ ਆਪਣਾ ਆਪ ਲੱਭ ਰਹੇ ਹਾਂ, ਆਪਣੇ ਵੱਡੇ ਲੱਭ ਰਹੇ ਹਾਂ। ਜੇ ਸਾਨੂੰ ਕਿਤੇ ਮਿਲ ਵੀ ਜਾਣ ਤੇ ਮੰਨਣ ਤੋਂ ਅਨਕਾਰੀ ਹੁੰਨੇ, ਇਹ ਸਾਡੇ ਅੰਦਰ ਦੀ ਕਸ਼ਮਕਸ਼ ਹੈ। ਦੂਜਾ, ਇਹ ਤੇ ਸਾਨੂੰ ਇਰਦ ਗਿਰਦ ਸਾਡੇ ਸਮਾਜ 'ਚ ਹਰ ਪਾਸੇ ਕਹਾਣੀਆਂ ਨਜ਼ਰ ਆਉਂਦੀਆਂ ਨੇ। ਇਹ ਤੇ ਮਤਰੇਈ ਭੈਣ ਸੀ, ਉਹਦੀ ਤੇ ਉਹਨੇ ਮੰਨਣ ਤੋਂ ਇਨਕਾਰੀ ਹੋਣਾ ਸੀ। ਅਲਮੀਆ ਤੇ ਇਹ ਵੈ ਕਿ ਇੱਥੇ ਸਕੀਆਂ ਭੈਣਾਂ ਨੂੰ ਮੰਨਣ ਤੋਂ ਇਨਕਾਰੀ ਨੇ ਲੋਕ, ਤੇ ਇਹ ਅਦਾਲਤਾਂ ਇਸੇ ਤਰ੍ਹਾਂ ਹੀ ਭਖਦੀਆਂ ਨੇ। ਬੜੀ ਗੁੰਨੀ ਹੋਈ, ਬੜੇ ਸੋਹਣੇ ਅੱਖਰਾਂ ਦੀ, ਬੜੀ ਆਲਾ ਕਹਾਣੀ ਬੜੇ ਮੁਨਾਸਬ ਅੰਦਾਜ਼ 'ਚ ਪੇਸ਼ ਵੀ ਕੀਤੀ ਗਈ। ਮੈਂ ਸ਼ਹਿਜ਼ਾਦ ਨੂੰ ਇਸ ਕਹਾਣੀ ਤੇ ਬੜੀ ਵਧਾਈ ਦੇਣਾ ਕਿ ਇਹ ਸ਼ਹਿਜ਼ਾਦ ਦੀਆਂ ਕਹਾਣੀਆਂ ਜਿੱਥੇ ਪੰਜਾਬੀ ਦੀਆਂ ਕਹਾਣੀਆਂ 'ਚ ਇੱਕ ਬਹੁਤ ਸੋਹਣਾ ਇਜ਼ਾਫਾ। ਬੜੀ ਮਿਹਰਬਾਨੀ ਜੀ, ਬਹੁਤ ਸ਼ੁਕਰੀਆ ਸਈਦ। हाँ जी, ਜਸਪਾਲ ਜੀ ਮੈਂ ਗੱਲ ਥੋੜੀ ਜਿਹੀ ਕਰਾਂ। ਕਰੋ ਜੀ, ਕਰੋ ਪਲੀਜ਼। ਆਪਣੇ ਸਈਦ ਅੰਜਮ ਸਾਹਿਬ ਔਰ ਸ਼ਹਿਜ਼ਾਦ ਸਾਹਿਬ ਸਾਡੇ ਆਪਣੇ ਬੇਲੀ ਨੇ, ਤੇ ਇਹਨਾਂ ਨੇ ਸਈਦ ਸਾਹਿਬ ਨੇ ਵੀ ਸਾਡੇ ਸਾਹਮਣੇ ਕਹਾਣੀਆਂ ਲਿਖਣੀਆਂ ਸ਼ੁਰੂ ਕੀਤੀਆਂ। ਇਹ ਜੇ ਕਿਤਾਬ ਨਹੀਂ ਲਿਆਏ ਲੇਕਿਨ ਇਹਨਾਂ ਦੀ ਕਹਾਣੀਆਂ ਛਾਪੀਆਂ ਰਹਿੰਦੀਆਂ ਨੇ। ਤੇ ਸ਼ਹਿਜ਼ਾਦ ਸਾਹਿਬ ਜਿਹੜੇ ਨੇ 2-3 ਸਾਲ ਹੀ ਹੋਏ ਨੇ ਇਹਨਾਂ ਦੀ ਵਾਹ ਬਰੋਲੇ ਕਿਤਾਬ ਵੀ ਮੈਂ ਪੜ੍ਹੀ ਹੈ। ਬੜੇ ਸਹਿਜੇ ਔਰ ਜਿਵੇਂ ਇੱਕ ਲਫ਼ਜ਼ ਹੈਗਾ ਸੰਜਮ, ਜਸਪਾਲ ਜੀ ਲਈ ਮੈਂ ਖਾਸ ਤੌਰ ਤੇ ਬੋਲਿਆ ਕਿਉਂਕਿ ਉਹ ਫਲਸਫੇ ਦੇ ਬੰਦੇ ਨੇ, ਤੇ ਬੜੇ ਸੰਜਮ ਤਰੀਕੇ ਦੇ ਨਾਲ ਹੈ ਜਿਹੜਾ
ਇਹ ਆਪਣੀ ਇਹਨਾਂ ਦੀ ਜਿਹੜੀ ਨਾ ਉਸਾਰੀ ਕਰ ਰਹੇ ਨੇ। ਵਾਗਰੋਲੇ ਦੀਆਂ ਕੁਝ ਕਹਾਣੀਆਂ ਜਿਹੜੀਆਂ ਸੀ ਉਹ ਤੇ ਬੜੀਆਂ ਸ਼ਾਨਦਾਰ ਸਨ, ਲੇਕਿਨ ਕੁਝ ਕਹਾਣੀਆਂ ਕਾਫੀ ਉਹਦੇ ਵਿੱਚ ਜਿਹੜੀਆਂ ਸੀ ਉਹ ਮਨ ਲੱਗਾ ਸੀ ਕਿ ਅਜੇ ਪੱਕਾ ਇਹਨਾਂ ਨੂੰ ਕਰਨ ਦੀ ਲੋੜ ਹੈ। ਲੇਕਿਨ ਇਹ ਜਿਹੜੀ ਕਹਾਣੀ ਪੜ੍ਹੀ ਹੈ ਇਹ ਤੇ ਮੇਰੇ ਖਿਆਲ ਸ਼ਹਿਜ਼ਾਦ ਸਾਹਿਬ ਨਵੀਂ ਕਹਾਣੀ ਹੈ ਮੇਰੇ ਖਿਆਲ ਦਾ ਜੀ ਨਵੀਂ ਕਹਾਣੀ ਹੈ ਹਾਂ, ਤੇ ਇਹ ਬਿਲਕੁਲ ਤਾਜ਼ਾ ਕਹਾਣੀ ਪੜ੍ਹੀ ਹੈ। ਉਹਦੇ ਚ ਵਾਕਈ ਨਜ਼ਰ ਆ ਰਿਹਾ ਕਿ ਇਹ ਬੜਾ ਇੱਕ ਜਿਹੜਾ ਹੈ ਕਾਮਯਾਬ ਕਹਾਣੀਕਾਰ ਬਣਨ ਵੱਲ ਜਾ ਰਹੇ ਨੇ। ਮੈਨੂੰ ਇੱਕ ਯਾਦ ਆਉਂਦਾ ਉਹਦੀ ਪੁਰਾਣੀ ਕਹਾਣੀ ਦੇ ਵਿੱਚ ਹੈ ਹੈਮਿੰਗਵੇ ਦੀ, ਉਹਦੇ ਚ ਜਿਹੜਾ ਹੀਰੋ ਹੈਗਾ ਉਹ ਬੜਾ ਡਿਪਰੈਸ ਹੁੰਦਾ ਹੈ ਔਰ ਮੇਰੇ ਖਿਆਲ ਪੈਰਿਸ ਦੀ ਸੜਕ ਤੇ ਰਾਤ ਨੂੰ ਜਾ ਰਿਹਾ ਹੁੰਦਾ ਤੇ ਪੁਲਿਸ ਉਹਨੂੰ ਰੋਕ ਲੈਂਦੀ ਤੇ ਪੁਲਿਸ ਉਹਨੂੰ ਰੋਕ ਕੇ ਉਹਨੂੰ ਕਹਿੰਦੀ ਹੈ ਡਾਕੂਮੈਂਟ। ਉਹ ਕਹਿੰਦਾ ਇਹ ਬੜਾ ਐਗਜ਼ਿਸਟੈਂਸ਼ੀਅਲ ਜਿਹਾ ਕਰੈਕਟਰ ਹੈ, ਵਜੂਦੀ ਜਿਹਾ। ਉਹ ਕਹਿੰਦਾ ਕਿ ਸਾਡੀ ਪਹਿਚਾਣ ਸਾਡਾ ਸ਼ਨਾਖਤੀ ਕਾਰਡ ਹੈ, ਹੋਰ ਇਸ ਤੋਂ ਇਲਾਵਾ ਕੋਈ ਸਾਡੀ ਪਹਿਚਾਣ ਨਹੀਂ ਹੈਗੀ। ਇਹਦੇ ਵਿੱਚ ਵੀ ਜਿਹੜਾ ਕਰੈਕਟਰ ਹੈ ਕੁੜੀ ਦਾ, ਉਹ ਜਦੋਂ ਮਾਂ ਜਾਂਦੀ ਆਪਣੀ ਵਿਰਾਸਤ ਲੈਣ, ਉਹ ਕਹਿੰਦਾ ਸ਼ਨਾਖਤੀ ਕਾਰਡ ਲਿਆਓ, ਨਿਕਾਹਨਾਮਾ ਲਿਆਓ, ਬੱਚੀ ਦੇ ਪੈਦਾਇਸ਼ ਦਾ ਸਰਟੀਫਿਕੇਟ ਲਿਆਓ। ਇਹ ਚੀਜ਼ਾਂ ਤੁਸੀਂ ਲਿਆਂਦੇ ਹੋ ਤੇ ਤੁਸੀਂ ਹੈਗੇ ਹੋ, ਤੇ ਇਹ ਚੀਜ਼ਾਂ ਅਗਰ ਨਹੀਂ ਨੇ ਤੁਹਾਡੇ ਕੋਲ ਕਾਗਜ਼ ਤੇ ਫਿਰ ਤੁਸੀਂ ਨਹੀਂ ਹੈਗੇ। ਤੇ ਇਹ ਵੰਡ ਦੀ ਵੀ ਗੱਲ ਹੋਈ ਹੈ। ਕਾਗਜ਼ ਮੈਨੂੰ ਲੱਗਦਾ ਹੈ ਕਿ ਸਾਨੂੰ ਅੰਗਰੇਜ਼ਾਂ ਨੇ ਸਾਡੇ ਹੱਥ 'ਚ ਫੜਾਇਆ, ਉਸ ਤੋਂ ਪਹਿਲੇ ਇਹ ਕਾਗਜ਼ ਨਹੀਂ ਹੁੰਦੇ ਸਨ ਔਰ ਐਸੇ ਫੜਾਏ ਨੇ, ਐਸੇ ਖਾਤੇ ਬਣਾਏ ਨੇ ਜਿਹੜੇ ਨੇ ਉਹ ਸਾਰੇ ਜਿਹੜੇ ਨੇ ਉਹਦੇ ਬਗੈਰ ਉਹਦੀ ਪਹਿਚਾਣ ਹੀ ਨਹੀਂ। ਉਹ ਬੀਬੀ ਜਿਹੜੀ ਹੈ ਛੋਟੀ ਕੁੜੀ, ਜਦੋਂ ਉਹ ਅਦਾਲਤ ਉਹਨੂੰ ਐਕਸੈਪਟ ਕਰ ਲੈਂਦੀ ਹੈ ਤਾਂ ਉਹਨੂੰ ਲੱਗਦੀ ਹਾਂ ਹੁਣ ਮੇਰਾ ਕੋਈ ਪਿਓ ਵੀ ਹੈਗਾ, ਹੁਣ ਕੋਈ ਮੇਰੀ ਮਾਂ ਵੀ ਹੈਗੀ ਹੈ, ਹੁਣ ਮੈਂ ਇਹ ਵੀ ਹੈਗੀ ਆ, ਹੁਣ ਮੈਂ ਉਹ ਵੀ। ਮੈਂ ਸਮਝਣਾ ਕਿਉਂਕਿ ਜੱਜ ਸਾਹਿਬ ਨੇ ਬੜੀ ਸੋਹਣੇ ਤਰੀਕੇ ਨਾਲ ਉਹ ਜਿਹੜਾ ਕਾਨੂੰਨ ਹੈਗਾ ਉਹਦਾ ਇੰਨੀ ਮੈਂ ਸਮਝਦਾ ਬਿਹਤਰੀਨ ਤਰੀਕੇ ਨਾਲ ਉਹਦੇ ਤੇ ਇੱਕ ਜਿਹੜਾ ਨਾ ਇੱਕ ਸਟਾਇਰ ਵੀ ਕੀਤਾ ਹੈ, ਬੜੀ ਸ਼ਦੀਦ ਕਿਸਮ ਦੀ ਤਨਕੀਦ ਵੀ ਹੈ ਉਹਦੇ ਤੇ, ਉਹਨਾਂ ਦਾ ਮਜ਼ਾਕ ਵੀ ਉਡਾਇਆ ਕਿ ਇਹ ਕੀ ਤੁਸੀਂ ਮਾਹੌਲ ਬਣਾਇਆ ਹੈ, ਇਹ ਜਿਹੜੇ ਕਾਗਜ਼ ਤੁਸੀਂ ਬਣਾਉਂਦੇ ਹੋ ਉਹਦੇ ਬਗੈਰ ਬੰਦਾ ਨਹੀਂ ਹੋ ਸਕਦਾ। ਬਹੁਤ ਸੋਹਣੀ ਕਹਾਣੀ ਹੈ, ਬੜੇ ਸੋਹਣੇ ਤਰ੍ਹਾਂ ਲਿਖੀ ਹੈ, ਅੱਖਰ ਵੀ ਬੜੇ ਸੋਹਣੇ ਲਿਆਏ ਨੇ ਔਰ ਵਿੱਚ ਵੀ ਜਿਹੜਾ ਇਹਨਾਂ ਨੇ ਕੋਈ ਮਿਸਾਲਾਂ ਦਿੱਤੀਆਂ ਨੇ, ਜਿਵੇਂ ਸਿਮਲੀਜ਼ ਜਾਂ ਬਣਾਈਆਂ ਨੇ, ਇੱਕ ਅੱਧਾ ਕੋਈ ਮੈਟਾਫਰ ਲੈ ਕੇ ਆਏ ਨੇ, ਉਹ ਵੀ ਬਹੁਤ ਸੋਹਣਾ। ਤੇ ਮੈਂ ਇਹਨਾਂ ਨੂੰ ਮੁਬਾਰਕਬਾਦ ਦੇਣਾ ਸ਼ਹਿਜ਼ਾਦ ਸਾਹਿਬ ਨੂੰ ਕਿ ਦੋਰੇ ਕਲਮ ਹੋਰ ਜ਼ਿਆਦਾ ਤੇ ਲਿਖਦੇ ਰਹੋ ਤੇ ਅਗਲੀ ਕਿਤਾਬ ਲਿਆਵੋ। ਜੀ ਮੁਹੱਬਤਾਂ ਨੇ ਤੁਹਾਡੀਆਂ, ਬਹੁਤ ਸ਼ੁਕਰੀਆ ਸਰ। ਬਿਲਕੁਲ ਜੀ, ਉਹਦੇ ਚ ਸ਼ਹਿਜ਼ਾਦ ਸਾਹਿਬ ਤੁਹਾਡੀ ਕਹਾਣੀ ਚ ਜੱਜੀ ਨਜ਼ਰ ਆ ਰਹੀ ਹੈ। ਮੈਂ ਤੇ ਉਸ ਕਹਾਣੀ ਨੂੰ ਟ੍ਰਾਂਸਫਾਰਮ ਕਰਨ ਦੀ ਕੋਸ਼ਿਸ਼ ਕੀਤੀ ਹੈ ਕਿ ਔਰਤ ਅਲਟੀਮੇਟਲੀ ਉਹ ਕਮਜ਼ੋਰ ਹੀ ਨਾ ਰਵੇ, ਉਹ ਲੜਨ ਦੇ। ਹਾਂ ਤਮੀਨਾ ਜੀ ਤੇ ਜ਼ੁਬੈਰ ਜੀ ਇਹਦੇ ਚ ਵਕਾਲਤ ਵੀ ਵੇਖੋ, ਇਹ ਕੱਲੀ ਜੱਜੀ ਨਹੀਂ 7 ਸਾਲ ਪੁਰਾਣੀ ਕੇਸ ਹਾਂਜੀ ਤ੍ਰਿਪਤਾ ਜੀ ਗੱਲ ਕਰੋ ਤੁਸੀਂ। ਹਾਂਜੀ ਮੈਂ ਕਹਾਣੀ ਸੁਣੀ। ਸਭ ਤੋਂ ਪਹਿਲਾਂ ਤਾਂ ਬਹੁਤ ਮੁਬਾਰਕਬਾਦ ਦੇਣਾ ਚਾਹੁੰਦੀ ਹਾਂ। ਕਹਾਣੀ ਦੀ ਗੱਲ ਸਾਰੇ ਦੋਸਤਾਂ ਨੇ ਬਹੁਤ ਅੱਛੇ ਨਾਲ ਕੀਤੀ। ਕਹਾਣੀ ਮੈਂ ਐਕਚੁਅਲੀ ਪਹਿਲਾਂ ਪੜ੍ਹ ਵੀ ਲਈ ਸੀ, ਉਹਦਾ ਮੈਨੂੰ ਬਹੁਤ ਫਾਇਦਾ ਹੋਇਆ। ਕਈ ਵਾਰੀ ਸੁਣਨ 'ਚ ਮੇਰਾ ਕਨੈਕਸ਼ਨ ਟੁੱਟ ਗਿਆ ਸੀ, ਮੈਂ ਦੁਬਾਰਾ ਤੋਂ ਜੁੜੀ ਹਾਂ, ਪਰ ਮੈਂ ਕਹਾਣੀ ਪਹਿਲਾਂ ਪੜ੍ਹ ਚੁੱਕੀ ਹੋਈ ਸੀਗੀ ਜਦੋਂ ਤੁਸੀਂ ਪੋਸਟ ਕੀਤੀ ਸੀਗੀ। ਬਹੁਤ ਖੂਬਸੂਰਤ ਕਹਾਣੀ ਲੱਗੀ। ਔਰ ਸਭ ਤੋਂ ਜ਼ਿਆਦਾ ਵਧੀਆ ਜਿਹੜੀ ਇਸ ਕਹਾਣੀ ਦੀ ਮੈਨੂੰ ਗੱਲ ਲੱਗੀ ਹੈ ਕਿ ਕੋਈ ਵੀ ਕਹਾਣੀ, ਮੇਰਾ ਇਹ ਪਰਸਨਲ ਨਿੱਜੀ ਤਜਰਬਾ ਹੈ ਕਿ ਜਦੋਂ ਮੈਂ ਕਹਾਣੀ ਪੜ੍ਹਨੀ ਸ਼ੁਰੂ ਕਰਦੀ ਹਾਂ ਤੇ ਉਹਦੀ ਜਿਹੜੀ ਪਹਿਲੀ ਸਤਰ ਹੀ ਹੁੰਦੀ ਆ, ਉਹ ਮੈਨੂੰ ਆਪਣੇ ਨਾਲ ਅਗਰ ਜੋੜ ਕੇ ਅੱਗੇ ਤੱਕ ਲਿਜਾਣ 'ਚ ਕਾਮਯਾਬ ਹੋ ਜਾਂਦੀ ਹੈ ਤੇ ਮੈਂ ਸਮਝਦੀ ਹਾਂ ਕਿ ਇਹ ਕਹਾਣੀ ਐਂਡ ਤੱਕ ਜਾਏਗੀ। ਤੇ ਸਟਾਰਟ ਵਾਲੀ ਲਾਈਨ ਜਿਹੜੀ ਹੈਗੀ ਆ ਕਹਾਣੀ ਦੀ, ਉੱਥੋਂ ਹੀ ਮੈਂ ਕਹਾਣੀ ਨਾਲ ਜੁੜ ਗਈ ਤੇ ਰਵਾਨਗੀ ਇੰਨੀ ਜ਼ਿਆਦਾ ਆ ਕਹਾਣੀ ਦੇ ਵਿੱਚ ਕਿ ਤੁਸੀਂ ਇੱਕ ਸੈਕਿੰਡ ਲਈ ਵੀ ਇੱਧਰ ਉੱਧਰ ਆਪਣਾ ਧਿਆਨ ਨਹੀਂ ਕਰ ਸਕਦੇ। ਬਹੁਤ ਖੂਬਸੂਰਤ ਕਹਾਣੀ ਹੈ, ਔਰਤ ਦੇ ਸੰਘਰਸ਼ ਦੀ ਕਹਾਣੀ ਹੈ। ਬਾਕੀ ਚੀਜ਼ਾਂ ਨਾਲ ਉਹਦੇ ਆਈਆਂ ਆ, ਜੱਜ ਜਾਂ ਜੋ ਸਾਡਾ ਸਿਸਟਮ ਹੈ ਉਹਨੂੰ ਬਹੁਤ ਹੀ ਅੱਛੇ ਤਰੀਕੇ ਨਾਲ, ਬਹੁਤ ਮਹੀਨ ਤਰੀਕੇ ਨਾਲ ਪੇਸ਼ ਕੀਤਾ ਗਿਆ ਇਸ ਕਹਾਣੀ ਦੇ ਵਿੱਚ। ਨਾ ਤੂੰ ਮਰੀਮ ਹੈ ਤੇ ਨਾ ਹੀ ਮੈਂ ਈਸਾ ਆ,
ਮੈਨੂੰ ਇਹ ਜਿਹੜਾ ਫਿਕਰਾ ਆ ਇਸ ਕਹਾਣੀ ਦੇ ਵਿੱਚ ਉਹ ਸਭ ਤੋਂ ਸਸ਼ਕਤ ਲੱਗਾ। ਸਕੀਨਾ ਦੀ ਧੀ ਨੇ ਜਿਹੜਾ ਇਹ ਫਿਕਰਾ ਇਸਤੇਮਾਲ ਕਰਕੇ ਆਪਣੀ ਮਾਂ ਨੂੰ ਕਿਹਾ ਆ ਕਿ ਨਹੀਂ, ਇਹ ਸੰਘਰਸ਼ ਹੈ, ਇਹ ਫਿਕਰਾ ਹੀ ਉਹਨੂੰ ਉਸ ਸੰਘਰਸ਼ ਦੇ ਰਾਹ ਤੇ ਰਹਿ ਤੁਰਦਾ ਆ ਤੇ ਉਹ ਸਫਲ ਹੁੰਦੀ ਹੈ। ਤੇ ਇਹੀ ਔਰਤ ਦੀ ਜਿਹੜੀ ਤਰਾਸਦੀ, ਜਿਹੜੀ ਸਾਡੇ ਸਮਾਜ ਦੀ ਔਰਤ ਦੀ ਤਰਾਸਦੀ ਹੈ, ਇਹ ਇਸ ਤਰ੍ਹਾਂ ਦਾ ਜਿਹੜਾ ਪੋਜ਼ਿਟਿਵਿਟੀ ਹੈਗੀ ਹੈ ਉਹ ਉਹਨੂੰ ਸੰਘਰਸ਼ ਦੇ ਰਾਹ ਤੇ ਤੋਰ ਕੇ ਆਪਣੇ ਹੱਕਾਂ ਦੇ ਪ੍ਰਤੀ ਉਹਨੂੰ ਜਾਗਰੂਕ ਕਰ ਰਹੀ ਹੈ ਕਹਾਣੀ। ਵੀ ਇਹ ਨਹੀਂ ਹੈ ਕਿ ਜੇ ਉਹਦੇ ਕੋਲ ਬਾਪ ਦਾ ਨਾਮ ਨਹੀਂ ਹੈ ਜਾਂ ਕੁਛ ਨਹੀਂ ਹੈ ਤੇ ਉਹ ਸੰਘਰਸ਼ ਕਰਦੀ ਹੈ ਤੇ ਉਹ ਕਾਮਯਾਬੀ ਹੁੰਦੀ ਹੈ। ਤੇ ਬਹੁਤ ਖੂਬਸੂਰਤ ਕਹਾਣੀ ਲਈ ਬਹੁਤ ਬਹੁਤ ਮੁਬਾਰਕਾਂ। ਇੱਕ ਦੋ ਚੀਜ਼ਾਂ ਜਿਹੜੀਆਂ ਆ ਉਹ ਮੈਨੂੰ ਸ਼ਾਇਦ ਮੈਨੂੰ ਸਮਝ ਨਹੀਂ ਲੱਗੀਆਂ। ਉਹਦੇ ਵਿੱਚ ਇੱਕ ਸਤਰ ਸੀਗੀ, ਮਸਲੀਆਂ ਦੇ ਬਾਲਾਂ ਨੂੰ ਸੁੰਡੀ ਭਾਨ ਗਿਆ ਸੀਗਾ। ਮੈਨੂੰ ਇਸ ਸਤਰ ਦਾ ਮਤਲਬ ਨਹੀਂ ਸਮਝ ਲੱਗਾ। ਇਹ ਸੁਣਤੀ ਇਹ ਮੁਸਲਮਾਨਾਂ ਦੇ ਰਿਲੇਟਡ ਇਹ ਹੈ ਕਿ ਉਹ ਛੋਟੇ ਬੱਚਿਆਂ ਨੂੰ ਸੁਣਦੀ ਬਾਣ ਦਾ ਇੱਕ ਪ੍ਰੋਸੀਜਰ ਹੈ। ਸਰਕਮਸੀਅਮ ਜਿਹੜੇ ਖਤਨੇ ਜਿਨ੍ਹਾਂ ਨੂੰ ਅਸੀਂ ਕਹਿੰਦੇ ਆ, ਓਕੇ ਮੁਸਲਮਾਨੀ ਜਿਨ੍ਹਾਂ ਨੂੰ ਕਹਿੰਦੇ, ਆਈ ਗॉट ਇਟ, ਬਿਲਕੁਲ ਮੈਂ ਹੁਣ ਸਮਝ ਗਈ ਹਾਂ। ਪਿੰਡਾਂ 'ਚ ਨਾਈ ਕਰਦੇ ਨੇ। ਜੀ ਮੈਂ ਸਮਝ ਗਈ। ਤੇ ਇੱਕ ਮੈਨੂੰ ਨਵਾਂ ਲਫ਼ਜ਼ ਸੁਣਨ ਨੂੰ ਮਿਲਿਆ ਹੈ ਕਿ ਜਦੋਂ ਉਹ ਸਕੀਨਾ ਸੋਚਦੀ ਹੈ ਕਿ ਮੈਨੂੰ ਵੀ ਜੇ ਮੈਂ ਕੰਮ ਨਾ ਕਰਾਂ ਤੇ ਮੇਰੇ ਪਿੰਡੇ ਵਿੱਚ ਸੌੜ ਫਿਰਦੀ ਰਹਿੰਦੀ ਹੈ। ਸੌੜ ਮਤਲਬ ਮੇਰੇ ਲਈ ਨਵਾਂ ਲਫ਼ਜ਼ ਹੈ, ਇਹ ਵੀ ਮੈਨੂੰ ਜ਼ਰੂਰ ਦੱਸਿਆ ਜਾਏ ਕਿ ਇਹਦਾ ਕੀ ਅਰਥ ਹੈ। ਉਹ ਮਤਲਬ ਇੱਕ ਵਰਕਿੰਗ ਜਿਹੜੀ ਵੂਮਨ ਹੈ, ਅਗਰ ਉਹਨੂੰ ਕੰਮ ਨਾ ਮਿਲੇ ਤੇ ਉਹਦੀ ਬਾਡੀ ਜਿਹੜੀ ਉਹ ਅਨਫੀਲ, ਉਹਦੀ ਫੀਲਿੰਗ ਇਸ ਤਰ੍ਹਾਂ ਦੀ ਹੁੰਦੀਆਂ ਨੇ ਕਿ ਉਹ ਇਹ ਸਮਝੇ ਕਿ ਮੈਂ ਈਜ਼ੀ ਨਹੀਂ ਹੈ, ਮੈਨੂੰ ਕੋਈ ਕੰਮ ਚਾਹੀਦਾ, ਮੈਂ ਕੋਈ ਕੰਮ ਕਰਾਂ। ਸੌੜ ਦਾ ਜਿਹੜਾ ਮਤਲਬ ਹੈ ਨਾ ਨੈਰੋਨੈਸ। ਸੌੜ, ਹਾਂ ਸੌੜਾ ਜਾਂ ਆਪਾਂ ਕਹਿੰਦੇ ਆ ਚੌੜਾ, ਤੇ ਸੌੜਾ ਉਹਦਾ ਆਪੋਜ਼ਿਟ ਹੋ ਗਿਆ ਤੰਗ। ਤੰਗੀ ਮਤਲਬ ਕਿ ਸਰੀਰ ਉਹਦਾ ਤੰਗੀ ਮਹਿਸੂਸ ਕਰਦਾ ਹੈ ਕਿ ਜੇ ਉਹ ਕੰਮ ਨਾ ਕਰੇ। ਅਨਈਜ਼ੀਨੈਸ ਦੇ ਮਾਨੇ ਅਨਈਜ਼ੀਨੈਸ। ਜੀ ਬਹੁਤ ਖੂਬਸੂਰਤ ਸ਼ਬਦ ਲੱਗਾ ਮੈਨੂੰ ਨਾ, ਨੈਰੋ ਮਾਈਂਡਡ। ਯਾਰ ਤੇਰੀ ਸੋਚ ਤੇਰੀ ਸੋਚ ਬੜੀ ਜੀ ਤਕਣੀ ਬੜੀ। ਬਹੁਤ ਖੂਬਸੂਰਤ ਕਹਾਣੀ ਲਈ ਬਹੁਤ ਬਹੁਤ ਮੁਬਾਰਕਾਂ। ਬਹੁਤ ਸੁੰਦਰ ਕਹਾਣੀ, ਬਹੁਤ ਅੱਛੀ ਲੱਗੀ ਮਿਹਰਬਾਨੀ ਤੁਹਾਡੀ। ਬਹੁਤ ਸੋਹਣੀ ਕਹਾਣੀ ਤੁਸੀਂ ਲਿਖੀ ਆ, ਉਹ ਬਹੁਤ ਵਧੀਆ ਰਚਾਈ। ਸ਼ਹਿਜ਼ਾਦ ਸਾਹਿਬ, ਇੱਕ ਹੋਰ ਗੱਲ ਜਿਹੜੀ ਤੁਸੀਂ ਛੋਟੀ ਜਿਹੀ ਕਹਾਣੀ ਦੇ ਵਿੱਚ ਮਾਸ਼ਰੇ ਦੇ ਸਾਰੇ ਮਸਲੇ, ਬਹੁਤ ਜ਼ਿਆਦਾ ਮਸਲੇ ਤੁਸੀਂ ਜਿੱਕੂਆਂ ਜ਼ਾਤ ਪਾਤ ਦਾ ਮਸਲਾ ਉਹ ਵੀ ਤੁਸੀਂ ਉਠਾਇਆ। अच्छा, दूसरी बात ये मैं पूछ रही थी कि तुमने अमेज़न का कर दिया अपना। ਹੋਰ ਇੱਕ ਮਸਲਾ ਜਿਹੜਾ ਤੁਸੀਂ ਉਠਾਇਆ ਨਾ ਕਿ ਮਰਦਸ਼ਾਹੀ ਦੇ ਨਿਜ਼ਾਮ ਦੇ ਵਿੱਚ ਉਹ ਜਿਹੜੀ ਚੌਧਰਾਣੀ ਹੈ ਉਹ ਵੀ ਮਰਦਸ਼ਾਹੀ ਦੀ ਪੂਰੀ ਉਹ ਡਿਫੈਂਡਰ ਬਣੀ ਹੋਈ ਹੈ। ਉਹ ਕਹਿੰਦੇ ਨਾ ਉਹ ਜਿਹੜੀਆਂ ਫੈਮਿਨਿਸਟ ਉਹਨਾਂ ਦਾ ਐਨਾਲਿਸਿਸ ਹੈ ਕਿ ਜਿਹੜੀਆਂ ਔਰਤਾਂ ਵੀ ਉਹ ਸਟੈਂਡ ਇਨ ਫॉर ਮੈਨ ਜਿਹੜੀਆਂ ਬਣ ਜਾਂਦੀਆਂ ਮਰਦਸ਼ਾਹੀ ਦੇ ਪੂਰੇ ਉਸ ਤਾਣੇ ਬੀਣੇ ਚ, ਉਹ ਵੀ ਜਿਹੜੀ ਵੱਡੀ ਚੌਧਰਾਣੀ ਆ ਉਹਦਾ ਤੁਸੀਂ ਜਿਹੜਾ ਪੂਰਾ ਉਹਦਾ ਐਟੀਟਿਊਡ ਹੈ, ਉਹਦਾ ਜਿਹੜਾ ਪੂਰਾ ਜਿਹੜਾ ਵੇ ਆਫ ਬੀਇੰਗ ਹੈ, ਉਹ ਬਹੁਤ ਵਧੀਆ ਤੌਰ ਤੇ ਤੁਸੀਂ ਪੇਸ਼ ਕੀਤਾ। ਉਹ ਕਿਸ ਤਰ੍ਹਾਂ ਇਹ ਸਕੀਨਾ ਨਾਲ ਪੇਸ਼ ਆਉਂਦੀ ਹੈ। ਤੇ ਬਹੁਤ ਜ਼ੁਬੈਰ ਸਾਹਿਬ ਨੇ ਜਿਹੜੀ ਗੱਲ ਕਹੀ ਛੋਟੇ ਕਹਾਣੀ ਪੜ੍ਹਨ ਦੇ ਬਾਰੇ ਵੀ, ਉਹ ਬਿਲਕੁਲ ਸਹੀ ਹੈ ਕਿ ਉਹ ਪੜ੍ਹਦੇ ਤੁਸੀਂ ਉੱਥੇ ਆਉਨੇ ਤੇ ਉਹ ਮੈਨੂੰ ਗੱਲ ਯਾਦ ਆਉਂਦੀ ਹੈ ਕਿ ਸਹਿਜ ਪੱਕੇ ਤੋਂ ਮਿੱਠਾ ਹੋਏ। ਤੇ ਇਹ ਤੁਹਾਡੀ ਕਹਾਣੀ ਦੀ ਸ਼ੁਕਰੀਆ, ਬਹੁਤ ਮਿਹਰਬਾਨੀ, ਬਹੁਤ ਮਿਹਰਬਾਨੀ ਸਰ। ਥੋੜੇ ਲਫ਼ਜ਼ਾਂ 'ਚ ਬਹੁਤ ਸਾਰਾ ਕੁਝ ਕਹਿ ਦੇਣਾ। ਇਹ ਖੂਬਸੂਰਤ ਕਹਾਣੀ ਦੀ ਇੱਕ ਨਿਸ਼ਾਨੀ ਹੁੰਦੀ ਹੈ ਕਿ ਸ਼ਬਦ ਘੱਟ ਇਸਤੇਮਾਲ ਕਰਨਾ ਮਿਨੀਮਮ, ਤੇ ਗੱਲਾਂ ਬਹੁਤ ਜ਼ਿਆਦਾ ਕਰ ਦੇਣੀਆਂ। ਬਹੁਤ ਜ਼ਿਆਦਾ ਚੀਜ਼ਾਂ ਜਿਹੜੀਆਂ ਇਸ ਕਹਾਣੀ ਦੇ ਵਿੱਚ ਸ਼ਾਮਿਲ ਹੋਈਆਂ ਆ, ਬਹੁਤ ਥੋੜੇ ਸ਼ਬਦਾਂ ਦੇ ਵਿੱਚ ਜ਼ਿਆਦਾ ਗੱਲਾਂ, ਜ਼ਿਆਦਾ ਵੱਡੀਆਂ ਗੱਲਾਂ, ਜ਼ਿਆਦਾ ਵੱਡੇ ਮਸਲੇ ਲੈ ਕੇ ਆਉਣਾ। ਇਹ ਆਪਣੇ ਆਪ 'ਚ ਇੱਕ ਖੂਬਸੂਰਤੀ ਹੁੰਦੀ ਹੈ। ਐਸਥੈਟਿਕਲੀ ਵੀ ਬਹੁਤ ਜ਼ਿਆਦਾ ਸੁੰਦਰ ਚੀਜ਼ ਲੱਗਦੀ ਹੈ ਇਹ। ਸੋ ਬਹੁਤ 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 ਮੁਬਾਰਕ ਜੀ। ਮਿਹਰਬਾਨੀ, ਬਹੁਤ ਮੈਂ ਇੱਕ ਗੱਲ ਕਰਨੀ ਚਾਹੁੰਦਾ ਕਿ ਜਦੋਂ ਕਹਾਣੀ ਖਤਮ ਹੁੰਦੀ ਹੈ, ਐਕਚੁਅਲ ਕਹਾਣੀ ਖਤਮ ਨਹੀਂ ਹੁੰਦੀ, ਪਾਠਕ ਦੇ ਮਨ ਦੇ ਵਿੱਚ ਅੱਗੇ ਤੁਰ ਪੈਂਦੀ ਹੈ। ਮੈਨੂੰ ਲੱਗਦਾ ਕਿ ਜਿਹੜੀ ਕਹਾਣੀ ਪਾਠਕ ਦੇ ਮਨ 'ਚ ਅੱਗੇ ਤੁਰ ਪੈਂਦੀ ਹੈ ਉਹ ਕਹਾਣੀ ਕਾਮਯਾਬ ਕਹਾਣੀ ਹੁੰਦੀ ਹੈ। ਉਹਦਾ ਪਾਤਰ ਉਹਨੂੰ ਅੱਗੇ ਟਰੈਵਲ ਕਰਦਾ। ਇੱਕ ਲਿਸਨਰ ਦੇ ਮਨ ਦੇ ਵਿੱਚ, ਇੱਕ ਰੀਡਰ ਦੇ ਮਨ ਦੇ ਵਿੱਚ ਕਹਾਣੀ ਦਾ ਇੱਕ ਹੋਰ ਫੈਲਾਅ ਸ਼ੁਰੂ ਹੋ ਜਾਂਦਾ। ਇਹੀ ਮੈਨੂੰ ਲੱਗਦਾ ਇਹਦੀ ਖੂਬਸੂਰਤੀ ਹੈ। ਕਹਾਣੀ ਦੇ ਪਲਾਟ ਤੋਂ ਬਾਅਦ ਇੱਕ ਪਾਠਕ ਦੇ ਮਨ ਵਿੱਚ, ਇੱਕ ਰੀਡਰ ਦੇ ਮਨ ਵਿੱਚ ਕਹਾਣੀ ਅੱਗੇ ਟਰੈਵਲ ਕਰ ਰਹੀ ਹੈ। ਉਹ ਆਪਣੇ ਐਂਗਲ ਤੋਂ ਆਪੇ ਅੱਗੇ ਕਹਾਣੀ ਨੂੰ ਅੱਗੇ ਲੈ ਕੇ ਜਾ ਰਿਹਾ।
ਮੈਨੂੰ ਬਹੁਤ ਪਹਿਲਾਂ ਦਾ ਇੱਕ ਸ਼ੇਰ ਯਾਦ ਆ ਰਿਹਾ ਆਪਣਾ ਹੀ ਕਿ ਕਹਾਣੀਕਾਰ ਤੋਂ ਕੋਈ ਕਹਾਣੀ ਰੋਕ ਨਹੀਂ ਹੁੰਦੀ, ਕਹਾਣੀਕਾਰ ਤੋਂ ਕੋਈ ਕਹਾਣੀ ਰੋਕ ਨਹੀਂ ਹੁੰਦੀ, ਕਹਾਣੀ ਦਾ ਕੋਈ ਸਾਜਿੰਦ ਪਾਤਰ ਨਾਲ ਤੁਰਦਾ ਹੈ। ਕਿ ਮੈਨੂੰ ਲੱਗਦਾ ਕਿ ਉਹ ਪਾਤਰ ਅੱਗੇ ਟਰੈਵਲ ਕਰ ਰਿਹਾ ਹੁੰਦਾ, ਉਹ ਕਹਾਣੀ ਨੂੰ ਅੱਗੇ ਖੂਬਸੂਰਤੀ ਨਾਲ ਅੱਗੇ ਲੈ ਕੇ ਜਾਂਦਾ, ਉਹ ਰੀਡਰ ਲੈ ਕੇ ਜਾ ਰਿਹਾ ਹੁੰਦਾ, ਕਹਾਣੀਕਾਰ ਪਿੱਛੇ ਰਹਿ ਜਾਂਦਾ। ਜਿਹੜੀ ਕਹਾਣੀ ਦਾ ਰੀਡਰ ਜਿਹੜਾ ਪਾਠਕ ਅੱਗੇ ਲੈ ਜਾਂਦਾ, ਕਹਾਣੀ ਕਾਮਯਾਬ ਗਿਣੀ ਜਾਂਦੀ ਹੈ। ਮੈਨੂੰ ਇਸ ਤਰ੍ਹਾਂ ਮਹਿਸੂਸ ਹੋ ਰਿਹਾ। ਬਹੁਤ ਬਹੁਤ ਮੁਬਾਰਕ। ਗੁਲਾਟੀ ਸਾਹਿਬ ਨੇ ਕਹਾਣੀ ਨੂੰ ਕਵਿਤਾ में ही बना ਦਿੱਤਾ ਬਹੁਤ ਖੂਬਸੂਰਤੀ ਨਾਲ। ਉਹਨਾਂ ਨੇ ਕਹਾਣੀ ਨੂੰ ਕਵਿਤਾ ਵਾਂਗ ਸਮਝ ਰਹੇ। ਬਹੁਤ ਸੋਹਣੀ ਗੱਲ ਕੀਤੀ ਹੈ, ਬਹੁਤ ਸੋਹਣੀ ਗੱਲ ਕੀਤੀ। ਬਿਲਕੁਲ ਬਹੁਤ ਖੂਬਸੂਰਤ ਗੱਲ ਕੀਤੀ ਹੈ ਗੁਲਾਟੀ ਸਾਹਿਬ ਨੇ। ਇਹ ਫਿਰ ਕਵੀਆਂ ਦੀ ਖਾਸੀਅਤ ਹੁੰਦੀ ਹੈ ਨਾ। ਬਿਲਕੁਲ ਬਿਲਕੁਲ ਜੀ ਬਿਲकुल। ਜਸਪਾਲ ਜੀ ਇੱਕ ਛੋਟੀ ਜਿਹੀ ਗੱਲ ਮੈਂ ਵੀ ਕਰ ਲਾਂ। ਜੀ ਜੀ ਜ਼ਰੂਰ। ਜੀ ਜੀ ਉਹ ਮੈਂ ਅਸਲ 'ਚ ਗੱਲ ਕਰਨੀ ਤੇ ਕੋਈ ਨਹੀਂ, ਕਿਉਂਕਿ ਗੱਲਾਂ ਸਾਰੀਆਂ ਹੋ ਗਈਆਂ ਨੇ ਔਰ ਮੈਂ ਸਭ ਦੋਸਤਾਂ ਨੇ ਜੋ ਵੀ ਗੱਲ ਕੀਤੀ ਹੈ ਉਹਦੇ ਨਾਲ ਸਹਿਮਤ ਹਾਂ। ਕਹਾਣੀ ਦੀ ਬੁਨਤ ਬਹੁਤ ਅੱਛੀ ਹੈ, ਕੋਈ ਵਾਧੂ ਗੱਲ ਨਹੀਂ ਕੀਤੀ ਗਈ ਔਰ ਬਾਕੀ ਸਾਰੀਆਂ ਗੱਲਾਂ ਵੀ ਉਹਨਾਂ ਨਾਲ ਮੈਂ ਸਹਿਮਤ ਹਾਂ। ਔਰ ਜਿਹੜਾ ਕਹਾਣੀ ਦਾ ਅਸਲ ਮਤਲਬ ਮੌਜੂ ਹੈ ਸ਼ਨਾਖਤ, ਉਹ ਬੜੀ ਇੱਕ ਬੁਨਿਆਦੀ ਜਿਹੀ ਗੱਲ ਹੈਗੀ ਹੈ। ਜਿਨ੍ਹਾਂ ਦੋਸਤਾਂ ਨੇ ਫਿਊਕੂਯਾਮਾ ਦੀ ਕਿਤਾਬ ਪੜ੍ਹੀ ਐਂਡ ਆਫ ਹਿਸਟਰੀ, ਉਹਦੇ ਵਿੱਚ ਇਹਨੇ ਇਹ ਥਿਊਰੀ ਪੇਸ਼ ਕੀਤੀ ਕਿ ਸਾਰਾ ਝਗੜਾ ਹੀ ਜਿਹੜਾ ਇਨਸਾਨ ਦਾ ਉਹ ਆਪਣੇ ਆਪ ਨੂੰ ਮਨਵਾਉਣ ਦਾ, ਆਪਣੀ ਸ਼ਨਾਖਤ ਦਾ, ਜਦੋਂ ਹੁਣ ਵੈਸਟਰਨ ਕੰਟਰੀ ਹਰ ਬੰਦੇ ਦੀ ਸ਼ਨਾਖਤ ਹੋ ਗਈ ਹੈ ਤੇ ਤਾਰੀਖ ਹੀ ਮੁੱਕ ਗਈ ਹੈ ਬੜੇ ਅੱਛੇ ਤਰੀਕੇ ਨਾਲ। ਇੱਕ ਮੈਂ ਜਿਹੜੀ ਮਤਲਬ ਥੋੜੀ ਜਿਹੀ ਮੈਨੂੰ ਕਿਉਰਿਓਸਿਟੀ ਹੋਈ ਉਹ ਹੋਈ ਕਿ ਬਾਕੀ ਤੇ ਦੇਖੋ ਕਿਉਂਕਿ ਇਹ ਇੱਕ ਜਾਗੀਰਦਾਰਾਨਾ ਬੈਕਗ੍ਰਾਉਂਡ ਦੇ ਵਿੱਚ ਕਹਾਣੀ ਹੈ, ਇਹਦੇ ਵਿੱਚ ਜਿੰਨੇ ਵੀ ਕਰੈਕਟਰ ਨੇ ਉਹ ਐਗਜ਼ੈਕਟਲੀ ਉਸ ਤਰ੍ਹਾਂ ਬਿਹੇਵ ਕਰ ਰਹੇ ਨੇ ਜਿਸ ਤਰ੍ਹਾਂ ਕਿ ਅਸੀਂ ਸਮਝਦੇ ਹਾਂ ਕਿ ਇੱਕ ਜਾਗੀਰਦਾਰਾਨਾ ਸੁਸਾਇਟੀ ਦੇ ਵਿੱਚ ਉਹਨਾਂ ਕਰੈਕਟਰਸ ਨੂੰ ਆਪਣੇ ਆਪਣੇ ਮੁਕਾਮ ਦੇ ਹਿਸਾਬ ਦੇ ਨਾਲ ਬਿਹੇਵ ਕਰਨਾ ਚਾਹੀਦਾ। ਲੇਕਿਨ ਇੱਕ ਇਹਦੇ ਵਿੱਚ ਇੱਕ ਐਸਾ ਮਤਲਬ ਪਰਤ ਹੈਗੀ ਹੈ ਜਿਹੜੀ ਕਿ ਉਸ ਨਿਜ਼ਾਮ ਦੇ ਖਿਲਾਫ ਹੈਗੀ, ਉਹ ਹੈਗਾ ਤੁਹਾਡਾ ਹੈਰਤ ਨਿਜ਼ਾਮ। ਇਹ ਬੜੀ ਹੈਰਤ ਦੀ ਗੱਲ ਹੈ ਕਿ ਉਸ ਸੁਸਾਇਟੀ ਵਿੱਚ ਜਿੱਥੇ ਕਿ ਇੱਕ ਜਾਗੀਰਦਾਰ ਨੂੰ, ਇੱਕ ਐਮਪੀ ਨੂੰ ਇੰਨੀ ਤਾਕਤ ਹਾਸਲ ਹੈ, ਉੱਥੇ ਇੱਕ ਬਹੁਤ ਹੀ ਮਾੜੀ ਗਰੀਬ ਨਹੀਂ, ਜਿਹਦੀ ਸ਼ਨਾਖਤ ਕੋਈ ਨਹੀਂ ਹੈਗੀ, ਜਿਹਦੇ ਕੋਲ ਕਾਰਡ ਵੀ ਕੋਈ ਨਹੀਂ, ਉਹ ਕਿਸ ਤਰ੍ਹਾਂ ਅਦਾਲਤ ਤੋਂ ਇਨਸਾਫ ਲੈ ਲੈਂਦੀ ਹੈ। ਤੇ ਉਹ ਮੈਨੂੰ ਸ਼ੱਕ ਉਸ ਤੇ ਪਿਆ, ਤੁਸੀਂ ਖੁਦ ਵੀ ਜੱਜ ਹੋ, ਕਿ ਸ਼ਾਇਦ ਤੁਸੀਂ ਇਹੋ ਜਿਹਾ ਕੋਈ ਵਾਕਿਆ ਦੇਖਿਆ ਹੋਏ। ਕੀ ਇਹ ਦਰੁਸਤ ਹੈ? ਹਾਂ ਜੀ ਦਰੁਸਤ ਬਸ ਮੈਨੂੰ ਇੱਕ ਕਿਉਰਿਓਸਿਟੀ ਸੀ ਤੇ ਮੈਂ ਤਾਂ ਢਿੱਲੋਂ ਦੀ ਗੱਲ ਕੀਤੀ। ਬਿਲਕੁਲ ਬਿਲਕੁਲ ਸਫੀਰ ਸਾਹਿਬ, ਮੈਂ ਗੱਲ ਕਹਿਣ ਲੱਗਾ ਸਾਂ ਕਿ ਇਹ ਜੱਜ ਹੈਗੇ ਨੇ ਤੇ ਇਹ ਬਿਲਕੁਲ ਇਸ ਨਾਲ ਜਿਹਨਾਂ ਕੋਲ ਬਹੁਤ ਜ਼ਿਆਦਾ ਵਾਕਿਆਤ ਆਉਂਦੇ ਵੀ ਹੋਣਗੇ, ਇਹ ਵਾਕਈ ਉਹਨਾਂ ਨੇ ਉਸ ਜਿਹੜੀ ਇੱਕ ਗੱਲ ਨੂੰ ਬੜੇ ਖੂਬਸੂਰਤ ਤਰੀਕੇ ਨਾਲ ਲੋਕਾਂ ਦੇ ਸਾਹਮਣੇ ਰੱਖਿਆ ਕਿ ਦੇਖੋ ਇਹ ਤਾਂ ਸਿਰਫ ਅਦਾਲਤ ਵਿੱਚ ਹੀ ਹੋ ਰਿਹਾ ਨਾ, ਨਹੀਂ ਇਹ ਵੇਖੋ ਕਿ ਹੋ ਕੀ ਰਿਹਾ। ਇਹ ਗੱਲਾਂ ਤੇ ਕਿਤਾਬਾਂ 'ਚ ਬੰਦ ਰਹਿੰਦੀਆਂ, ਏਡੇ ਏਡੇ ਵਾਕਿਆਤ, ਏਡੇ ਏਡੇ ਇਹਨਾਂ ਨੇ ਮੁਕੱਦਮੇ ਜਿਹੜੇ ਡੀਲ ਕੀਤੇ ਹੋਣਗੇ। ਵਾਹ। ਦੂਸਰੀ ਗੱਲ ਇਹਨਾਂ ਦੀ ਇਹ ਹੈਗੀ ਹੈ ਕਿ ਇਹਨਾਂ ਨੇ ਜਿਹੜੀ ਬੋਲੀ ਵਰਤੀ ਹੈ ਨਾ, ਉਹ ਬੜੀ ਬਹੁਤ ਜ਼ਬਰਦਸਤ ਬੋਲੀ, ਬਹੁਤ ਸਵਾਦ ਆਇਆ ਜੀ। ਨਹੀਂ ਬਿਲਕੁਲ ਬਹੁਤ ਸਵਾਦ ਜੀ, ਵੈਰੀ ਗੁੱਡ। ਹਾਂਜੀ ਮੀਨਾ ਜੀ, ਮੈਨੂੰ ਇਜਾਜ਼ਤ ਹੈ ਕੁਝ ਬੋਲਣ ਦੀ? ਜੀ ਜ਼ਰੂਰ ਜੀ ਜ਼ਰੂਰ। ਹੈਲੋ ਹਾਂਜੀ, ਇਹ ਐਕਚੁਅਲੀ ਇਹ ਕਹਾਣੀ ਮੈਂ ਥੋੜੀ ਲਾਸਟ ਚ ਸੁਣੀ, ਪਹਿਲਾਂ ਮੈਂ ਨਹੀਂ ਸੁਣ ਪਾਇਆ, ਪ੍ਰੋਬਲਮ ਸੀ ਕੁਛ। ਇਹ ਜਦੋਂ ਇਹਨਾਂ ਦਾ ਇੱਕ ਫਿਕਰਾ ਸੀ ਵੀ ਨਾ ਮੈਂ ਮਰੀਮ ਤੇ ਨਾ ਤੂੰ ਈਸਾ, ਉਹ ਫਿਕਰਾ ਸੁਣ ਕੇ ਮਿਰਜ਼ਾ गालिब ਦੀ ਉਹ ਗੱਲ ਯਾਦ ਆ ਗਈ, इब्ने मरियम हुआ करे कोई मेरे दिल के दर्द की दवा करे। भी कहानी मैं सिंपली ये कहांगा भी इन्ने वधिया तरीके नाल इन्हां ने पेश कीती है, दिल करदा भी ये कहानी सुनाई जाण ते मैं सुनी जावां, मैनूं इन्नी वधिया लगी। बाकी वो जिहड़ी टेक्निकल चीज़ां सारे ने दसती, मैं इन्नी ही गल कहांगा। बहुत शुक्रिया सर, बहुत शुक्रिया। ਆਪਣੇ ਜਸਪਾਲ ਜੀ ਇੱਥੇ ਇਹਨਾਂ ਦੇ ਇੱਕ ਹੋਰ ਦੋਸਤ ਵੀ ਨੇ ਇੱਥੇ ਮੌਜੂਦ, ਇਹਨਾਂ ਦੇ ਸ਼ਹਿਜ਼ਾਦ ਸਾਹਿਬ ਦੇ ਇੱਕ ਦੋਸਤ ਸੰਗਤ ਹੋਰ ਮੌਜੂਦ ਨੇ, ਮੈਂ ਉਹਨਾਂ ਦਾ ਨਾਮ ਵੇਖ ਰਿਹਾ, ਲੁੱਕ ਕੇ ਬੈਠੇ ਨੇ TS ਤੁਹਾਡੇ ਕਰਕੇ। ਉਹ ਤੁਹਾਡੇ ਵੀ ਦੋਸਤ ਨੇ TS ਮਖਦੂਮ ਕਰਕੇ। ਜੀ ਆਇਆਂ ਨੂੰ ਜੀ, ਉਹਨਾਂ ਨੂੰ ਵੀ ਜੀ ਆਇਆਂ ਨੂੰ। ਤੇ ਮੈਂ ਉਹਨਾਂ ਨੂੰ TS ਮਖਦੂਮ ਸਾਹਿਬ ਨੂੰ ਜੀ ਆਇਆਂ ਨੂੰ ਕਹਿੰਦਾ। ਅੱਛਾ ਮਖਦੂਮ ਸਾਹਿਬ ਬੈਠੇ ਨੇ। ਬੜੀ ਮਿਹਰਬਾਨੀ, ਮੇਰੀ ਕੋਈ ਹਾਲਤ ਨਹੀਂ ਠੀਕ ਸੀ, ਮੈਂ ਕਿਹਾ ਗੁਪਤ ਹੋ ਕੇ ਤੁਹਾਡੀ ਗੱਲਾਂ ਸੁਣਾ।
ਨਹੀਂ ਮਜ਼ਦੂਰ ਜੀ ਬੜੇ ਸੋਹਣੇ ਲੱਗ ਰਹੇ ਹੋ, ਕੋਈ ਮਸਲਾ ਠੀਕ ਨਹੀਂ। ਲੱਗਦੇ ਹੋ, ਬਿਲਕੁਲ ਠੀਕ ਠਾਕ ਲੱਗ ਰਹੇ ਹੋ। ਹਾਂ ਤੁਸੀਂ ਕਿਸ ਤਰ੍ਹਾਂ ਕਹਿਤਾ ਕਿ ਤੁਹਾਡੀ ਹਾਲਤ ਠੀਕ ਨਹੀਂ, ਤੁਸੀਂ ਤੇ ਚੰਗੇ ਭਲੇ ਲੱਗਦੇ ਹੋ। ਬੜੀ ਮਿਹਰਬਾਨੀ ਜੀ, ਤੁਹਾਡੀ ਮੁਹੱਬਤ ਹੈਗੀ ਹੈ। ਮੈਂ ਅਸਲ ਵਿੱਚ ਅਸੀਂ ਇੱਕ ਦੂਜੇ ਨਾਲ ਕਹਾਣੀਆਂ ਸ਼ੇਅਰ ਕਰਦੇ ਰਹਿੰਦੇ ਹਾਂ, ਪਹਿਲੀ ਸਾਰੀ ਗੱਲਬਾਤ ਹੋ ਗਈ ਹੁੰਦੀ ਹੈ ਤੇ ਮੈਂ ਕਿਹਾ ਇਸ ਲਈ ਸਾਰੇ ਲੋਕ ਗੱਲ ਕਰਨ, ਪਲੱਸ ਕਿਉਂਕਿ ਦੋਸਤ ਹੈਗੇ ਨੇ ਇਹਦੇ ਉਂਝ ਹੀ ਹਰ ਦੋਸਤ ਦੀ ਹਰ ਚੀਜ਼ ਚੰਗੀ ਲੱਗਦੀ ਹੈ ਤੇ ਮੈਨੂੰ ਤੇ ਬਹੁਤ ਵਧੀਆ ਕਹਾਣੀਆਂ ਲੱਗਦੀਆਂ ਨੇ। ਔਰ ਇੱਕ ਹੋਰ ਗੱਲ ਵੀ ਹੈਗੀ ਹੈ ਜਿਹੜੀ ਕਿ ਮੈਂ ਉਸ ਤਰ੍ਹਾਂ ਦੱਸਣਾ ਚਾਹੁੰਦਾ ਕਿ ਜਿਸ ਤਰ੍ਹਾਂ ਸਾਡੇ ਪਾਸੇ ਆਮ ਤੌਰ ਤੇ ਕਿਹਾ ਜਾਂਦਾ ਹੈ ਕਿ ਲੋਕ ਜਿਹੜੇ ਨੇ ਲਿਖਣਾ ਪਹਿਲੇ ਸ਼ੁਰੂ ਕਰ ਦਿੰਦੇ ਨੇ, ਹਾਲਾਂਕਿ ਉਹਨਾਂ ਨੂੰ ਪੜ੍ਹਨਾ ਚਾਹੀਦਾ ਹੁੰਦਾ। ਤੇ ਸ਼ਹਿਜ਼ਾਦ ਇਸ ਤੋਂ ਬਿਲਕੁਲ ਉਲਟਾ ਹੈਗਾ। ਇਹਨੇ ਇੰਨਾ ਜ਼ਿਆਦਾ ਪੜ੍ਹਿਆ ਹੋਇਆ ਹੈ, ਇਹਦੀ ਰੀਡਿੰਗ ਮਾਸ਼ਾਅੱਲਾ ਇੰਨੀ ਜ਼ਬਰਦਸਤ ਹੈਗੀ ਹੈ ਕਿ ਮੈਂ ਤੇ ਸੁਣਦਾ ਰਹਿਣਾ, ਹਰ ਦਿਹਾੜੇ ਦੱਸਦਾ ਹੁਣ ਮੈਂ ਪੜ੍ਹ ਲਿਆ, ਹੁਣ ਇਹ ਪੜ੍ਹ ਲਿਆ, ਇਸ ਸੀਜ਼ਨ ਦੀ ਫਲਾਣਾ ਨਾਵਲ, ਫਲਾਣੀ ਕਹਾਣੀ। ਮੈਨੂੰ ਡਿਪਰੈਸ਼ਨ ਹੁੰਦੀ ਰਹਿੰਦੀ ਹੈ। ਔਰ ਨਾਲ ਬਹੁਤ ਇੱਕ ਕੀ ਕਹੋ ਕਿ ਉਹ ਵੀ ਹੁੰਦੀ ਹੈ, ਖਿਆਲ ਆਉਂਦਾ ਹੈ ਕਿ ਅੱਛੀ ਫੀਲਿੰਗ ਆਉਂਦੀ ਹੈ ਕਿ ਵੀ ਮੈਂ ਵੀ ਪੜ੍ਹਾਂ, ਅਗਰ ਇਹ ਇੰਨਾ ਪੜ੍ਹ ਸਕਦਾ ਤੇ ਮੈਨੂੰ ਵੀ ਪੜ੍ਹਨਾ ਚਾਹੀਦਾ। ਕਹਿਣਾ ਮੈਂ ਚਾਹੁੰਦਾ ਮੁਖਤਸਰਨ ਕਿ ਬਹੁਤ ਅੱਛੀ ਗੱਲ ਹੈ ਕਿ ਇੰਨੀ ਰੀਡਿੰਗ ਦੇ ਬਾਅਦ ਸ਼ਹਿਜ਼ਾਦ ਨੇ ਇਹ ਲਿਖਣਾ ਸ਼ੁਰੂ ਕੀਤਾ। ਔਰ ਇਹਦੀ ਰੀਡਿੰਗ ਫਲਸਫੇ ਦੀ ਵੀ ਬਹੁਤ ਹੈ, ਪੋਲੀਟੀਕਲ ਸਾਇੰਸ ਦੀ ਵੀ ਬਹੁਤ ਹੈਗੀ ਹੈ। ਔਰ ਲਿਟਰੇਚਰ ਤੇ ਇਹਨੇ ਰੀਜਨ ਵਾਈਜ਼ ਔਰ ਈਰਾ ਵਾਈਜ਼ ਕਰਕੇ ਪੜ੍ਹਿਆ ਹੈ ਕਿ ਲੈਟਿਨ ਅਮਰੀਕਨ ਫਲਾਣੇ ਸਦੀ ਦਾ ਪੜ੍ਹਨਾ, ਹੁਣ ਫਲਾਣੇ ਸਦੀ ਦਾ, ਔਰ ਹੁਣ ਫਾਰ ਈਸਟਰਨ, ਹੁਣ ਸਾਊਥ ਏਸ਼ੀਅਨ, ਹੁਣ ਈਸਟਰਨ ਯੂਰਪੀਅਨ। ਤੇ ਬਹੁਤ ਚੀਜ਼ ਨਜ਼ਰ ਵੀ ਆਉਂਦੀ ਹੈ ਕਿ ਜਿੰਨੀ ਤੁਹਾਡੀ ਰੀਡਿੰਗ ਜ਼ਿਆਦਾ ਹੁੰਦੀ ਹੈ ਉਨੀ ਤੁਸੀਂ ਗੁੱਝੇ ਹੋਏ ਲਿਖਦੇ ਹੋ। ਔਰ ਇਹਦੀ ਕੁਝ ਕਹਾਣੀਆਂ ਤੇ ਬਹੁਤ ਹੀ ਮੈਨੂੰ ਪਸੰਦ ਨੇ, ਉਹਨਾਂ ਵਿੱਚੋਂ ਇੱਕ ਕਹਾਣੀ ਹੈਗੀ ਹੈ। ਔਰ ਇਹਦਾ ਸਟਾਈਲ ਮਾਸ਼ਾਅੱਲਾ, ਇੱਕ ਹੋਰ ਪਾਰਟਿਸਪੈਂਟ ਨੇ ਵੀ ਗੱਲ ਕੀਤੀ ਹੈ, ਰਵਾਂ ਤੋਂ ਰਵਾਂ ਹੁੰਦਾ ਜਾ ਰਿਹਾ ਹੈ ਤੇ ਸਿੱਧੀ ਸਿੱਧੀ ਗੱਲ ਵਿੱਚ ਬਹੁਤ ਗੁੱਝੀਆਂ ਗੱਲਾਂ ਕਰ ਦੇਣੀਆਂ, ਇਹਦੀ ਮਹਾਰਤ ਆਂਦੀ ਜਾ ਰਹੀ ਹੈ। ਬਹੁਤ ਹੀ ਸੋਹਣੀ ਕਹਾਣੀ ਲੱਗੀ ਮੈਨੂੰ। ਸ਼ੁਕਰੀਆ। ਟੀਪੂ ਸਾਹਿਬ ਇਹ ਲਿਖਣ ਵਾਲੇ ਪਾਸੇ ਤੇ ਮੈਨੂੰ ਟੀਪੂ ਸਾਹਿਬ ਨੇ ਲਾਇਆ, ਔਰ ਸਹੀ ਇੱਥੇ ਬੈਠੇ ਨੇ ਉਹਨਾਂ ਨੇ ਲਾਇਆ ਇਸ ਕੰਮ। ਅਗਰ ਤੇ ਮੈਂ ਤੇ ਖੁਦ ਬੜਾ ਹੈਰਾਨ ਹੁੰਦਾ ਸੀ ਜਿੰਨੀ ਇਹਨਾਂ ਦੀ ਰੀਡਿੰਗ ਸੀ, ਤੇ ਮੈਂ ਤੇ ਇਹਨਾਂ ਦੇ ਮਗਰ ਜਿਹੜਾ ਇਹਨਾਂ ਦਾ ਫਾਲੋਅਰ ਸੀ ਆ ਬੇਸਿਕਲੀ। ਤੇ ਅਲਬੱਤਾ ਅਸੀਂ ਸ਼ੇਅਰ ਕਰਦੇ ਰਹਿੰਦੇ ਹਾਂ ਕਿ ਹੁਣ ਇਹ ਚੀਜ਼ ਪੜ੍ਹੀਏ ਔਰ ਇਹ ਚੀਜ਼ ਪੜ੍ਹੀਏ। ਔਰ ਬਲਕਿ ਮੇਰੀ ਇਹ ਸਟੋਰੀ ਦੀ ਗੁਰਮੁਖੀ ਵਿੱਚ ਜਿਹੜਾ ਇਹਨਾਂ ਨੇ ਕੀਤਾ ਉਹ ਮਖਤੂਮ ਸਾਹਿਬ ਨੇ ਕੀਤਾ, ਇਹਨਾਂ ਦੀ ਮਿਹਰਬਾਨੀ, ਤੇ ਉਹ ਸ਼ੇਅਰ ਕਰ ਦਿੱਤੀ ਹੈ। ਬਹੁਤ ਮੈਂ ਸ਼ੁਕਰੀਆ ਥੋੜੀ ਜਿਹੀ ਸ਼ਹਿਜ਼ਾਦ ਦੀ ਕਰੈਕਸ਼ਨ ਕਰਦੇ ਹਾਂ ਕਿ ਲਿਖਣ ਵਾਲੇ ਪਾਸੇ ਟੀਪੂ ਸੁਲਤਾਨ ਮਖਦੂਮ ਸਾਹਿਬ ਨੇ ਲਾਇਆ ਤੇ ਪੰਜਾਬੀ ਲਿਖਣ ਵਾਲੇ ਪਾਸੇ ਮੈਂ ਲਾਇਆ। ਹਾਂ ਇਹ ਬਿਲਕੁਲ ਲੋ ਜੀ ਅੱਗੇ ਚੱਲੀਏ। ਅੱਜ ਮਨਜ਼ੂਰ ਜੀ ਨਜ਼ਰ ਨਹੀਂ ਆ ਰਹੇ। ਮਨਜ਼ੂਰ ਜੀ ਨੇ ਕੋਈ ਤਬਸਰਾ ਨਹੀਂ ਕੀਤਾ, ਕੋਈ ਗੱਲਬਾਤ ਨਹੀਂ ਕੀਤੀ। ਮੈਂ ਜੀ ਸੁਣ ਰਿਹਾ। ਮਨਜ਼ੂਰ ਸਾਹਿਬ ਵੱਲੋਂ ਅੱਜ ਕੱਲ ਬੜੀਆਂ ਅਜੀਬੋ-ਗਰੀਬ ਆਵਾਜ਼ਾਂ ਆ ਰਹੀਆਂ ਨੇ। ਕਿਉਂ? ਤੁਹਾਡੇ ਤੋਂ ਮੈਂ ਕਿਹਾ ਬੜੀ ਅਜੀਬੋ-ਗਰੀਬ ਆਵਾਜ਼ਾਂ ਜਿਹੀਆਂ ਆ ਰਹੀਆਂ ਨੇ ਅੱਜ। ਮਸਲਨ ਮੈਂ ਹੁਣ ਕੀ ਕਹਾਂ। ਤੁਸੀਂ ਕਹਾਣੀ ਤੇ ਗੱਲ ਕਰੋ ਨਾ। ਨਹੀਂ ਮੈਂ ਬਸ ਸੁਣ ਲਿਆ, ਮਤਲਬ ਬੜੀ ਬਹੁਤ ਅੱਛੀ ਗੱਲਬਾਤ ਹੋਈ ਹੈ, ਉਹਦੇ ਚ ਕੀ ਵਾਧਾ ਕੀਤਾ ਜਾਏ। ਸਹੀ ਹੈ ਜੀ। ਉਹ ਸ਼ਹਿਜ਼ਾਦ ਸਾਹਿਬ ਲਿਖਦੇ ਰਹੋ। ਹਾਂਜੀ ਜੀ, ਬਹੁਤ ਸ਼ੁਕਰੀਆ ਸਰ, ਬਹੁਤ ਨਵਾਜ਼ਿਸ਼ ਤੁਹਾਡੀ। ਹਾਂਜੀ, ਬਹੁਤ ਸੋਹਣੀ ਕਹਾਣੀ, ਤੁਹਾਨੂੰ ਮੁਬਾਰਕਾਂ ਸ਼ਹਿਜ਼ਾਦ ਜੀ। ਤੇ ਅਸੀਂ ਜਸਪਾਲ ਜੀ ਦੀ ਇਜਾਜ਼ਤ ਦੇ ਨਾਲ ਅੱਗੇ ਟੁਰਨੇ ਆ। ਹੁਣ ਹਰਮੀਤ ਕੌਰ ਜੀ ਆਪਣਾ ਆਰਟੀਕਲ ਪੇਸ਼ ਕਰਨਗੇ। ਤੇ ਹਰਮੀਤ ਕੌਰ ਜੀ ਨੇ PhD ਕੀਤੀ ਹੋਈ ਹੈ ਗੁਰੂ ਨਾਨਕ ਦੇਵ ਯੂਨੀਵਰਸਿਟੀ ਤੋਂ, ਤੇ ਇਹਨਾਂ ਨੇ ਉਰਦੂ ਦਾ ਵੀ ਡਿਪਲੋਮਾ ਕੀਤਾ ਹੋਇਆ ਹੈ। ਤੇ ਇਹਦੇ ਇਲਾਵਾ ਜਿਹੜੀ ਇਹਨਾਂ ਦੀ ਲਿਖਤ ਹੈ ਉਹ ਖੋਜ ਪੱਤਰ ਦੇ ਨਾਂ ਤੇ ਤਕਰੀਬਨ ਇਹਨਾਂ ਨੇ 25 ਖੋਜ ਪੱਤਰ ਲਿਖੇ ਨੇ। ਗੁਰਮੀਤ ਜੀ ਕੌਰ ਨੇ, ਤੇ ਸੌਰੀ ਹਰਮੀਤ ਕੌਰ ਜੀ। ਤੇ ਹੁਣ ਹਰਮੀਤ ਕੌਰ ਜੀ ਤੁਸੀਂ ਆਪਣਾ ਆਰਟੀਕਲ ਪੇਸ਼ ਕਰੋ। ਹਾਂਜੀ, ਬਹੁਤ ਬਹੁਤ ਮਿਹਰਬਾਨੀ ਪਹਿਲਾਂ ਤਾਂ ਮੈਨੂੰ ਇਸ ਖੂਬਸੂਰਤ ਮੰਚ ਦਾ ਹਿੱਸਾ ਬਣਾਉਣ ਲਈ।
ਤਾਂ ਮੈਂ ਪ੍ਰਧਾਨ ਜੀ ਜਸਪਾਲ ਜੀ ਦਾ ਬਹੁਤ ਧੰਨਵਾਦ ਕਰਦੀ ਹਾਂ। ਤਾਂ ਮੈਂ ਉਹਨਾਂ ਨੂੰ ਦੱਸਣਾ ਚਾਹੂੰਗੀ ਕਿ ਮੈਂ ਪਹਿਲਾਂ ਵੀ ਅਸੀਂ ਇੰਟਰੈਕਟ ਕਰ ਚੁੱਕੇ ਹਾਂ। ਕੁਲਮੀਤ ਜੀ ਹੋਰਾਂ ਦੀ ਪੋਇਟਰੀ ਦੇ ਸੈਸ਼ਨ ਵਿੱਚ ਅਸੀਂ ਅਕਸਰ ਮਿਲਦੇ ਰਹੇ ਹਾਂ। ਤੇ ਮੈਂ ਜਿੱਦਾਂ ਹੁਣ ਗੁਲਾਟੀ ਸਰ ਦੀ ਸੁਣੀ ਕਵਿਤਾ ਤੇ ਗਜ਼ਲ ਖਾਸ ਕਰ ਤੇ ਸ਼ਹਿਜ਼ਾਦ ਜੀ ਦੀ ਕਹਾਣੀ, ਤੇ ਮੈਂ ਕਹਿਣਾ ਚਾਹੂੰਗੀ ਕਿ ਮਤਲਬ ਬਹੁਤ ਮੈਨੂੰ ਵਧੀਆ ਲੱਗਿਆ ਇਸ ਮੰਚ ਨਾਲ ਜੁੜ ਕੇ, ਜਿਨ੍ਹਾਂ ਦਾ ਤੁਹਾਡਾ ਜਿਹੜਾ ਖੂਬਸੂਰਤ ਚੀਜ਼ ਲੱਗ ਰਹੀ ਹੈ ਕਿ ਇਹਦੇ ਤੇ ਕੋਈ ਪ੍ਰੈਸ਼ਰ ਨਹੀਂ ਆ। ਇਹ ਖੋਜ ਪੱਤਰ ਜਿਵੇਂ ਕੋਈ ਪੜ੍ਹਨਾ ਹੁੰਦਾ, ਪੜ੍ਹ ਕੇ ਬੰਦਾ ਚਲਾ ਜਾਂਦਾ। ਬੜੀ ਖੂਬਸੂਰਤ ਚਰਚਾ ਕਰਦੇ ਆ ਪਿੱਛੋਂ, ਐਵੇਂ ਲੱਗਦਾ ਜਿਵੇਂ ਅਸੀਂ ਸਾਰੇ ਇਕੱਠੇ ਬੈਠੇ ਹੋਈਏ। ਤੇ ਇਹ ਬੜੀ ਖੂਬਸੂਰਤ ਚੀਜ਼ ਲੱਗੀ ਮੈਨੂੰ ਇਸ ਮੰਚ ਦੀ, ਤੇ ਧੰਨਵਾਦ ਜੀ। ਦੂਜੀ ਗੱਲ ਮੈਂ ਕਰਨਾ ਚਾਹੂੰਗੀ ਕਿ ਪੰਜਾਬੀ ਭਾਸ਼ਾ ਬਾਰੇ ਕਾਫੀ ਗੱਲ ਹੋ ਰਹੀ ਹੈ ਕਿ ਪੰਜਾਬੀ ਬੋਲੀ ਜਿਹੜੀ ਆ ਉਹ ਕਿਵੇਂ ਦੀ ਹੋਣੀ ਚਾਹੀਦੀ ਹੈ, ਅਸੀਂ ਕਿਹੜੀ ਸ਼ਬਦਾਵਲੀ ਵਿੱਚ ਵਰਤਦੇ ਹਾਂ। ਤੇ ਮੈਨੂੰ ਯਾਦ ਆ ਰਿਹਾ ਸੀ ਕਿ ਅਮੀਨ ਮਲਕ ਹੋਰੀ ਯੂਨੀਵਰਸਿਟੀ ਆਉਂਦੇ ਹੁੰਦੇ ਸੀ ਜਦੋਂ ਮੈਂ ਪੜ੍ਹਦੀ ਸੀ, ਤਾਂ ਉਹ ਜਦੋਂ ਆਉਂਦੇ ਸੀ ਉਹ ਬਹੁਤ ਝਾੜਾਂ ਪਾਉਂਦੇ ਸੀ ਸਾਨੂੰ ਵੀ ਤੇ ਸਾਡੇ ਪ੍ਰੋਫੈਸਰ ਸਾਹਿਬਾਨ ਨੂੰ ਵੀ। ਕਿਸੇ ਦੇ ਮੂੰਹ ਚੋਂ ਕੋਈ ਸ਼ਬਦ ਐਵੇਂ ਨਿਕਲ ਜਾਣਾ ਤਾਂ ਉਹ ਕਹਿੰਦੇ ਸੀ ਓਏ ਪੰਜਾਬੀ ਨੂੰ ਪੰਜਾਬੀ ਰਹਿਣ ਦਿਆ ਕਰੋ। ਇੱਥੋਂ ਤੱਕ ਕਿ ਇੱਕ ਵਿਦਿਆਰਥੀ ਨੇ ਇੱਕ ਵਾਰੀ ਦਰਵਾਜ਼ਾ ਬੰਦ ਕਰਨਾ ਸੀ, ਨੇ ਕਿਹਾ ਦਰਵਾਜ਼ਾ, ਕਹਿੰਦੇ ਦਰਵਾਜ਼ਾ ਰਹਿਣ ਦੇ, ਇਹਨੂੰ ਤਾਂ ਬਿੰਦੀ ਨਾ ਲਾ, ਇੰਨੇ ਨੁਕਤੇ ਕਿੱਥੇ ਲਾਈ ਜਾਂਦੇ ਹੋ। ਮਤਲਬ ਉਹ ਇੰਨੀ ਜ਼ਿਆਦਾ ਸਪਸ਼ਟ ਪੰਜਾਬੀ ਜਿਹੜੀ ਉਹਨਾਂ ਨੇ ਰੱਖੀ, ਉਹਨਾਂ ਦੀ ਜਿਵੇਂ ਕਹਾਣੀਆਂ ਵੀ ਸੀ ਜਦੋਂ ਪੜ੍ਹਨੀਆਂ, ਤੇ ਉਹ ਲੱਗਦਾ ਸੀ ਕਿ ਸਾਡੇ ਨਾਲੋਂ ਕਿਤੇ ਜ਼ਿਆਦਾ ਤੁਸੀਂ ਪੰਜਾਬੀ ਬਚਾ ਕੇ ਰੱਖੀ ਹੋਈ ਆ। ਤੇ ਬੜੀ ਖੂਬਸੂਰਤੀ ਲੱਗਦੀ ਹੈ ਤੁਹਾਡੇ ਸਾਰਿਆਂ ਦੇ ਬੋਲਣ ਵਿੱਚ, ਤੇ ਉਦੋਂ ਲੱਗਦਾ ਹੈ ਕਿ ਨਹੀਂ, ਇਹ ਜਿਹੜੀ ਪੰਜਾਬੀ ਹੈ, ਜਿਹੜਾ ਅਸਲੀ ਮੁਹਾਂਦਰਾ ਹੈ ਤੁਹਾਡੇ ਕੋਲ ਸਾਡੇ ਨਾਲੋਂ ਜ਼ਿਆਦਾ ਪਿਆ। ਅੱਜ ਮੇਰਾ ਜਿਹੜਾ ਮਜ਼ਮੂਨ ਹੈ ਉਹਦਾ ਵਿਸ਼ਾ ਵੀ ਕੁਛ ਇਸੇ ਤਰ੍ਹਾਂ ਦਾ ਹੀ ਹੈ ਕਿ ਜਿਹੜੀ ਪੰਜਾਬੀ ਬੋਲੀ ਹੈ ਉਹਦਾ ਅਸਲੀ ਮਿਆਰ ਜਿਹੜਾ ਉਹ ਕੀ ਹੈ, ਤੇ ਜਿਹੜਾ ਮਿਆਰ ਸਾਡੇ ਸਾਹਮਣੇ ਆ ਰਿਹਾ ਹੈ, ਖਾਸ ਕਰ ਸਾਡੇ ਇੱਧਰਲੇ ਪਾਸੇ ਜੋ ਮਿਆਰ ਸਾਨੂੰ ਦਿਸ ਰਿਹਾ, ਉਹਦੀ ਥੋੜੀ ਜਿਹੀ ਮੈਂ ਗੱਲ ਕਰਨ ਦੀ ਕੋਸ਼ਿਸ਼ ਕੀਤੀ ਹੈ। ਮੇਰੇ ਮਜ਼ਮੂਨ ਦਾ ਨਾਮ ਹੈ ਸੋਸ਼ਲ ਮੀਡੀਆ ਤੇ ਪੰਜਾਬੀ ਬੋਲ ਬਾਣੀ ਦਾ ਡਿੱਗਦਾ ਮਿਆਰ। ਬਹੁਤ ਸਾਰੇ ਲੋਕਾਂ ਵੱਲੋਂ ਪੰਜਾਬੀ ਬੋਲ ਬਾਣੀ ਦੇ ਖਤਮ ਹੋ ਜਾਣ ਦਾ ਖਦਸ਼ਾ ਜ਼ਾਹਿਰ ਕੀਤਾ ਜਾਂਦਾ ਹੈ ਤੇ ਹੁਣ ਵੀ ਕੀਤਾ ਜਾ ਰਿਹਾ ਹੈ। ਇਸ ਦੇ ਨਾਲ ਹੀ ਇੱਕ ਧਿਰ ਹੈ ਜੋ ਪੰਜਾਬੀ ਜ਼ੁਬਾਨ ਦੇ ਕਦੀ ਵੀ ਨਾ ਖਤਮ ਹੋਣ ਦੇ ਦਾਅਵੇ ਵੀ ਕਰਦੀ ਹੈ। ਕਿਸੇ ਭਾਸ਼ਾ ਦੀ ਹੋਂਦ ਉਸ ਦੇ ਬੁਲਾਰਿਆਂ ਤੇ ਨਿਰਭਰ ਕਰਦੀ ਹੈ। ਬੁਲਾਰੇ ਉਸ ਬੋਲੀ ਪ੍ਰਤੀ ਕਿੰਨੀ ਕੁ ਸੰਜੀਦਗੀ ਦਿਖਾਉਂਦੇ ਹਨ, ਇਹ ਮਹੱਤਵਪੂਰਨ ਹੈ। ਇੱਥੇ ਮੇਰਾ ਮਕਸਦ ਉਪਰੋਕਤ ਇਹਨਾਂ ਦੋਹਾਂ ਧਿਰਾਂ ਨੂੰ ਸਹੀ ਗਲਤ ਸਾਬਿਤ ਕਰਨਾ ਨਹੀਂ, ਸਗੋਂ ਪੰਜਾਬੀ ਦੇ ਨਿਰਮਲ ਮੁਹਾਂਦਰੇ ਨੂੰ ਵਿਗਾੜ ਕੇ ਪੇਸ਼ ਕਰਨ ਦੇ ਯਤਨਾਂ ਅੱਗੇ ਸਵਾਲ ਖੜੇ ਕਰਨਾ ਹੈ। ਪੰਜਾਬੀ ਬੋਲੀ ਦੇ ਖਾਸ ਵਰਗ ਦੇ ਬੁਲਾਰਿਆਂ ਦੁਆਰਾ ਨਿਭਾਈ ਜਾ ਰਹੀ ਭੂਮਿਕਾ ਰਾਹੀਂ ਪੰਜਾਬੀ ਬੋਲ ਬਾਣੀ ਕਿੰਨੀ ਕੁ ਬੁਲੰਦੀ ਹਾਸਲ ਕਰ ਰਹੀ ਹੈ, ਇਸ ਗੱਲ ਤੇ ਵਿਚਾਰ ਜ਼ਰੂਰੀ ਹੈ। ਪੰਜਾਬੀ ਫਿਲਮਾਂ ਵਿੱਚ ਬੋਲੀ ਨੂੰ ਜਿਸ ਪ੍ਰਕਾਰ ਪੇਸ਼ ਕੀਤਾ ਜਾ ਰਿਹਾ ਹੈ, ਉਸ ਦੇ ਕਈ ਪੱਖ ਪੇਸ਼ ਹੁੰਦੇ ਹਨ। ਨਿਰਸੰਦੇਹ ਜ਼ਾਹਰਾ ਤੌਰ ਤੇ ਪੰਜਾਬੀ ਭਾਸ਼ਾ ਦਾ ਵਿਕਾਸ ਹੋ ਰਿਹਾ ਹੈ। ਹੁਣ ਵਿਚਾਰਨ ਵਾਲੀ ਗੱਲ ਹੈ ਕਿ ਜੋ ਪੇਸ਼ ਹੋ ਰਿਹਾ ਹੈ ਉਹ ਪੰਜਾਬੀ ਹੈ ਵੀ। ਪਹਿਲੀ ਗੱਲ ਤਾਂ ਇਹ ਹੈ ਕਿ ਪੰਜਾਬੀ ਫਿਲਮਕਾਰਾਂ ਨੇ ਪੰਜਾਬੀ ਭਾਸ਼ਾ ਨੂੰ ਸਿਰਫ ਜੱਟ ਭਾਈਚਾਰੇ ਤੱਕ ਸੀਮਿਤ ਕਰ ਦਿੱਤਾ ਹੈ। ਫਿਲਮ ਵਿੱਚ ਨਾਇਕ ਜੱਟ ਹੀ ਹੋਵੇਗਾ, ਜਿਵੇਂ ਅਟੱਲ ਹੋ ਗਿਆ ਹੋਵੇ। ਬਹੁਤੀਆਂ ਫਿਲਮਾਂ ਦੇ ਨਾਮ ਵੀ ਜੱਟ ਨਾਲ ਸੰਬੰਧਿਤ ਵੇਖਣ ਨੂੰ ਮਿਲਦੇ ਹਨ। ਵਧੇਰੇ ਕਰਕੇ ਗੱਲ ਵੀ ਕਿਸਾਨੀ ਦੀ ਕੀਤੀ ਜਾਂਦੀ ਹੈ। ਪੰਜਾਬੀ ਬੋਲੀ ਨੂੰ ਇੱਕ ਭਾਈਚਾਰੇ ਤੇ ਇੱਕ ਕਿੱਤੇ ਤੱਕ ਸੀਮਿਤ ਕਰਕੇ ਵਿਸ਼ਾਲ ਨਹੀਂ, ਸਗੋਂ ਇਸ ਦਾ ਦਾਇਰਾ ਸੌੜਾ ਕਰ ਦਿੱਤਾ ਗਿਆ ਹੈ। ਇਹ ਕਿਸੇ ਭਾਸ਼ਾ ਦੀ ਹੋਂਦ ਲਈ ਖਤਰਾ ਬਣ ਜਾਂਦਾ ਹੈ। ਫਿਲਮਾਂ ਦੇ ਅਦਾਕਾਰਾਂ ਵੱਲੋਂ ਵਧੇਰੇ ਕਰਕੇ ਪੰਜਾਬੀ ਫਿਲਮਾਂ ਵਿੱਚ ਪੰਜਾਬੀ ਬੋਲੀ ਨੂੰ ਅਨਪੜ੍ਹ ਤੇ ਅਸੱਭਿਅਕ ਲੋਕਾਂ ਦੀ ਬੋਲੀ ਵਜੋਂ ਪੇਸ਼ ਕੀਤਾ ਜਾ ਰਿਹਾ ਹੈ ਤੇ ਪੰਜਾਬੀ ਬੁਲਾਰਿਆਂ ਨੂੰ ਸ਼ੋਰ ਸ਼ਰਾਬੇ ਵਾਲੇ ਸ਼ਰਾਰਤੀ ਅਨਸਰਾਂ ਵਜੋਂ। ਇੱਕ ਸਮਾਂ ਸੀ ਜਦੋਂ ਪੰਜਾਬੀ ਫਿਲਮਾਂ ਵਿੱਚ ਅਪਭਾਸ਼ਾ ਭਾਵ ਗਾਲਾਂ ਤੇ ਮਾਰ ਧਾੜ ਦੀ ਬਹੁਤ ਵਰਤੋਂ ਕੀਤੀ ਜਾਂਦੀ ਸੀ। ਇਹ ਦੌਰ ਗੁੱਗੂ ਗਿੱਲ ਤੇ ਯੋਗਰਾਜ ਸਿੰਘ ਦੀਆਂ ਫਿਲਮਾਂ ਵਿੱਚ ਸਿਖਰ ਤੇ ਸੀ। ਇਸ ਤੋਂ ਇਲਾਵਾ ਦੋਹਰੇ ਅਰਥਾਂ ਵਾਲੀ ਸ਼ਬਦਾਵਲੀ ਦੀ ਵਰਤੋਂ ਵੀ ਵੇਖਣ ਨੂੰ ਮਿਲਦੀ ਰਹੀ ਤੇ ਹੁਣ ਵੀ ਹੈ। ਹੁਣਵੇਂ ਸਮੇਂ ਕਾਮੇਡੀ ਫਿਲਮਾਂ ਦਾ ਬੋਲਬਾਲਾ ਹੈ ਉਹ ਕਾਮੇਡੀ ਜਿਸ ਦਾ ਹਕੀਕਤ ਨਾਲ ਕੋਈ ਲੈਣਾ ਦੇਣਾ ਨਹੀਂ ਤੇ ਨਾ ਹੀ ਕਿਸੇ ਪ੍ਰਕਾਰ ਦੀ ਸੰਜੀਦਗੀ ਵਿੱਚੋਂ ਹਾਸਾ ਫੁੱਟਦਾ ਹੈ, ਬਲਕਿ ਬੇਤੁਕੇ ਪੰਚ ਦਿੱਤੇ ਜਾਂਦੇ ਹਨ ਜੋ ਕਿ ਬਹੁਤੀ ਵਾਰੀ ਦੋਹਰੀ ਅਰਥਾਂ ਦੇ ਧਾਰਨੀ ਹੁੰਦੇ ਹਨ। ਸਿਰਫ ਹਾਸਾ, ਬੇਵਜ੍ਹਾ ਹਾਸਾ ਹੀ ਕਾਮੇਡੀ ਸਮਝੀ ਜਾਣ ਲੱਗ ਪਈ ਹੈ। ਗਿੱਪੀ ਗਰੇਵਾਲ ਤੇ ਦਿਲਜੀਤ ਦੋਸਾਂਝ ਦੀਆਂ ਬਹੁਤੀਆਂ ਫਿਲਮਾਂ ਇਸ ਪੱਖੋਂ ਵਿਚਾਰੀਆਂ ਜਾ ਸਕਦੀਆਂ ਹਨ। ਇੱਥੇ ਹੀ ਬਸ ਨਹੀਂ, ਪੰਜਾਬੀ ਕੁੜੀਆਂ ਨੂੰ ਵੀ ਅੱਖੜ, ਬਦਤਮੀਜ਼, ਬੇਲਿਹਾਜ਼ ਦਿਖਾਇਆ ਜਾਂਦਾ ਹੈ। ਅੜਬ ਮੁਟਿਆਰਾਂ ਫਿਲਮ ਵਿੱਚ ਇਸ ਸਾਲ ਜੋ ਬਚ ਜਾ ਸਕਦੀ ਹੈ। ਇਸ ਫਿਲਮ ਦੇ ਪ੍ਰਚਲਿਤ ਡਾਇਲੌਗ ਦੀ ਸ਼ੁਰੂਆਤ ਗੱਲ ਸੁਣਨੀ ਮੇਰੀ, ਨਿੱਕੀ ਹੁੰਦੀ ਨਾ ਮੈਂ ਐਡੀ ਔਂਤਰੀ ਹੁੰਦੀ ਹਾਂ ਨਾ, ਤੋਂ ਸ਼ੁਰੂ ਹੁੰਦਾ ਹੈ। ਫਿਲਮ ਦੀ ਹੀਰੋਇਨ ਬੰਦੂਕ ਜਾਂ ਸੋਟੇ ਨੂੰ ਹੱਥ ਵਿੱਚ ਰੱਖਦੀ ਹੈ ਤੇ ਜੀਪ ਤੇ ਘੁੰਮਦੀ ਦਿਖਾਈ ਜਾਂਦੀ, ਲੋਕਾਂ ਦਾ ਕੁਟਾਪਾ ਕਰਕੇ ਕੰਪਨੀ ਦੇ ਪੈਸੇ ਵਸੂਲਦੀ ਹੈ। ਗੱਲ ਕੀ ਇੱਕ ਕਿਸਮ ਦੀ ਬਦਮਾਸ਼ ਹੈ।
ਉਸ ਨੂੰ ਮਝੈਲ ਦਰਸਾਇਆ ਗਿਆ ਹੈ। ਮਾਝਾ ਤੱਕ ਦੇ ਕਿਸੇ ਵੀ ਖੇਤਰ ਵਿੱਚ ਉਸ ਵਰਗੀ ਹੀਰੋਇਨ ਦੇ ਕਿਰਦਾਰ ਦੀ ਕੁੜੀ ਮਿਲਣੀ ਮੁਸ਼ਕਿਲ ਹੈ। ਇਸ ਫਿਲਮ ਵਿੱਚ ਮਾਝੀ ਉਪਬੋਲੀ ਦਾ ਅਸਰ ਵੀ ਵੇਖਣ ਨੂੰ ਮਿਲਦਾ ਹੈ। ਉਪਬੋਲੀ ਵਾਲਾ ਇਹ ਅਸਰ ਹੋਰਨਾਂ ਫਿਲਮਾਂ ਵਿੱਚ ਵੀ ਨਜ਼ਰ ਆਉਂਦਾ ਹੈ। ਅੜਬ ਮੁਟਿਆਰਾਂ ਫਿਲਮ ਦੇ ਕੁਝ ਮੈਨੂੰ ਆਵਾਜ਼ ਆਣੀ ਬੰਦ ਹੋ ਗਈ ਹੈ, ਬਾਕੀਆਂ ਨੂੰ ਚਲੋ ਆਈ ਠੀਕ, ਹੁਣ ਆ ਰਹੀ ਹੈ। ਹਾਂ, ਸਾਰਿਆਂ ਦੀ ਨਹੀਂ ਬੰਦ ਹੋ ਨਹੀਂ, ਲੇਕਿਨ ਉਹਨਾਂ ਨੇ ਆਪਣੇ ਆਪ ਨੂੰ ਮਿਊਟ ਕਰ ਲਿਆ। ਮੈਂ ਅਸਲ 'ਚ ਵਿੱਚੋਂ ਆਵਾਜ਼ਾਂ ਸੁਣ ਰਿਹਾ ਸਰ, ਤੇ ਮੈਂ ਕੋਸ਼ਿਸ਼ ਕੀਤੀ ਕਿ ਸਾਰਿਆਂ ਨੂੰ ਮਿਊਟ ਕਰ ਦਿਆਂ। ਨਸਰੀਨ ਅਲਵੀ ਜੀ, ਤੁਸੀਂ ਆਪਣੀ ਸਰ ਆ ਰਹੀ ਹੈ ਜੀ ਆਵਾਜ਼? ਹੁਣ ਆ ਰਹੀ ਹੈ, ਥੋੜਾ ਆ ਰਹੀ ਹੈ। ਅੜਬ ਮੁਟਿਆਰਾਂ ਦੇ ਡਾਇਲੌਗ ਤੋਂ ਸ਼ੁਰੂ ਕਰੋ ਜੀ। ਓਕੇ ਹਾਂਜੀ, ਇੱਥੇ ਹੀ ਬਸ ਨਹੀਂ, ਪੰਜਾਬੀ ਕੁੜੀਆਂ ਨੂੰ ਵੀ ਅੱਖੜ, ਬਦਤਮੀਜ਼ ਤੇ ਬੇਲਿਹਾਜ਼ ਦਿਖਾਇਆ ਜਾਂਦਾ ਹੈ। ਅੜਬ ਮੁਟਿਆਰਾਂ ਫਿਲਮ ਦੀ ਮਿਸਾਲ ਇਸ ਵਜੋਂ ਵਾਚੀ ਜਾ ਸਕਦੀ ਹੈ। ਇਹ ਫਿਲਮ ਦੇ ਪ੍ਰਚਲਿਤ ਡਾਇਲੌਗ ਦੀ ਸ਼ੁਰੂਆਤ ਗੱਲ ਸੁਣਨੀ ਮੇਰੀ ਤੇ ਨਿੱਕੀ ਹੁੰਦੀ ਨਾ ਮੈਂ ਐਡੀ ਔਂਤਰੀ ਹੁੰਦੀ ਹੈ ਨਾ ਤੋਂ ਸ਼ੁਰੂ ਹੁੰਦਾ ਹੈ। ਇਸ ਫਿਲਮ ਦੀ ਹੀਰੋਇਨ ਬੰਦੂਕ ਜਾਂ ਸੋਟੇ ਨੂੰ ਹੱਥ ਵਿੱਚ ਰੱਖਦੀ ਹੈ ਤੇ ਜੀਪ ਤੇ ਘੁੰਮਦੀ ਦਿਖਾਈ ਗਈ ਹੈ। ਲੋਕਾਂ ਦਾ ਕੁਟਾਪਾ ਕਰਕੇ ਉਹ ਬੀਮਾ ਕੰਪਨੀ ਦੇ ਪੈਸੇ ਵਸੂਲਦੀ ਹੈ। ਗੱਲ ਕੀ ਇੱਕ ਕਿਸਮ ਦੀ ਬਦਮਾਸ਼ ਹੈ। ਉਸ ਨੂੰ ਮਝੈਲ ਦਰਸਾਇਆ ਗਿਆ ਹੈ। ਮਾਝਾ ਤਾਂ ਕੀ ਪੰਜਾਬ ਦੇ ਕਿਸੇ ਵੀ ਖੇਤਰ ਵਿੱਚ ਉਸ ਹੀਰੋਇਨ ਵਰਗੇ ਕਿਰਦਾਰ ਦੀ ਕੁੜੀ ਮਿਲਣੀ ਮੁਸ਼ਕਿਲ ਹੈ। ਇਸ ਫਿਲਮ ਵਿੱਚ ਮਾਝੀ ਉਪਬੋਲੀ ਦਾ ਅਸਰ ਵੀ ਵੇਖਣ ਨੂੰ ਮਿਲਦਾ ਹੈ। ਉਪਬੋਲੀ ਵਾਲਾ ਇਹ ਅਸਰ ਹੋਰਨਾਂ ਫਿਲਮਾਂ ਵਿੱਚ ਵੀ ਨਜ਼ਰ ਆਉਂਦਾ ਹੈ। ਅੜਬ ਮੁਟਿਆਰਾਂ ਫਿਲਮ ਦੇ ਕੁਝ ਡਾਇਲੌਗ ਟਿਕਟੌਕ ਤੇ ਖੂਬ ਵੇਖੇ ਜਾ ਸਕਦੇ ਹਨ। ਇਹ ਸਾਰੇ ਹੀ ਉਹ ਹਨ ਜਿਨ੍ਹਾਂ ਵਿੱਚ ਪੰਜਾਬੀ ਜ਼ੁਬਾਨ ਨੂੰ ਅਨਪੜ੍ਹਾਂ ਦੀ ਦੱਸਿਆ ਗਿਆ ਹੈ। ਇਹ ਟਿਕਟੌਕ ਹਿੰਦੀ ਫਿਲਮਾਂ ਦੇ ਅਦਾਕਾਰਾਂ ਵੱਲੋਂ ਬਣਾਏ ਜਾਂਦੇ ਹਨ। ਇਹ ਮਕਬੂਲੀਅਤ ਪੰਜਾਬੀ ਭਾਸ਼ਾ ਦਾ ਜੋ ਮਿਆਰ ਦਰਸਾਉਂਦੀ ਹੈ, ਉਸ ਬਾਰੇ ਦੋ ਰਾਏ ਨਹੀਂ ਰਹਿੰਦੀ। ਪੰਜਾਬੀ ਫਿਲਮਾਂ ਵਿੱਚ ਜਿੱਥੇ ਦੋਹਰੇ ਅਰਥਾਂ ਵਾਲੀ ਬੋਲੀ ਦੀ ਵਰਤੋਂ ਵਧੀ ਹੈ, ਉੱਥੇ ਅਸ਼ਲੀਲਤਾ ਵੀ ਵਧੀ ਹੈ। ਫੇਸਬੁੱਕ ਤੇ ਬਹੁਤੀਆਂ ਪੋਸਟਾਂ ਤੇ ਕੀਤੇ ਜਾਣ ਵਾਲੇ ਜਨਤਕ ਕਮੈਂਟ ਜਾਂ ਟਿੱਪਣੀਆਂ ਪੜ੍ਹਨ ਯੋਗ ਨਹੀਂ ਹੁੰਦੀਆਂ। ਬੋਲੀ ਦਾ ਵਿਗਾੜ ਤੇ ਅਸ਼ਲੀਲਤਾ ਇਹਨਾਂ ਵਿੱਚ ਦੇਖੀ ਜਾ ਸਕਦੀ ਹੈ। ਹਿੰਦੀ ਫਿਲਮਾਂ ਜਾਂ ਡਰਾਮਿਆਂ ਵਿੱਚ ਪੰਜਾਬੀ ਕਿਰਦਾਰ ਇਸੇ ਪੱਖ ਤੋਂ ਪੇਸ਼ ਕੀਤਾ ਜਾ ਰਿਹਾ ਹੈ। ਦੁਨੀਆ ਸਾਹਮਣੇ ਪੰਜਾਬੀ ਕਿਰਦਾਰ ਗੈਰ ਜ਼ਿੰਮੇਵਾਰ, ਤਲਖ, ਹੁੱਲੜਬਾਜ਼ ਤੇ ਅਨਪੜ੍ਹ ਦਿਖਾਇਆ ਜਾ ਰਿਹਾ ਹੈ। ਫਿਲਮਾਂ ਜਾਂ ਡਰਾਮੇ ਹੀ ਨਹੀਂ, ਪੰਜਾਬੀ ਭਾਸ਼ਾ ਦੀ ਪ੍ਰਸਿੱਧੀ ਟਿਕਟੌਕ ਤੇ ਵੀ ਖੂਬ ਹੋ ਰਹੀ ਹੈ। ਅੱਜ ਕੱਲ੍ਹ ਪੰਜਾਬੀ ਵਿੱਚ ਬਹੁਤ ਸਾਰੀਆਂ ਟਿਕਟੌਕ ਬਣੀਆਂ। ਹਾਲ ਹੀ ਵਿੱਚ ਮਸ਼ਹੂਰ ਹੋਈ ਨੂਰ ਨਾਮ ਦੀ ਇੱਕ ਸਟਾਰ ਉੱਭਰ ਕੇ ਸਾਹਮਣੇ ਆਈ ਹੈ। ਦੂਰ ਦੂਰ ਤੱਕ ਇਸ ਨੂਰ ਦਾ ਚਰਚਾ ਹੈ। ਇਸ ਦਾ ਕਾਰਨ ਸ਼ਾਇਦ ਉਸ ਦੀ ਵੱਖਰੀ ਦਿੱਖ ਹੋ ਸਕਦੀ ਹੈ, ਕਿਉਂਕਿ ਇਹ ਬੱਚੀ ਸਿਰ ਤੇ ਜੂੜਾ ਕਰਦੀ ਹੈ। ਉਸ ਦੀ ਮਸ਼ਹੂਰੀ ਇਸ ਕਦਰ ਹੋਈ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੀ ਉਸ ਦੀ ਤਾਰੀਫ ਕਰਨ ਤੋਂ ਪਿੱਛੇ ਨਾ ਰਹਿ ਸਕੇ। ਨੂਰ ਦੁਆਰਾ ਵਰਤੀ ਜਾਣ ਵਾਲੀ ਭਾਸ਼ਾ ਠੇਠ, ਪੇਂਡੂ ਮੁਹਾਵਰੇ ਵਾਲੀ ਦਿਖਾਈ ਜਾਣ ਦਾ ਉਪਰਾਲਾ ਕੀਤਾ ਜਾਂਦਾ ਹੈ। ਇਹ ਬੋਲੀ ਦਾ ਉਹ ਰੂਪ ਹੈ ਜੋ ਘਰਾਂ ਵਿੱਚ ਬਹੁਤ ਘੱਟ ਵੇਖਣ ਨੂੰ ਮਿਲਦਾ ਹੈ। ਇਸ ਨੂੰ ਉਜੱਡਪੁਣਾ ਭਾਵ ਪੰਜਾਬੀ ਭਾਸ਼ਾ ਦਾ ਵਿਗੜਿਆ ਰੂਪ ਕਹਿ ਸਕਦੇ ਹਾਂ। ਨੂਰ ਦੁਆਰਾ ਵਰਤੀ ਜਾਣ ਵਾਲੀ ਭਾਸ਼ਾ ਵਿੱਚ ਇਸੇ ਰੂਪ ਨੂੰ ਉਗਾੜ ਕੇ ਪੇਸ਼ ਕੀਤਾ ਗਿਆ ਹੈ। ਉਸ ਦੁਆਰਾ ਵਰਤੇ ਜਾਣ ਵਾਲੇ ਸੰਬੋਧਨੀ ਸ਼ਬਦ ਵੱਡੇ ਛੋਟੇ ਦਾ ਕੋਈ ਲਿਹਾਜ਼ ਨਹੀਂ, ਸਗੋਂ ਇਹਨਾਂ ਸ਼ਬਦਾਂ ਵਿੱਚ ਸਰੀਰਕ ਕਟਾਕਸ਼ ਵਰਤੇ ਜਾਂਦੇ ਹਨ, ਜਿਵੇਂ ਵੇ ਮੋਟਿਆ ਜਿਹਾ, ਵੇ ਗੰਜਿਆ ਜਿਹਾ, ਚੌੜੀਆਂ ਨਾਸਾਂ ਵਾਲਿਆ ਆਦਿ। ਇਸੇ ਪ੍ਰਕਾਰ ਵਾਰਤਾਲਾਪ ਸਮੇਂ ਜਵਾਬ ਦੇਣ ਲਈ ਵਰਤੀ ਜਾਣ ਵਾਲੀ ਸ਼ਬਦਾਵਲੀ ਹਾਂ, ਦੱਸ, ਕੀ ਆ ਦੀ ਵਰਤੋਂ ਜਿਹੜੀ ਵੇਖਣ ਨੂੰ ਮਿਲਦੀ ਹੈ। ਮਾਸਟਰ ਜੀ ਦੁਆਰਾ ਵਾਕ ਨੂੰ ਮਾਂ ਭਾਸ਼ਾ ਵਿੱਚ ਤਬਦੀਲ ਕਰਨ ਵਾਲੀ ਵੀਡੀਓ ਵਿੱਚ ਨੂਰ ਦੇ ਜਵਾਬ ਵਿੱਚ ਹੱਦ ਦਰਜੇ ਦੀ ਬੇਲਿਹਾਜ਼ੀ ਦਿਖਾਈ ਗਈ ਹੈ। ਜਵਾਬ ਦੀ ਸ਼ੁਰੂਆਤ ਵੇ ਕੰਜਰਾ ਕੱਢ ਤਾਂ ਨਾ ਨਵੀਂ ਚਾਦਰ ਦਾ ਜਲੂਸ ਤੋਂ ਹੁੰਦੀ ਹੈ ਤੇ ਫਿਰ ਗਾਲਾਂ ਦੀ ਝੜੀ ਲੱਗਦੀ ਹੈ। ਨੂਰ ਦੇ ਹਾਵ ਭਾਵ ਵੀ ਇਸ ਵਿੱਚ ਹੋਰ ਇਜ਼ਾਫਾ ਕਰਦੇ ਨਜ਼ਰ ਆਉਂਦੇ ਹਨ। ਇਸ ਤੋਂ ਇਲਾਵਾ ਹੋਰ ਪ੍ਰਚਲਿਤ ਟਿਕਟੌਕ, ਇੰਸਟਾਗ੍ਰਾਮ ਤੇ YouTube ਚੈਨਲਾਂ ਰਾਹੀਂ ਪੰਜਾਬੀ ਬੋਲੀ ਦਾ कैमरा ऑन। ये कौन है? स्टार्ट वीडियो का मतलब कैमरा ऑन है। प्लीज बंद करो। ਚੈਨਲਾਂ ਰਾਹੀਂ ਪੰਜਾਬੀ ਬੋਲੀ ਦਾ ਬੇਮੁਹਾਰਾਪਣ ਦਿਖਾਇਆ ਜਾ ਰਿਹਾ ਹੈ। ਹਿੰਦੀ ਫਿਲਮਾਂ ਜਾਂ ਡਰਾਮਿਆਂ ਵਿੱਚ ਵੀ ਪੰਜਾਬੀ ਕਿਰਦਾਰ ਇਸੇ ਪੱਖ ਤੋਂ ਪੇਸ਼ ਕੀਤੇ ਜਾ ਰਹੇ ਹਨ। ਅਜੋਕੇ ਸਮੇਂ ਦਿਖਾਏ ਜਾਣ ਵਾਲੇ ਪੰਜਾਬੀ ਕਿਰਦਾਰਾਂ ਵੱਲੋਂ ਵਰਤੇ ਜਾਣ ਵਾਲੇ ਸ਼ਬਦ ਤੇਰਾ ਬੇੜਾ ਬਹਿ ਜਾਏ, ਤੇਰਾ ਕੱਖ ਨਾ ਰਹੇ, ਡੁੱਬ ਜਾਣਿਆ ਆਦਿ ਦੀ ਥਾਂ ਇੱਕ ਸਲੀਕਾ ਪੰਜਾਬੀ ਬੋਲੀ ਦੀ ਵੱਖਰਤਾ ਦੱਸਿਆ ਜਾਂਦਾ ਰਿਹਾ ਹੈ। ਆਧੁਨਿਕ ਹਿੰਦੀ ਸਾਹਿਤ ਦੀ ਪਹਿਲੀ ਕਹਾਣੀ ਉਸਨੇ ਕਹਾ ਥਾ ਵਿੱਚ ਲੇਖਕ ਚੰਦਰਧਰ ਸ਼ਰਮਾ ਗੁਲੇਰੀ ਨੇ
ਵੱਡੇ ਸ਼ਹਿਰਾਂ ਵਾਲੇ ਟਾਂਗਾ ਚਾਲਕਾਂ ਨੂੰ ਪੰਜਾਬੀ ਖਾਸ ਕਰ ਅੰਮ੍ਰਿਤਸਰ ਦੀ ਬੋਲੀ ਤੋਂ ਕੁਝ ਸਿੱਖਣ ਦੀ ਤਾਕੀਦ ਕੀਤੀ ਸੀ। ਉਹ ਕਹਿੰਦਾ ਹੈ, बड़े बड़े शहरों की इक्के गाड़ी वालों की जुबान के कोड़ों से जिनकी पीठ छिल गई है और कान पक गए हैं, उनसे हमारी प्रार्थना है कि अमृतसर में बंबू काट वालों की बोली का मरहम लगवाएं। इस टिप्पणी तो पता चलता है कि पंजाबी बोली जख्म का इलाज करती है, ना कि उसनों कुरेदती है। कहानी विच अमृतसर दे बंबू काट वालियां द्वारा सड़क तो परे होण लई कहण वेले वरती जाण वाली शब्दावली विच जी शब्द दे प्रयोग ते विशेष तौर ते जिक्र किया गया है, जिवें हटो बाई जी, आने दो लाला जी आदि। इस तरह हट जा जीवन जोगीए, हट जा कर्मा वालीए, पुत्तां प्यारीए शब्दां नूं तलख लहजे विच वरतिया दस्सिया गया है। तलखी वे विच भी असीसां दा रूप दिखाया गया है। यह सी पंजाबी बोली दा असल मुहांदरा। इस वक्त सब पासे चल रहा है कि जिन्नी वध जहालत उन्नी वध मशहूरी। इस करके वध तो वध बेअकली दा सबूत दिता जा रहा है। इस बेअकली उत्ते सूझवान लोग भी ताड़ियां मार रहे हैं। इन्हां ताड़ियां दी आवाज विच एक दिन मां बोली दे असल नक्श बेपछाण हो सकदे हन। गल कहण दा एक खास तरीका ते सलीका हुंदा है, जो सोशल मीडिया ते देखण नूं बहुत घट मिलदा है। सोशल मीडिया हुणवें समय दा सब तो ताकतवर ते पॉपुलर माध्यम है। नौजवान पीढ़ी इस नाल पूरी तरह जुड़ चुकी है। जेकर मात भाषा उन्हां लई सिर्फ हसाउण दा साधन बण के रह गई तां इसदा भविख की होवेगा, ਇਹ ਸੋਚਣ ਦੀ ਲੋੜ ਹੈ। ਸੋਸ਼ਲ ਮੀਡੀਆ ਜਨਤਕ ਹੋਣ ਕਰਕੇ ਆਪਣੇ ਦੇਸ਼ ਤੇ ਪ੍ਰਦੇਸਾਂ ਵਿੱਚ ਪੰਜਾਬੀ ਬੋਲੀ ਦਾ ਇਹੀ ਵਿਗੜਿਆ ਰੂਪ ਪਹੁੰਚਾਵੇਗਾ। ਬੋਲੀ ਨੂੰ ਦੂਰ ਦੂਰ ਤੱਕ ਪਹੁੰਚਾਉਣਾ ਉਸ ਦਾ ਭਵਿੱਖ ਉਸਾਰੂ ਨਹੀਂ ਬਣਾਉਂਦਾ, ਕਿਉਂਕਿ ਇਹ ਮਸ਼ਹੂਰੀ ਲਈ ਜਿਨ੍ਹਾਂ ਤਰੀਕਿਆਂ ਦੀ ਵਰਤੋਂ ਕੀਤੀ ਜਾ ਰਹੀ ਹੈ ਉਹ ਮਾਰੂ ਹਨ। ਇਸ ਨਾਲ ਪੰਜਾਬੀ ਬੋਲੀ ਦਾ ਅਸਲ ਗੁਆਚ ਰਿਹਾ ਹੈ। ਪੰਜਾਬੀ ਬੋਲੀ ਜਿਸ ਤਰੀਕੇ ਨਾਲ ਨਵੀਂ ਪੀੜ੍ਹੀ ਤੱਕ ਪਹੁੰਚਾਈ ਜਾ ਰਹੀ ਹੈ, ਇਸ ਤੋਂ ਨਵੀਂ ਪੀੜ੍ਹੀ ਮਾਂ ਬੋਲੀ ਤੋਂ ਕਿਨਾਰਾ ਕਰ ਸਕਦੀ ਹੈ, क्यों जो इस विचली मिठास ते सलीका हर हालत विच लुकाउण दे यतन हो रहे हैं। यह योजना घातक नतीजे लियावेगी। लोड़ है सुचेत होके विचारन दी कि अजिहियां फिल्मां या टिकटॉक पंजाबी भाषा दा प्रसार कर रही हैं या घाण। पंजाबी भाषा दा प्रचार ते प्रसार होवे पर उसारू पक्ष तो, ना कि निघार दे पक्ष तो। भाषा उपर हरेक दा हक हुंदा है। इस नूं किसी एक भाईचारे तक सीमित करके अपना ही बौणापन उजागर किया जाता है। आओ पंजाबी भाषा दे विशाल मादे वांग असीं अपनी सोच का दायरा भी विस्तृत करिए। कहा जाता है कि तलवार दा फट मिट जाता है पर जुबान दा नहीं, सो जुबान नूं मरहम वजों वरतीए, फट वजों। धन्यवाद जी। बहुत खूब, बहुत अच्छा, बहुत खूब, धन्यवाद। बिल्कुल बॉली दी ਜਿਹੜੀ ਬੋਲੀ ਦੇ ਵਿਗੜਨ ਦੀ ਤੜਫ ਹੈ ਨਾ, ਤਕਲੀਫ। ਆਪਣਾ ਜਸਪਾਲ ਜੀ ਮੈਂ ਗੱਲ ਕਰਨਾ ਚਾਹੁੰਦਾ ਇਹਦੇ ਤੇ। ਹਾਂਜੀ ਕਰੋ ਸਰ, ਕਰੋ। ਮੈਨੂੰ ਉਮੀਦ ਸੀ ਤੁਸੀਂ ਸ਼ੁਰੂ ਕਰੋਗੇ, ਕਿਉਂਕਿ ਇਹ ਜਿਸ ਗੱਲ ਕਿਉਂਕਿ ਜਿਹੜੀ ਗੱਲ ਬਾਰੇ ਫਿਕਰਮੰਦ ਹੈਗੇ ਆ ਉਹ ਇੱਕ ਬਹੁਤ ਜ਼ਿਆਦਾ ਡੂੰਘਾਈ ਦੀ ਝਲਕ ਹੈਗੀ ਆ। ਹਾਂਜੀ ਹਾਂਜੀ, ਦੇਖੋ ਜੀ ਇਹ ਜਿਹੜਾ ਮਸਲਾ ਹੈ ਨਾ ਕਿ ਪੰਜਾਬੀ ਨੂੰ ਗਾਲਾਂ ਜਾਂ ਆਮ ਬਣਾ ਕੇ ਪੇਸ਼ ਕਰਨਾ, ਇਹ ਤੇ ਹਮੇਸ਼ਾ ਤੋਂ ਜਾਰੀ ਹੈ। ਹੁਣ ਸਵਾਲ ਇਹ ਸੀਗਾ ਕਿ ਅਸੀਂ ਇਹਨੂੰ ਕਰੈਕਟ ਕਿਵੇਂ ਕਰੀਏ, ਸਿੱਧਾ ਰਾਹ ਕਿਵੇਂ ਫੜੀਏ। ਤੇ ਮੇਰੇ ਖਿਆਲ ਦੇ ਵਿੱਚ ਪੰਜਾਬੀ ਕੌਮ ਲਈ ਜ਼ਬਾਨ ਆਪਣੀ ਨੂੰ, ਆਪਣੀ ਜ਼ਬਾਨ ਵਿੱਚ ਜਦੋਂ ਤੱਕ ਪੰਜਾਬੀ ਜਿਹੜੇ ਨੇ ਉਹ ਉਹਦੇ ਵਿੱਚ ਇਲਮ, ਨਵਾਂ ਇਲਮ, ਟੈਕਨੋਲੋਜੀ, ਸਾਇੰਸ ਸਭ ਕੁਛ ਜਿਹੜੀ ਹੈ ਉਹ ਐਕਸਪ੍ਰੈਸ ਨਹੀਂ ਕਰ ਸਕਦੇ ਪੰਜਾਬੀ ਵਿੱਚ, ਜਿੰਨਾ ਚਿਰ ਉਹ ਇਲਮ ਦੀ ਜ਼ਬਾਨ ਨਹੀਂ ਬਣਦੀ, ਅਜੋਕੇ ਇਲਮ ਦੀ, ਅੱਜ ਦੇ ਇਲਮ ਦੀ, ਉਹਨਾਂ ਚਿਰ ਤੱਕ ਜ਼ਬਾਨ ਜਿਹੜੀ ਹੈ ਉਹਦਾ ਜਿਹੜਾ ਭੜਕ ਹੈ, ਮੁਸਤਕਬਲ ਹੈ, ਉਹ ਬਿਲਕੁਲ ਡੇਂਜਰ ਦੇ ਵਿੱਚ ਹੈ। ਇਸੇ ਲਈ ਮੈਂ ਜਿਹੜਾ ਉਹ ਅਸੀਂ ਜਿਹੜੀ ਹੈ ਉਹ ਮਲੋਹਾ ਪੰਜਾਬੀ ਯੂਨੀਵਰਸਿਟੀ ਸ਼ੁਰੂ ਕੀਤੀ ਸੀ, ਤੇ ਜਿਹੜੇ ਸੰਗਤ ਦੇ ਵਿੱਚ ਅੱਜ ਲੋਕ ਹੈ ਨੇ ਉਹਨਾਂ ਨੂੰ ਮੈਂ ਇਹ ਦੱਸਣਾ ਚਾਹੁੰਦਾ ਕਿ ਅਸੀਂ ਮਲੋਹਾ ਪੰਜਾਬੀ ਯੂਨੀਵਰਸਿਟੀ ਦੇ ਵਿੱਚ ਲਿਟਰੇਚਰ ਤੋਂ ਇਲਾਵਾ ਹੋਰ ਬਹੁਤ ਸਾਰੇ ਸਬਜੈਕਟ ਪੜ੍ਹਾਉਂਦੇ ਹਾਂ। ਮਿਸਾਲ ਦੇ ਤੌਰ ਤੇ ਅਸੀਂ ਆਰਟੀਫਿਸ਼ੀਅਲ ਇੰਟੈਲੀਜੈਂਸ ਜਾਂ ਇਲੈਕਟ੍ਰਿਕਸ ਵਗੈਰਾ ਦੇ ਉੱਤੇ ਵੀ ਪੰਜਾਬੀ ਦੇ ਵਿੱਚ ਜਿਹੜੀ ਹੈ ਉਹ ਕਾਰਵਾਈ ਕਰਨੇ ਆ ਔਰ ਉਹਦੇ ਬਾਰੇ 'ਚ ਇੱਕ ਲਫ਼ਜ਼ਾਲੀ ਬਣਾਉਣ ਦੀ ਕੋਸ਼ਿਸ਼ ਕਰਨੇ ਆ। ਤੇ ਇਸ ਲਈ
ਮੇਰਾ ਆਪਣਾ ਖਿਆਲ ਹੈ ਕਿ ਜਿੰਨਾ ਚਿਰ ਤੱਕ ਜਿਵੇਂ ਮਲੂਹਾ ਪੰਜਾਬੀ ਯੂਨੀਵਰਸਿਟੀ ਕੋਸ਼ਿਸ਼ ਕਰ ਰਹੀ ਹੈ, ਨਾ ਚਿਰ ਤੱਕ ਨਵੇਂ ਇਲਮਾਂ ਨੂੰ ਪੰਜਾਬੀ ਵਿੱਚ ਢਾਲਿਆ ਨਹੀਂ ਜਾਏਗਾ, ਉਹਨਾਂ ਚਿਰ ਤੱਕ ਇਹ ਜ਼ਬਾਨ ਮਖਦੂਸ਼ ਰਹੇਗੀ। ਮਤਲਬ ਇਹ ਹੈ ਕਿ ਜੇ ਆਮ ਸਕੂਲੀ ਮੁੰਡੇ ਨੂੰ ਜਾਂ ਆਮ ਪੜ੍ਹੇ ਲਿਖੇ ਬੰਦੇ ਨੂੰ ਅਗਰ ਕੋਈ ਵੀ ਕੰਮ ਦੀ ਗੱਲ ਕਰਨ ਲਈ ਜਾਂ ਪੜ੍ਹਨ ਲਈ ਅੰਗਰੇਜ਼ੀ ਜਾਂ ਹਿੰਦੀ ਜਾਂ ਉਰਦੂ ਵੱਲ ਜਾਣਾ ਪਏਗਾ ਤੇ ਉਹ ਪੰਜਾਬੀ ਕਿਉਂ ਪੜ੍ਹੇ? ਜੇ ਪੰਜਾਬੀ ਦੇ ਵਿੱਚ ਗਾਲਾਂ ਹੀ ਨਹੀਂ ਤੇ ਫਿਰ ਪੰਜਾਬ ਮਤਲਬ ਫਿਰ ਉਹ ਕਿਉਂ ਪੜ੍ਹੇਗਾ ਉਹਨੂੰ? ਇਸ ਲਈ ਜਿਹੜੀ ਪੋਜ਼ਿਟਿਵ ਸੋਚ ਹੈ ਉਹ ਇਹ ਹੈ ਕਿ ਅਸੀਂ ਸਾਰੇ ਮਿਲ ਕੇ ਤੇ ਐਸੀ ਇਲਮ ਦੀ ਜ਼ਬਾਨ ਬਣਾਈਏ ਪੰਜਾਬੀ ਨੂੰ। ਤੇ ਮੇਰਾ ਖਿਆਲ ਹੈ ਕਿ ਅਸੀਂ 3-4 ਸਮੈਸਟਰਾਂ ਦੇ ਵਿੱਚ ਇਹ ਸਾਬਤ ਕੀਤਾ ਹੈ ਮਲੂਹਾ ਪੰਜਾਬੀ ਯੂਨੀਵਰਸਿਟੀ ਦੇ 3-4 ਸਮੈਸਟਰਾਂ ਦੇ ਵਿੱਚ ਕਿ ਕੋਈ ਐਸੀ ਗੱਲ ਨਹੀਂ ਹੈਗੀ ਟੈਕਨੀਕਲ ਜਾਂ ਪੇਚੀਦਾ ਸਾਇੰਸੀ ਗੱਲ ਜਿਹੜੀ ਕਿ ਅਸੀਂ ਪੰਜਾਬੀ 'ਚ ਨਹੀਂ ਕਹਿ ਸਕਦੇ। ਸੋ ਇੱਕ ਤੇ ਮੇਰਾ ਖਿਆਲ ਇਹ ਹੈ ਕਿ ਇੱਕ ਤੇ ਪੋਜ਼ਿਟਿਵ ਜਿਹੜੀ ਇਹਦੇ ਆਸਪੈਕਟਸ ਨੇ, ਜਿਹੜਾ ਪੋਜ਼ਿਟਿਵ ਕੋਸ਼ਿਸ਼ ਹੈ ਉਹ ਹੈ ਜ਼ਬਾਨ ਦੀ ਇਲਮਾਂ ਲਈ ਉਹਨੂੰ ਘੜਨਾ, ਇੱਕ ਗੱਲ। ਦੂਜੀ ਗੱਲ ਇਹ ਹੈ ਕਿ ਇਹਨਾਂ ਮਜ਼ਮੂਨ ਨਵੀਸ ਜਿਹੜੇ ਨੇ ਇਹਨਾਂ ਨੇ ਬਿਲਕੁਲ ਬਹੁਤ ਅੱਛੀਆਂ ਗੱਲਾਂ ਕੀਤੀਆਂ ਨੇ ਔਰ ਖੁਦ ਉਹਨਾਂ ਦਾ ਮਜ਼ਮੂਨ ਜਿਹੜਾ ਹੈਗਾ ਹੈ ਮੇਰਾ ਖਿਆਲ ਹੈ ਕਿ ਉਹ ਕੰਮ ਕਰ ਰਿਹਾ ਹੈ ਜਿਹੜਾ ਕਿ ਅਸੀਂ ਜਿਸ ਨੂੰ ਐਡਰੈਸ ਕਰ ਰਹੇ ਹਾਂ। ਇਸ ਲਈ ਉਹਨਾਂ ਨੂੰ ਬੜੀ ਮੁਬਾਰਕਬਾਦ। ਦੂਜੀ ਗੱਲ ਇਹ ਹੈ ਕਿ ਜਿਹੜੀ ਪੰਜਾਬੀ ਫਿਲਮ ਹੁਣ ਤੇ ਈਸਟ ਪੰਜਾਬ 'ਚ ਹੀ ਬਣਦੀ ਹੈ ਤੇ ਲੇਕਿਨ ਪਹਿਲੇ ਜਦੋਂ ਪਾਕਿਸਤਾਨੀ ਪੰਜਾਬ ਵਿੱਚ ਫਿਲਮ ਬਣਦੀ ਸੀ, ਬਲਕਿ ਪਾਕਿਸਤਾਨੀ ਪੰਜਾਬ ਵਿੱਚ ਸਭ ਤੋਂ ਨੰਬਰ ਦੇ ਵਿੱਚ ਜਿਹੜੀ ਹੈ ਉਹ ਪਾਕਿਸਤਾਨੀ ਪੰਜਾਬ ਵਿੱਚ ਪੰਜਾਬੀ ਫਿਲਮ ਬਣਦੀ ਸੀ ਔਰ ਪੰਜਾਬੀ ਦੇ ਜਿਹੜੇ ਆਪਣਾ ਐਕਟਰਸ ਔਰ ਐਕਟਰਸਾਂ ਸਨ ਉਹ ਉਰਦੂ ਔਰ ਬਾਕੀਆਂ ਨਾਲੋਂ ਬਹੁਤੇ ਪੈਸੇ ਲੈਂਦੇ ਸਨ। ਮਤਲਬ ਇਹ ਵੀ ਗੱਲ ਹੈ ਸੀ। ਅੱਛਾ, ਉਹ ਸਾਰੇ ਪੀਰੀਅਡ ਦੇ ਵਿੱਚ ਇੱਕ ਤਰ੍ਹਾਂ ਦੀ ਇੱਕ ਕਲਾਸਿਕ ਪੰਜਾਬੀ ਜਿਹੜੀ ਫਿਲਮ ਹੈ ਉਹਦੇ ਵਿੱਚ ਵੀ ਜਿਹੜਾ ਜਿਵੇਂ ਅੱਜ ਤੋਂ 40 ਸਾਲ ਪਹਿਲੇ ਉਹਦੇ ਵਿੱਚ ਦੋਨੋਂ ਪੱਖ ਸਨ। ਇੱਕ ਤੇ ਪੱਖ ਸੀ ਕਿ ਬਈ ਉਹ ਕੁੜੀਆਂ ਜਿਹੜੀਆਂ ਨੇ ਉਹ ਉੱਤੇ ਬੰਦੇ ਜਿਹੜੇ ਨੇ ਉਹਨਾਂ ਨੂੰ ਇਹ ਵਿਖਾਲਿਆ ਜਾਂਦਾ ਸੀ ਕਿ ਮੈਂ ਕਹਿੰਦਾ ਸੀ ਯਾਰ ਮੈਂ ਪਿੰਡੋਂ ਆਇਆ, ਮੈਂ ਇੱਕ ਪੂਰੇ ਆਪਣਾ 10ਵੀਂ ਜਮਾਤ ਤੱਕ ਪਿੰਡ ਰਿਹਾ, ਮੈਂ ਤਾਂ ਪੂਰੇ ਪੰਜਾਬ 'ਚ ਇਸ ਤਰ੍ਹਾਂ ਦੀ ਕੁੜੀਆਂ ਮੁੰਡੇ ਨਹੀਂ ਵੇਖੇ, ਲਾਚੇ ਬਣ ਕੇ ਕੁੜੀਆਂ ਤੁਰ ਰਹੀਆਂ ਨੇ ਤੇ ਵਗੈਰਾ ਵਗੈਰਾ। ਉਹ ਇੱਕ ਐਗਜ਼ੈਜਰੇਸ਼ਨ ਜਿਹੜੀ ਹੈ ਨਾ ਉਹ ਕਰਦੇ ਸਨ। ਲੇਕਿਨ ਇਸ ਦੌਰਾਨ ਦੇ ਵਿੱਚ ਬਹੁਤ ਅੱਛੀਆਂ ਫਿਲਮਾਂ ਵੀ ਪਾਕਿਸਤਾਨੀ ਪੰਜਾਬ 'ਚ ਬਣੀਆਂ, ਜਿਵੇਂ ਕਿ ਮਲੰਗੀ ਫਿਲਮ ਸੀ, ਉਹ ਬਹੁਤ ਅੱਛੀ ਫਿਲਮ ਸੀ। ਕਈ ਹੋਰ ਫਿਲਮਾਂ ਬਣੀਆਂ ਜਿਹੜੀਆਂ ਕਿ ਕਲਾਸਿਕ ਬਣ ਗਈਆਂ ਨੇ। ਤੇ ਇਹ ਜਿਹੜਾ ਆਪਣਾ ਇਹ ਤੁਸੀਂ ਸਹੀ ਕਿਹਾ ਕਿ ਇਹ ਜਿਹੜਾ ਈਸਟ ਪੰਜਾਬ 'ਚ ਇਸ ਵੇਲੇ ਵਕਤ ਲੰਘ ਰਿਹਾ ਹੈ ਉਹਦੇ ਵਿੱਚ ਇਹ ਮਖੌਲਬਾਜ਼ੀ ਤੇ ਗਾਲਾਂ ਤੇ ਇਹ ਸਾਰਾ ਕੁਝ ਚੱਲ ਰਿਹਾ ਹੈ। ਮੇਰਾ ਖਿਆਲ ਹੈ ਕਿ ਸ਼ਾਇਦ ਇਹ ਕੁਝ ਵਕਤ ਤੋਂ ਬਾਅਦ ਸ਼ਾਇਦ ਠੀਕ ਹੋ ਜਾਏਗਾ, ਲੇਕਿਨ ਇਹ ਹੈ ਕਿ ਇਹ ਦੌਰ ਕਾਫੀ ਨੈਗੇਟਿਵ ਹੈ ਤੇ ਇਹਦਾ ਹੱਲ ਇਹ ਹੀ ਹੈ ਕਿ ਅਸੀਂ ਪੋਜ਼ਿਟਿਵ ਕੋਸ਼ਿਸ਼ ਕਰੀਏ। ਜਸਪਾਲ ਜੀ, ਮੈਂ ਥੋੜੀ ਜਿਹੀ ਗੱਲ ਐਡ ਕਰਾਂ ਵਿੱਚ? ਬਿਲਕੁਲ ਸਫੀਰ ਸਾਹਿਬ ਕਰੋ। ਪਹਿਲੀ ਗੱਲ ਤੇ ਹੈ ਕਿ ਮਨਜ਼ੂਰ ਸਾਹਿਬ ਨੇ ਬਿਲਕੁਲ ਸਹੀ ਜਗ੍ਹਾ ਤੇ ਨਿਸ਼ਾਨਦੇਹੀ ਕੀਤੀ ਹੈ ਕਿ ਜਿੰਨੀ ਦੇਰ ਤੱਕ, ਔਰ ਇਹ ਸਿਰਫ ਜਿਹੜੀ ਗੱਲ ਹੈ ਬਹੁਤੀ ਸਾਡੇ ਪਾਸੇ ਦੀ ਹੋ ਰਹੀ ਹੈ, ਜਿੰਨੀ ਦੇਰ ਤੱਕ ਅਸੀਂ ਪੰਜਾਬੀ ਨੂੰ ਉੱਚੀ ਪੱਧਰ ਦੀ ਇਲਮੀ ਜ਼ੁਬਾਨ ਨਹੀਂ ਬਣਾਵਾਂਗੇ ਉਨੀ ਦੇਰ ਤੱਕ ਇਹ ਮਸਲੇ ਹੱਲ ਨਹੀਂ ਹੋਣੇ। ਤੇ ਬਾਕੀ ਹਰਮੀਤ ਜੀ, ਤੁਸੀਂ ਜਿਹੜਾ ਇਸ਼ੂ ਚੁੱਕਿਆ ਉਹ ਸਾਡੇ ਪਾਸੇ ਵੀ ਬਹੁਤ ਹੈ, ਕਿਉਂਕਿ ਸਾਡੇ ਪਾਸੇ ਜਿਹੜੇ ਬਹੁਤ ਜ਼ਿਆਦਾ ਪਪੂਲਰ ਚੀਜ਼ਾਂ ਨੇ, ਮਸਲਨ ਉਹ ਉਰਦੂ ਡਰਾਮੇ ਨੇ ਟੀਵੀ ਦੇ ਉੱਤੇ। ਔਰ ਟੀਵੀ ਦੇ ਅਗਰ ਤੁਸੀਂ ਉਰਦੂ ਡਰਾਮੇ ਦੇਖੋ ਤਾਂ ਬਿਲਕੁਲ ਜਿਸ ਤਰ੍ਹਾਂ ਤੁਸੀਂ ਕਿਹਾ ਹੈ, ਜਿਹੜਾ ਕੋਈ ਨੀਵਾਂ ਕਿਰਦਾਰ, ਘਟੀਆ ਕਿਰਦਾਰ ਵਿਖਾਉਣਾ ਹੋਏ, ਹਾਸੇ ਮਜ਼ਾਕ ਦੀ ਗੱਲ, ਉਹ ਪੰਜਾਬੀ, ਬਾਕੀ ਸਾਰਾ ਜਿਹੜਾ ਨਾ ਉਰਦੂ ਚੱਲ ਰਿਹਾ ਹੁੰਦਾ। ਤੇ ਬਾਕੀ ਹੈ ਕਿ ਜਿਹੜੀ ਤੁਸੀਂ ਗੱਲ ਕੀਤੀ ਹੈ ਨਾ ਆਪਣਾ, ਮੇਰਾ ਖਿਆਲ ਇਹ ਬਾਲੀਵੁੱਡ ਦੀਆਂ ਫਿਲਮਾਂ ਦੀ, ਉਹਦੇ 'ਚ ਮੈਨੂੰ ਇੱਕ ਪੋਜ਼ਿਟਿਵ ਚੀਜ਼ ਵੀ ਨਜ਼ਰ ਆਉਂਦੀ ਹੈ। ਉਹ ਨਜ਼ਰ ਆਉਂਦੀ ਹੈ ਕਿ ਜਿਹੜੇ ਫਿਲਮੀ ਗਾਣਿਆਂ ਦੇ ਵਿੱਚ ਪੰਜਾਬੀ ਦਾ ਅਮਲ ਦਖਲ ਹੈ, ਉਹ ਮੈਨੂੰ ਤਾਂ ਬਹੁਤ ਅੱਛਾ ਲੱਗਦਾ ਹੈ। ਬਲਕਿ ਮਨ ਤੇ ਇੰਝ ਲੱਗਦਾ ਹੈ ਕਿ ਹੁਣ ਇਹੋ ਜਿਹਾ ਮਾਹੌਲ ਬਣ ਗਿਆ ਹੈ ਬਾਲੀਵੁੱਡ ਦੇ ਵਿੱਚ
ਕਿ ਤੁਸੀਂ ਜਿੰਨੀ ਦੇਰ ਤੱਕ ਗਾਣਿਆਂ ਦੇ ਵਿੱਚ ਪੰਜਾਬੀ ਦਾ ਤੜਕਾ ਨਹੀਂ ਲਾਓਗੇ ਉਨੀ ਦੇਰ ਤੱਕ ਨਾ ਤੁਹਾਡੀ ਫਿਲਮ ਜਿਹੜੀ ਹੈ ਪਪੂਲਰ ਨਹੀਂ ਹੋਣੀ। ਤੇ ਉਹਦੇ ਵਿੱਚ ਮੇਰਾ ਖਿਆਲ ਹੈ ਕਿ ਦੋਵੇਂ ਪੱਧਰ ਹੈਗੇ ਨੇ। ਤੇ ਜਿਹੜੀ ਪੰਜਾਬੀ ਫਿਲਮਾਂ ਦੀ ਗੱਲ ਕੀਤੀ ਹੈ ਮਨਜ਼ੂਰ ਸਾਹਿਬ ਨੇ, ਉਹਦੇ ਨਾਲ ਮੈਨੂੰ ਖਿਆਲ ਆਇਆ ਕਿ ਇਸ ਵਿੱਚ ਕੋਈ ਸ਼ੱਕ ਨਹੀਂ ਕਿ ਪੰਜਾਬੀ ਫਿਲਮਾਂ ਦੇ ਡਾਇਲਾਗ, ਉਹਦੇ ਕਿਰਦਾਰ ਉਹ ਵਾਕਈ ਉਂਝ ਹੀ ਸੀ ਜ਼ਿਆਦਾਤਰ ਬਹੁਤੇ ਜਿਹੜੇ ਮਨਜ਼ੂਰ ਸਾਹਿਬ ਨੇ, ਲੇਕਿਨ ਉਹਦੇ ਵਿੱਚ ਇੱਕ ਬੜਾ ਪੋਜ਼ਿਟਿਵ ਪਹਿਲੂ ਹੈਗਾ, ਉਹ ਸੀ ਪੰਜਾਬੀ ਫਿਲਮਾਂ ਦੇ ਗਾਣਿਆਂ ਦਾ। ਜਿੰਨੀ ਖੂਬਸੂਰਤ, ਜਿੰਨੀ ਆਲਾ, ਜਿੰਨੀ ਸੋਹਣੀ ਜ਼ੁਬਾਨ ਤੁਹਾਨੂੰ ਉਹਨਾਂ ਗਾਣੇ 'ਚ ਮਿਲਦੀ ਸੀ 60s ਦੇ, 50s ਦੇ, 70s ਦੇ, ਉਹ ਲਿਖਣ ਵਾਲੇ ਬੜੇ ਬੜੇ ਵੱਡੇ ਲੋਕ ਸੀ। ਹੱਤਾ ਕਿ ਉਸਤਾਦ ਦਾਮਨ ਨੇ ਵੀ ਫਿਲਮਾਂ ਦੇ ਗਾਣੇ ਲਿਖੇ ਔਰ ਬਾਅਦ ਚੀਜ਼ਾਂ ਯਾਨੀ ਉਹਦੀ ਮੈਂ ਤੁਹਾਨੂੰ ਇੱਥੇ ਜਦੋਂ ਅਸੀਂ ਪੜ੍ਹ ਰਹੇ ਸੀ ਤੇ ਮੈਂ ਨੋਟ ਕਰ ਰਿਹਾ ਸੀ ਕਿ ਇਹੋ ਜਿਹੇ ਉਹਨਾਂ ਨੇ ਮਤਲਬ ਗਾਣੇ ਲਿਖੇ ਕਿ ਮੈਨੂੰ ਧਰਤੀ ਕਲੀ ਕਰਾ ਦੇ ਤੇ ਮੈਂ ਨੱਚਾਂ ਸਾਰੀ ਰਾਤ, ਇਹ ਉਸਤਾਦ ਦਾਮਨ ਹੈ। ਜਾਂ ਮੈਨੂੰ ਸ਼ਿਕਰ ਦੁਪਹਿਰੇ ਪਿਪਲੀ ਦੇ ਥੱਲੇ ਮੈਂ ਛਣਕਾਈਆਂ ਵੰਗਾ। ਐਸੇ ਐਸੇ ਅੱਛੇ ਲਿਖਣ ਵਾਲੇ ਅਹਿਮਦ ਰਾਈ ਨੇ ਬਹੁਤ ਖੂਬਸੂਰਤ ਗਾਣੇ ਲਿਖੇ ਨੇ, ਬਾਬਾ ਆਲਮ ਸ਼ਾਹ ਪੋਸ਼ ਨੇ, ਹੋਰ ਵੀ ਬੜੇ। ਉਹ ਐਕਚੁਅਲੀ ਇੱਕ ਕਿਸਮ ਦਾ ਪੰਜਾਬੀ ਲਿਟਰੇਚਰ ਦਾ ਹਿੱਸਾ ਬਣ ਜਾਂਦਾ ਹੈ ਜਿਹਦੀ ਕਿਸੇ ਵੇਲੇ ਸਟੱਡੀ ਕਰਨੀ ਚਾਹੀਦੀ ਹੈ। ਤੇ ਲਿਹਾਜ਼ਾ ਫਿਲਮਾਂ ਦੇ ਵਿੱਚ ਜਿੱਥੇ ਨੈਗੇਟਿਵ ਪਹਿਲੂ ਨੇ ਜ਼ੁਬਾਨ ਦੇ ਇਤਬਾਰ ਨਾਲ, ਉਹ ਤੇ ਪੋਜ਼ਿਟਿਵ। ਆਖਰੀ ਛੋਟੀ ਜਿਹੀ ਮੈਂ ਗੱਲ ਕਰਨਾ ਕਿਉਂਕਿ ਸਾਰੇ ਦੋਸਤਾਂ ਨੇ ਗੱਲ ਕਰਨੀ ਹੈ, ਤੁਹਾਡੀ ਇਸ ਮਤਲਬ ਇਹਦੇ ਉੱਤੇ ਬਹੁਤ ਗੱਲਾਂ ਹੋ ਸਕਦੀਆਂ। ਪੰਜਾਬੀ ਗਾਲਾਂ ਦੀ ਜ਼ੁਬਾਨ, ਅਸੀਂ ਦੋਸਤ ਜਿਹੜੇ ਕਿ ਅਮਰੀਕਾ 'ਚ ਰਹਿੰਦੇ ਆ, ਇੱਥੇ ਆ ਕੇ ਸਾਨੂੰ ਸਮਝ ਆਉਂਦੀ ਹੈ ਕਿ ਜਿੰਨੀ ਅਮਰੀਕਨ ਅੰਗਰੇਜ਼ੀ ਪੰਜਾਬੀ ਦੀ ਗਾਲਾਂ ਦੀ ਜ਼ੁਬਾਨ ਹੈ ਉਹ ਸ਼ਾਇਦ ਦੁਨੀਆ 'ਚ ਕਿਤੇ ਨਾ ਹੋਵੇ। ਇਸ ਮੁਲਕ ਦੇ ਵਿੱਚ ਇੱਕ ਆਮ ਬੰਦੇ ਤੋਂ ਲੈ ਕੇ ਪ੍ਰੈਜ਼ੀਡੈਂਟ ਤੱਕ ਬਗੈਰ ਗੱਲ ਕੱਢੇ ਗੱਲ ਨਹੀਂ ਕਰ ਸਕਦੇ, ਮੁਹਾਵਰਾ ਬਣ ਗਿਆ ਹੈ। ਯਾਨੀ ਮੈਂ ਦਿਨ ਵਿੱਚ 10 ਘੰਟੇ ਅਮਰੀਕਾ ਦਾ ਕੰਮ ਕਰ ਰਿਹਾ ਬਹੁਤ ਲੰਬੇ ਅਰਸੇ ਤੋਂ, ਛੋਟੇ ਲੈਵਲ ਤੋਂ ਲੈ ਕੇ ਵੱਡੇ ਲੈਵਲ ਤੱਕ ਬਗੈਰ ਗੱਲ ਦੇ ਉਹ ਗੱਲ ਹੀ ਨਹੀਂ ਕਰ ਸਕਦੇ। ਪ੍ਰੈਜ਼ੀਡੈਂਟ ਨਿਕਸਨ ਦੀਆਂ ਔਰ ਜੌਨਸਨ ਦੀਆਂ ਟੇਪਾਂ ਰਿਲੀਜ਼ ਹੋਈਆਂ ਜਿਹੜੀ ਉਹ ਆਪਣੇ ਦਫ਼ਤਰ 'ਚ ਬਹਿ ਕੇ ਗੱਲਾਂ ਕਰਦੇ ਸੀ, ਔਰ ਬੰਦਾ ਹੈਰਾਨ ਰਹਿ ਜਾਂਦਾ ਕਿ ਉਹ ਮੁਲਕ ਦਾ ਸਦਰ ਹੈ ਔਰ ਗਾਲਾਂ ਕੱਢੇ ਬਗੈਰ ਉਹਦੀ ਯਾਨੀ ਇੰਨੀ ਗਾਲ ਅਮਰੀਕਾ 'ਚ ਕੱਢੀ ਜਾਂਦੀ ਹੈ ਹਰ ਪੱਧਰ ਤੇ ਹਰ ਵਕਤ ਕਿ ਅਸੀਂ ਕਹਿੰਦੇ ਯਾਰ ਪੰਜਾਬੀ ਨੂੰ ਐਵੇਂ ਬਦਨਾਮ ਕੀਤਾ ਹੈ। ਤੇ ਉਹ ਮੈਨੂੰ ਗੱਲ ਯਾਦ ਆ ਗਈ ਤੇ ਮੈਂ ਕਰ ਦਿੱਤੀ। ਬਾਕੀ ਤੁਸੀਂ ਬਹੁਤ ਅੱਛੇ ਮਸਲੇ ਵੱਲ, ਬਹੁਤ ਜ਼ਰੂਰੀ ਮਸਲੇ ਵੱਲ ਧਿਆਨ ਦਵਾਇਆ ਹੈ। ਬਹੁਤ ਅੱਛਾ ਤੁਸੀਂ ਮਜ਼ਮੂਨ ਪੜ੍ਹੇ। ਜਸਪਾਲ ਜੀ ਮੈਂ ਇੱਕ ਵਾਕਿਆ ਸੁਣਾਉਣਾ ਚਾਹੁੰਦਾ ਹਾਂ ਜਿਹੜੀ ਮੈਂ ਗੱਲ ਕਹਿ ਰਿਹਾ। ਮਤਲਬ ਉਹ ਵਾਕਿਆ ਇਹ ਹੈ ਕਿ ਜਦੋਂ ਆਪਣਾ ਅਬਦੁਲ ਸਲਾਮ ਹੋਰਾਂ ਨੂੰ ਜਦੋਂ ਡਾਕਟਰ ਅਬਦੁਲ ਸਲਾਮ ਹੋਰਾਂ ਨੂੰ ਜਦੋਂ ਨੋਬਲ ਪ੍ਰਾਈਜ਼ ਮਿਲਿਆ ਤੇ ਉਹ ਨੋਬਲ ਪ੍ਰਾਈਜ਼ ਲੈਣ ਤੋਂ ਬਾਅਦ ਇਸਲਾਮਾਬਾਦ ਗਏ ਤੇ ਉੱਥੇ ਮਹਿਫਲ ਬਹੁਤ ਲੋਕੀ ਇਕੱਠੇ ਹੋਏ ਸਨ ਤੇ ਉਹਨਾਂ ਨੇ ਕਿਹਾ ਕਿ ਜੀ ਤੁਸੀਂ ਸਾਨੂੰ ਸਮਝਾਓ ਕਿ ਤੁਸੀਂ ਕੀ ਨਵੀਂ ਥਿਊਰੀ ਦਿੱਤੀ ਹੈ ਜਿਸ ਤੇ ਤੁਹਾਨੂੰ ਨੋਬਲ ਪ੍ਰਾਈਜ਼ ਮਿਲਿਆ। ਤੇ ਉਹਨਾਂ ਨੇ ਕਿਹਾ ਕਿ ਗੱਲ ਸੁਣੋ, ਜੇ ਤੁਸੀਂ ਇਜਾਜ਼ਤ ਦਿਓ ਤੇ ਮੈਂ ਪੰਜਾਬੀ 'ਚ ਦੱਸ ਸਕਦਾ। ਲੋਕਾਂ ਨੇ ਕਿਹਾ ਹਾਂ ਜੀ ਦੱਸੋ। ਉਹਨਾਂ ਨੇ 1.5 ਘੰਟੇ ਵਿੱਚ ਪੰਜਾਬੀ 'ਚ ਫਿਜ਼ਿਕਸ ਦੀ ਹਾਈਐਸਟ ਲੈਵਲ ਦੀ ਜਿਹੜੀ ਥਿਊਰੀ ਸੀ ਉਹਨਾਂ ਪੰਜਾਬੀ 'ਚ ਲੋਕਾਂ ਨੂੰ ਦੱਸੀ। ਤੇ ਮੈਂ ਇਹ ਕਹਿੰਦਾ ਕਿ ਇਹ ਪੰਜਾਬੀ ਜ਼ੁਬਾਨ ਦਾ ਪੋਟੈਂਸ਼ੀਅਲ ਹੈ। ਬਿਲਕੁਲ ਸਹੀ ਗੱਲ ਹੈ। ਵੈਸੇ ਡਾਕਟਰ ਸਲਾਮ ਦੇ 4-5 ਇੰਟਰਵਿਊ ਬੜੇ ਤਫਸੀਲੀ 2-2 ਘੰਟੇ ਦੇ, ਘੰਟੇ ਡੇਢ ਦੇ ਪੰਜਾਬੀ ਦੇ ਵਿੱਚ ਹੈਗੇ ਨੇ YouTube ਤੇ, ਔਰ ਉਹ ਵੀ ਸਾਰੇ ਫਿਜ਼ਿਕਸ ਦੇ ਬਹੁਤ ਔਖੇ ਮਸਲਿਆਂ ਤੇ ਲੇਕਿਨ ਪੰਜਾਬੀ ਦੇ ਵਿੱਚ। ਉਸ ਤੋਂ ਵੀ ਤੁਹਾਨੂੰ ਪਤਾ ਲੱਗਦਾ ਹੈ ਤੁਹਾਡੀ ਗੱਲ ਦੀ ਤਾਇਦ ਹੁੰਦੀ ਹੈ। ਬਿਲਕੁਲ ਜਸਪਾਲ ਜੀ ਮੈਨੂੰ ਅਵਤਾਰ ਜੀ ਕਰੋ, ਤੁਸੀਂ ਅਵਤਾਰ ਜੀ ਕਰੋ। ਹਾਂਜੀ ਸਰ, ਬਹੁਤ ਸੋਹਣੀ ਗੱਲਬਾਤ ਹੋ ਰਹੀ ਹੈ ਔਰ ਉਹਨਾਂ ਨੇ ਜਿਹੜਾ ਟੌਪਿਕ ਉਹ ਵੀ ਬਹੁਤ ਸੋਹਣਾ ਲਿਖਿਆ ਤੇ ਬਹੁਤ ਸੋਹਣਾ ਬੋਲਿਆ ਤੇ ਚਰਚਾ ਹੀ ਬੜੀ ਵਧੀਆ ਹੋ ਰਹੀ ਹੈ। ਤੇ ਲੇਕਿਨ ਮੈਂ ਇੱਕ ਪੁਆਇੰਟ ਸ਼ਾਇਦ ਅਸੀਂ ਮਿਸ ਕਰ ਰਹੇ ਹਾਂ ਵੀ ਜਿਵੇਂ ਸਾਡੇ ਖਾਸ ਤੌਰ ਤੇ ਪੰਜਾਬ ਦੇ ਪਿੰਡਾਂ ਵਿੱਚ ਜਿਹੜੀ ਟੈਕਨੋਲੋਜੀ ਆ, ਮਾਡਰਨ ਟੈਕਨੋਲੋਜੀ, ਉਹ ਅਸੀਂ ਬੜੀ ਛੇਤੀ ਅਡੋਪਟ ਕਰ ਰਹੇ ਹਾਂ। ਜਿਵੇਂ ਮੋਬਾਈਲ, ਕੰਪਿਊਟਰ ਵਗੈਰਾ, ਕਾਰਾਂ ਸਾਰਾ ਕੁਝ ਅਸੀਂ ਉਹਨੂੰ ਬਹੁਤ ਛੇਤੀ ਯੂਜ਼ ਟੂ ਵੀ ਹੋ ਗਏ ਹਾਂ, ਉਹ ਵਰਤ ਰਹੇ ਹਾਂ ਔਰ ਅਸੀਂ ਆਪਣੇ ਨੂੰ ਮਾਡਰਨ ਸਮਝਣ ਲੱਗ ਪੈਂਦੇ ਹਾਂ। ਲੇਕਿਨ ਜਿਹੜੀ ਹੈ ਸਾਡੀ ਤਹਿਜ਼ੀਬ, ਸਾਡੀ ਸਭਿਅਤਾ, ਸਾਡੀ ਬੋਲਚਾਲ, ਉਹਦੇ ਵਿੱਚ ਜਿਹੜੀ ਮਾਡਰਨ ਸੈਂਸੀਬਿਲਿਟੀ ਹੈ ਉਹ ਹਲੇ ਤੱਕ ਪ੍ਰਵੇਸ਼ ਨਹੀਂ ਕੀਤੀ। ਮਾਡਰਨ ਟੈਕਨੋਲੋਜੀ ਦਾ ਪ੍ਰਵੇਸ਼ ਕਰਨਾ ਹੋਰ ਗੱਲ ਹੈ, ਮਾਡਰਨ ਸੈਂਸੀਬਿਲਿਟੀ ਜਿਹੜੀ ਹੈ ਉਹ ਅਸੀਂ ਹਲੇ ਤੱਕ ਸਿੱਖੀ ਨਹੀਂ ਹੈ ਜਾਂ ਸਾਨੂੰ ਉਹਨਾਂ ਦਾ ਪਤਾ ਨਹੀਂ ਹੈ। ਸਾਨੂੰ ਹਲੇ ਤੱਕ ਇਹ ਨਹੀਂ ਪਤਾ ਵੀ ਜਦੋਂ ਅਸੀਂ ਗੱਲ ਕਰ ਰਹੇ ਹੁੰਦੇ ਹਾਂ ਉਹ ਬੱਚੇ ਵੀ ਸੁਣ ਰਹੇ ਹੁੰਦੇ ਆ, ਉਹ ਕੋਈ ਜਿਹੜੇ ਮੁਹਤਾਜ ਲੋਕ ਹੁੰਦੇ ਉਹ ਵੀ ਸੁਣ ਰਹੇ ਹੁੰਦੇ ਆ,
ਉਹ ਗਰੀਬ ਵੀ ਸੁਣ ਰਹੇ ਹੁੰਦੇ ਆ, ਇਸਤਰੀਆਂ ਸੁਣ ਰਹੀਆਂ ਹੁੰਦੀਆਂ, ਕਈ ਤਰ੍ਹਾਂ ਦੇ ਲੋਕ ਜਿਵੇਂ ਕਈ ਫਿਜ਼ੀਕਲੀ ਜਿਹੜੇ ਕੋਈ ਕਿਸੇ ਦੀ ਲੱਤ ਬਾਂਹ ਜਾਂ ਕੋਈ ਅੱਖ ਕੰਨ ਨਹੀਂ ਕੰਮ ਕਰਦੇ, ਉਹ ਲੋਕ ਵੀ ਸੁਣ ਰਹੇ ਹੁੰਦੇ ਆ। ਸਾਨੂੰ ਹਾਲੇ ਤੱਕ ਇਸ ਤਰ੍ਹਾਂ ਦਾ ਪਤਾ ਨਹੀਂ ਹੈ ਵੀ ਜਿਹੜੀ ਸਾਡੀ ਭਾਸ਼ਾ ਹੈ, ਸਾਡੇ ਸ਼ਬਦ, ਸਾਡੀ ਗੱਲਬਾਤ, ਸਾਡਾ ਮੁਹਾਵਰਾ, ਉਹ ਸੁਣ ਕੇ ਕੋਈ ਇਹਨਾਂ ਲੋਕਾਂ ਵਿੱਚੋਂ ਕੋਈ ਐਂਬੈਰਸਮੈਂਟ ਫੀਲ ਨਾ ਕਰੇ। ਸਾਡੇ ਲੋਕ ਹਲੇ ਵੀ ਉਹਨਾਂ ਦੇ ਸਾਹਮਣੇ, ਉਹਨਾਂ ਦੀ ਹਾਜ਼ਰੀ ਦੇ ਵਿੱਚ ਇਸ ਤਰ੍ਹਾਂ ਦੀ ਗੱਲਾਂ ਕਰ ਲੈਂਦੇ ਆ। ਤੇ ਮੇਰਾ ਖਿਆਲ ਹੈ ਵੀ ਜਿਵੇਂ ਬੋਡੀ ਸ਼ੇਮਿੰਗ ਜਿਹੜੀ ਆ, ਜਾਂ ਟਰਾਂਸਜੈਂਡਰ ਜਿਹਨੂੰ ਅਸੀਂ ਕਹਿੰਦੇ ਆ, ਥਰਡ ਜੈਂਡਰ, ਉਹਦੇ ਬਾਰੇ ਗੱਲਾਂ ਸਾਡੇ ਮੁਹਾਵਰੇ 'ਚ ਬਣੀਆਂ ਹੋਈਆਂ। ਤੇ ਜਿਹੜੇ ਕੋਈ ਜੇ ਕਿ ਲੱਤ ਨਹੀਂ ਚੱਲਦੀ, ਉਹਦੇ ਬਾਰੇ ਸਾਡੀ ਭਾਸ਼ਾ ਦੇ ਵਿੱਚ ਬੜੇ ਹੀ ਭੈੜੇ ਸ਼ਬਦ ਹੈਗੇ ਆ, ਅਸੀਂ ਉਹ ਬੋਲ ਦਿੰਦੇ ਆ। ਤੇ ਮੇਰੇ ਖਿਆਲ ਨਾਲ ਜਿਹੜੀ ਮਾਡਰਨ ਸੈਂਸਿਬਿਲਿਟੀ ਆ, ਉਹ ਸਾਨੂੰ ਦੱਸਦੀ ਆ ਕਿ ਇਹਨਾਂ ਚੀਜ਼ਾਂ ਦਾ ਅਹਿਸਾਸ ਕਰਾਉਂਦੀ ਆ ਕਿ ਸਾਡੀ, ਜਿਵੇਂ ਉਹਨਾਂ ਨੇ ਕਿਹਾ ਸੀਗਾ ਨਾ ਵੀ ਤਲਵਾਰ ਦੇ ਫੱਟ ਜਿਹੜੇ ਆ ਉਹ ਮਿਲ ਜਾਂਦੇ ਆ, ਲੇਕਿਨ ਜ਼ੁਬਾਨ ਦੇ ਫੱਟ ਨਹੀਂ ਮਿਲਦੇ ਹੈ। ਤੇ ਜਦੋਂ ਸਾਡੀ ਜ਼ੁਬਾਨ ਵਿੱਚ ਮਾਡਰਨ ਸੈਂਸਿਬਿਲਿਟੀ ਆਏਗੀ, ਉਹ ਅਹਿਸਾਸ ਹੋਣਗੇ, ਤੇ ਫਿਰ ਅਸੀਂ ਲੋਕਾਂ ਦਾ ਖਿਆਲ ਰੱਖਾਂਗੇ ਸਾਡੀ ਵੀ ਜ਼ੁਬਾਨ ਜਿਹੜੀ ਆ ਉਹ ਅਸੀਂ ਕਿਸੇ ਦੇ ਦਿਲ ਦੀ ਨਹੀਂ ਤੋੜ ਰਹੇ, ਕਿਸੇ ਦਾ ਅਸੀਂ ਕਿਸੇ ਨੂੰ ਐਂਬੈਰਸਮੈਂਟ ਨਹੀਂ ਦੇ ਰਹੇ। ਤੇ ਮੇਰੇ ਖਿਆਲ ਟੈਕਨੋਲੋਜੀ ਦੇ ਨਾਲ ਮਾਡਰਨ ਸੈਂਸਿਬਿਲਿਟੀ ਦਾ ਸਾਡੇ ਵਿੱਚ ਪਤਾ ਹੋਣਾ ਬਹੁਤ ਜ਼ਰੂਰੀ ਆ। ਤੇ ਮੇਰਾ ਖਿਆਲ ਹੈ ਵੀ ਉਹ ਇਸੇ ਗੱਲ ਵੱਲ ਇਸ਼ਾਰਾ ਕਰ ਰਹੇ ਸੀਗੇ। ਬਹੁਤ ਮਿਹਰਬਾਨੀ ਜੀ। ਮੈਂ ਜਸਪਾਲ ਜੀ, ਹਾਂਜੀ ਮੈਂ ਜ਼ੁਬੈਰ ਸਾਹਿਬ, ਹੈ ਜੀ, ਜ਼ੁਬੈਰ ਸਾਹਿਬ ਨੇ ਗੱਲ ਕਰਨੀ ਸੀ 2 ਮਿੰਟ ਪਹਿਲਾਂ। ਜ਼ੁਬੈਰ ਸਾਹਿਬ ਕਰਨ ਇਜਾਜ਼ਤ ਹੈ ਬੂਟਾ ਜੀ? ਨਹੀਂ ਜੀ, ਉਹਨਾਂ ਕੋਲੋਂ ਲਵੋ। ਜਸਪਾਲ ਜੀ ਤੁਸੀਂ ਟੀ-ਸ਼ਰਟਾਂ ਬੜੀਆਂ ਪਿਆਰੀਆਂ ਪਾਉਂਦੇ ਹੋ, ਇਸ ਲਈ ਚਲੋ ਤੁਹਾਨੂੰ ਮੇਰੀ ਮੈਂ ਤੇ ਸਾਰੀਆਂ ਸਾਂਭ ਲੈਣੀਆਂ ਤੁਹਾਨੂੰ ਦੇਣ ਵਾਸਤੇ। ਹਾਂ, ਤੇ ਗੱਲਬਾਤ ਅਸੀਂ ਕਰਨੇ ਆ। ਬਹੁਤ ਸੋਹਣਾ ਲੇਖ ਸੀ ਜੀ, ਬਹੁਤ ਅੱਛਾ ਲੱਗਾ। ਮੇਰਾ ਖਿਆਲ ਹੈ ਜਿਹੜੀ ਚੇਂਜ ਆ ਰਹੀ ਹੁੰਦੀ ਹੈ ਸੁਸਾਇਟੀ ਦੇ ਵਿੱਚ, ਉਹ ਜ਼ੁਬਾਨ ਤੇ ਅਸਰ ਪਾਉਂਦੀ ਹੈ, ਉਹਦੇ ਤੋਂ ਸਾਨੂੰ ਘਬਰਾਉਣਾ ਨਹੀਂ ਚਾਹੀਦਾ। ਔਰ ਬੜੇ ਬੜੇ ਲਫ਼ਜ਼ ਬਣ ਜਾਂਦੇ ਨੇ। ਮਸਲਨ ਲਾਹੌਰ ਦੇ ਵਿੱਚ ਇੱਕ ਲਫ਼ਜ਼ ਬਣਿਆ ਹੈ ਮਿੰਟ ਮਾਰ। ਮਿੰਟ ਮਾਰ, ਮਿੰਟ ਹੁਣ ਅੰਗਰੇਜ਼ੀ ਦਾ ਲਫ਼ਜ਼ ਹੈ, ਮਾਰ ਮੈਨੇ ਹੈਗਾ ਪੰਜਾਬੀ ਦਾ ਲਫ਼ਜ਼ ਹੈ। ਯਾਨੀ ਕਿ ਬੀ ਕੁਇਕ, ਛੇਤੀ ਕਰ। ਇਹ ਵੈਗਨਾਂ ਦੇ ਡਰਾਈਵਰ ਬੋਲਦੇ ਨੇ ਕਿ ਪਰਾਂ ਹਟ, ਫਰੰਟ ਸੀਟ ਤੇ ਬੈਠਣ ਦੇ ਲੇਡੀਜ਼ ਆਈਆਂ ਨੇ, ਤੇ ਨਾਲ ਹੀ ਕਹਿੰਦਾ ਮਿੰਟ ਮਾਰ ਜੀ। ਹੁਣ ਫਰੰਟ ਸੀਟ, ਇਹ ਲਫ਼ਜ਼ ਦੇਖੋ, ਹੁਣ ਕਰੋਨਾ ਆਇਆ ਹੈ, ਤੇ ਕਰੋਨਾ ਦੇਖੋ ਕਿੰਨੇ ਲਫ਼ਜ਼ ਆ ਗਏ ਨੇ ਸਾਡੀ ਉਹ ਜਿਹੜੀ ਬੋਲੀ 'ਚ। ਉਹ ਸਾਡੀ ਬੋਲੀ ਨਹੀਂ ਆਏ, ਮੇਰਾ ਖਿਆਲ ਹੈ ਉਹ ਫਰੈਂਚ ਵਿੱਚ ਵੀ ਆਏ ਹੋਣਗੇ, ਉਹ ਜਰਮਨ 'ਚ ਵੀ ਆਏ ਹੋਣਗੇ, ਔਰ ਉਹ ਦੂਸਰੀਆਂ ਜ਼ੁਬਾਨਾਂ ਵਿੱਚ ਆਏ ਹੋਣਗੇ। ਸਾਰੇ 'ਚ ਕਿੰਨੇ ਲਫ਼ਜ਼ ਆਏ ਨੇ, ਸੋਸ਼ਲ ਡਿਸਟੈਂਸਿਸ, ਔਰ ਆਪਣਾ ਜਿਹੜਾ ਹੈ ਉਹ ਆਪਣਾ ਜਿਹੜਾ ਵੈਕਸੀਨੇਸ਼ਨ ਨੂੰ ਵੈਕਸੀਨੇਸ਼ਨ ਹੀ ਅਸੀਂ ਕਹੀ ਜਾ ਰਹੇ ਹਾਂ। ਟੀਕਾ ਕੋਈ ਵੀ ਨਹੀਂ ਕਹਿ ਰਿਹਾ ਉਹਨੂੰ, ਸਾਡੇ ਕੋਲ ਪੁਰਾਣਾ ਲਫ਼ਜ਼ ਟੀਕਾ ਹੈ ਸਾਡਾ, ਲੇਕਿਨ ਅਸੀਂ ਉਹਨੂੰ ਵੈਕਸੀਨੇਸ਼ਨ ਹੀ ਕਹਿ ਰਹੇ ਹਾਂ। ਤੇ ਲੋਕਡਾਊਨ, ਅਸੀਂ ਬੰਦ ਕਰ ਦਿਓ, ਟੋਟਲ ਬੰਦ ਕਰ ਦਿਓ। ਉਰਦੂ ਦੇ ਅਖਬਾਰ ਵੀ ਲੋਕਡਾਊਨ ਲਿਖ ਰਹੇ, ਅੰਗਰੇਜ਼ੀ ਵਾਲੇ ਤਾਂ ਚਲੋ ਲਿਖ ਹੀ ਰਹੇ ਨੇ। ਤੇ ਇਹ ਹੁਣ ਇਹ ਮੁਸਲਸਲ ਇਹ ਹੁੰਦਾ ਹੈ, ਇਹ ਬੋਲੀਆਂ ਦੇ ਨਾਲ ਜਿਹੜਾ ਹੈ ਇਸ ਤਰ੍ਹਾਂ ਜਿਹੜੇ ਲਫ਼ਜ਼ ਆਉਂਦੇ ਨੇ। ਸੁਲੇਮਾਨ ਰੁਸ਼ਦੀ ਦਾ ਜੋ ਵਾਕਿਆ ਹੈ, ਉਦੋਂ ਬੜੇ ਲਫ਼ਜ਼ ਆਏ, ਅੰਗਰੇਜ਼ੀ ਨੇ ਅਡਾਪਟ ਕੀਤੇ। ਮੈਂ ਇੱਕ ਲਫ਼ਜ਼ ਪੜ੍ਹਿਆ ਗਹਿਰਾਓ, ਆਕਸਫੋਰਡ ਡਿਕਸ਼ਨਰੀ ਦੇ ਵਿੱਚ, GHARR, ਔਰ ਪੂਰਾ ਉਹਨੇ ਵਰਬ ਬਣਾ ਕੇ ਲਿਖਿਆ ਸੀ, ਗਹਿਰਾਓ ਕਰਨਾ। ਉਹ ਮੇਰਾ ਹਾਲ ਅਯੂਬ ਖਾਨ ਦੀ ਜਿਹੜੀ ਮੂਵਮੈਂਟ ਹੈਗੀ ਸੀ, ਉਹਦੇ ਵਿੱਚ ਉਹ ਗਿਆ ਲਫ਼ਜ਼, ਔਰ ਅੰਗਰੇਜ਼ੀ ਨੇ ਉਹਨੂੰ ਉਸ ਲਫ਼ਜ਼ ਨੂੰ ਅਪਣਾ ਲਿਆ। ਤੇ ਜਿਹੜੀ ਬੋਲੀ ਦੇ ਵਿੱਚ ਬਦਲੀਆਂ ਆਉਂਦੀਆਂ ਨੇ, ਉਹ ਆਉਂਦੀਆਂ ਨੇ, ਲੇਕਿਨ ਜਿਹੜਾ ਹੁਣ ਫਿਲਮਾਂ ਦੀ ਗੱਲ ਹੋ ਰਹੀ ਸੀ, 50s ਦੀਆਂ ਜਿਹੜੀਆਂ ਫਿਲਮਾਂ ਸੀ, ਕਰਤਾਰਪੁਰ ਇੱਕ ਬੜੀ ਸੋਹਣੀ ਫਿਲਮ ਸੀ, ਮਨਜ਼ੂਰ ਸਾਹਿਬ ਨੇ ਨਾਲ। ਮੈਂ ਅੰਗਰੇਜ਼ ਫਿਲਮ ਜਿਹੜੀ ਹੈ, ਇੰਨੀ ਸੋਹਣੀ ਉਹਦੇ ਗਾਣੇ ਨੇ, ਇੰਨੀ ਸੋਹਣੀ ਉਹਦੀ ਲੈਂਗੁਏਜ ਹੈ। ਮੇਰੀ ਬੇਟੀ ਜਿਹੜੀ ਸੀ, ਉਹ ਥੋੜਾ ਜਿਹਾ ਝਿਜਕਦੀ ਸੀ ਉਰਦੂ ਬੋਲਣ ਲੱਗੇ, ਉਹਨੇ 4-5 ਦਫਾ ਦੇਖੀ, ਉਹ ਪੰਜਾਬੀ ਬੋਲਣ ਲੱਗ ਪਈ। ਹੁਣ ਵੈਸੇ ਇੰਗਲੈਂਡ ਚਲੀ ਗਈ ਹੈ, ਲੇਕਿਨ ਇਹ ਕਿ ਉਹ ਜਿਹੜੀ ਹੈ ਫਿਲਮਾਂ ਨੇ ਵੀ ਸਾਨੂੰ ਬੜਾ ਸਿਖਾਇਆ। ਔਰ 50s ਦੇ ਵਿੱਚ ਜਿਹੜੀਆਂ ਫਿਲਮਾਂ ਸਨ, ਤੁਸੀਂ ਉਹਨਾਂ ਦੀ ਬੋਲੀ ਸੁਣੋ, ਬਹੁਤ ਰਿਚ ਬੋਲੀ ਹੈ, ਪੋਲੂਟਡ ਨਹੀਂ ਹੈਗੀ ਉਹ ਬੋਲੀ, ਬਿਲਕੁਲ ਸਾਫ਼ ਬੋਲੀ ਹੈ, ਪਿੰਡਾਂ ਦੀ ਬੋਲੀ ਹੈ। ਹੁਣ ਤੁਸੀਂ ਕਿਹਾ ਕਿ ਇਹ ਜਿਹੜੀਆਂ ਸਾਰੀਆਂ ਟੈਕਨੋਲੋਜੀਜ਼ ਨੇ, ਇਹ ਸਾਡੀ ਬੋਲੀ ਨੂੰ ਪੋਲੂਟਡ ਕਰ ਰਹੀਆਂ। ਇਹ ਜਿਹੜੇ ਆ ਰਹੇ ਨੇ ਸੋਸ਼ਲ ਮੀਡੀਆ ਦੀਆਂ ਸਾਰੀਆਂ ਚੀਜ਼ਾਂ ਆ ਰਹੀਆਂ ਨੇ, ਲੇਕਿਨ ਜਿਹੜੀ ਬੁਨਿਆਦੀ ਗੱਲ ਹੈ, ਮੈਂ ਸਮਝਦਾ ਉਹੀ ਹੈ ਜਿਹੜੀ ਮਨਜ਼ੂਰ ਸਾਹਿਬ ਨੇ ਕੀਤੀ ਹੈ। ਮੈਂ ਸਮਝਦਾ ਕਿ
ਸਾਡੀ ਸੋਸ਼ਲ ਮੀਡੀਆ ਆਏਗਾ, ਚੱਲੇਗਾ, ਰਹੇਗਾ, ਸਾਡੀ ਬੋਲੀ ਵੀ ਰਹੇਗੀ। ਸਾਡੀ ਬੋਲੀ ਇਹਦੇ ਨਾਲ ਨਵੀਂ ਹੋਏਗੀ। ਟੈਕਨੋਲੋਜੀ ਦਾ ਉਹ ਕਿਉਂਕਿ ਟੈਕਨੋਲੋਜੀ ਆ ਰਹੀ ਹੈ ਬਾਹਰੋਂ, ਸਾਡੇ ਜੰਮ ਨਹੀਂ ਰਹੀ। ਲਿਹਾਜ਼ਾ ਫਿਰ ਇਸ ਲਈ ਉਹ ਸਾਨੂੰ ਲੱਗਦਾ ਪਤਾ ਨਹੀਂ ਕੋਈ ਓਪਰਾ ਜਿਹਾ ਹੋ ਰਿਹਾ ਹੈ ਸਾਡੇ ਨਾਲ, ਜਿਹੜਾ ਕੋਈ ਸਾਡੀ ਬੋਲੀ ਦੇ ਵਿੱਚ ਉਸ ਤਰ੍ਹਾਂ ਰਚ ਵਸ ਨਹੀਂ ਰਹੀਆਂ ਇਹ ਸਾਰੀਆਂ ਟੈਕਨੋਲੋਜੀ। ਲੇਕਿਨ ਆਸਤਾ ਆਸਤਾ ਰਚ ਵਸ ਜਾਣਗੀਆਂ। ਮਸਲਨ ਇਹ ਕਾਰ ਹੈਗੀ ਹੈ, ਕਾਰ ਦੇ ਜਿਹੜੇ ਔਜ਼ਾਰ ਹੈਗੇ ਨੇ, ਕਾਰ ਦੀਆਂ ਜਿਹੜੀਆਂ ਚੀਜ਼ਾਂ ਨੇ, ਸਾਡੇ ਲੋਕਲ ਜਿਹੜੇ ਬੰਦੇ ਨੇ ਮਕੈਨਿਕ, ਉਹਨਾਂ ਨੇ ਆਪਣੀਆਂ ਲਫ਼ਜ਼ ਘੜ ਲਏ ਨੇ। ਉਹ ਗੋਡੇ ਕਹਿੰਦੇ ਨੇ, ਉਹ ਜਿਹੜਾ ਹੈ ਫਿਰ ਇੱਕ ਕੰਘੀ ਹੁੰਦੀ ਹੈ, ਉਹ ਜਿਹੜਾ ਇੰਜਨ ਦੀ ਤੁਸੀਂ ਕੰਮ ਕਰਾਓ, ਕਹਿੰਦਾ ਗੋਡੇ ਜਿਹੜੇ ਪਹੀਏ ਹੈਗੇ ਨੇ, ਉਹ ਪਹੀਆਂ ਦੇ ਅੰਦਰ ਜਿਹੜਾ ਚੀਜ਼ਾਂ ਪੈਂਦੀਆਂ ਨੇ ਉਹਨਾਂ ਨੂੰ ਉਹ ਗੋਡੇ ਕਹਿੰਦੇ ਨੇ। ਇਸ ਤਰ੍ਹਾਂ ਜਿਹੜਾ ਡਰਾਈਵਿੰਗ ਹੈ, ਡਰਾਈਵਰ ਹੈ ਜਿਹੜੇ ਘੁਮਾਉਂਦੇ ਆ, ਉਹਨੂੰ ਕੰਘੀ ਹੋਰ ਉਹਨਾਂ ਨੇ ਆਪਣੇ ਲਫ਼ਜ਼ ਕੁਝ ਘੜ ਲਏ ਨੇ। ਤੇ ਅਸੀਂ ਇਹਨੂੰ ਟੈਕਨੋਲੋਜੀ ਨੂੰ ਲੋਕਲਾਈਜ਼ ਵੀ ਕੀਤਾ ਹੈ। ਅਸੀਂ ਆਪਣੇ ਲਫ਼ਜ਼ ਬਣਾਏ ਨੇ, ਇਹ ਨਹੀਂ ਕਿ ਅਸੀਂ ਬਿਲਕੁਲ ਹੀ ਵਾਂਝੇ ਰਹੇ ਹਾਂ, ਅਸੀਂ ਬਣਾ ਨਹੀਂ ਸਕੇ। ਅਸੀਂ ਬਣਾਏ ਵੀ ਨੇ, ਅਸੀਂ ਲੋਕਲਾਈਜ਼ ਕੀਤਾ ਵੀ ਹੈ, ਕਾਰਖਾਨਾ ਨੇ ਕੀਤਾ ਹੈ, ਮਕੈਨਿਕਾਂ ਨੇ ਕੀਤਾ ਹੈ, ਉਹ ਬੇਸ਼ੁਮਾਰ ਦੇ ਵਿੱਚ ਕੀਤਾ ਹੈ। ਜਿਸ ਤਰ੍ਹਾਂ ਹੁਣ TV ਆਇਆ ਤੇ ਦੂਰਦਰਸ਼ਨ ਦਾ ਲਫ਼ਜ਼ ਵੀ ਅਸੀਂ ਘੜਿਆ। ਇਸ ਤਰ੍ਹਾਂ ਦੀਆਂ ਹੈ ਨੇ। ਮੈਂ ਹੈ ਜਿਹੜੀ ਨੌਜਵਾਨ ਨਸਲ ਹੈ ਉਹਦੇ ਪੰਜਾਬੀ ਦੀ ਰੂਟਡ ਕਿੰਨੀ ਹੈ। ਜੇ ਤੇ ਉਹ ਪੰਜਾਬੀ ਦੇ ਵਿੱਚ ਰੂਟਡ ਹੈ, ਜਦੋਂ ਇੰਗਲਿਸ਼ ਮੀਡੀਅਮ ਹੈ ਫਿਰ ਤੇ ਉਹ ਨਹੀਂ ਕਰੇਗੀ, ਪੰਜਾਬੀ ਵੱਲ ਨਹੀਂ ਆਏਗੀ, ਉਹਦੇ ਉਸ ਤਰ੍ਹਾਂ ਦਾ ਉਹ ਨਹੀਂ ਹੋਏਗਾ। ਜੇ ਉਹ ਪੰਜਾਬੀ ਵਿੱਚ ਰੂਟਡ ਹੈ, ਮਾਂ ਬੋਲੀ ਪੜ੍ਹ ਰਹੀ ਹੈ, ਉਹਦੀ ਸਾਰ ਹੈ ਸਾਰਾ, ਤੇ ਫਿਰ ਉਸ ਤਰ੍ਹਾਂ ਦੇ ਹਿਸਾਬ ਨਾਲ ਹੋਏਗਾ। ਬਹਰਹਾਲ ਤੁਹਾਡਾ ਜਿਹੜਾ ਲੇਖ ਹੈ ਬੜੇ ਇੱਕ ਅਹਿਮ ਜਿਹੜਾ ਸਵਾਲ ਹੈ ਇਸ ਵੇਲੇ ਸਾਡੀ ਬੋਲੀ ਦਾ, ਉਹਦੀ ਨਿਸ਼ਾਨਦੇਹੀ ਕਰ। ਹਾਂਜੀ ਬੂਟਾ ਸਾਹਿਬ। ਅੱਛਾ ਜੀ, ਮੈਨੂੰ ਵੀ ਇਜਾਜ਼ਤ ਮਿਲ ਗਈ ਜੀ। ਮੈਂ ਸਮਝਦਾ ਜੀ ਕਿ ਜਿਹੜਾ ਜੋ ਕੁਛ ਵੀ ਅਸੀਂ ਇਹਦੇ ਬਾਰੇ ਚ ਗੱਲ ਕਰਨੇ ਆ ਕਿ ਪੋਲਿਊਟਡ ਹੁੰਦੀ ਜਾ ਰਹੀ ਹੈ, ਫਲਾਣਾ ਹੁੰਦਾ ਜਾ ਰਿਹਾ, ਫਿਲਮਾਂ ਵਾਲਿਆਂ ਨੇ ਬੜੀ ਗੰਦੀ ਜ਼ੁਬਾਨ ਇਸਤੇਮਾਲ ਕਰਨੀ ਸ਼ੁਰੂ ਕਰਤੀ ਹੈ। ਮੇਰਾ ਖਿਆਲ ਹੈ ਕਿ ਇਹਦੇ ਵਿੱਚ ਇੱਕ ਪੋਜ਼ਿਟਿਵ ਪਹਿਲੂ ਇਹ ਵੀ ਹੈਗਾ ਕਿ ਜਿਹੜੇ ਸਾਡੇ ਪੜ੍ਹਨ ਵਾਲੇ ਲੋਕ ਹੈਗੇ ਸਨ, ਜਿਨ੍ਹਾਂ ਨੇ ਪੰਜਾਬੀ ਦੀ ਦੇਖਭਾਲ ਕਰਨੀ ਸੀ, ਉਹ ਪੰਜਾਬੀ ਛੱਡਦੇ ਗਏ ਸਨ। ਤੁਸੀਂ ਇਹ ਥੋੜਾ ਜਿਹਾ ਪਿੱਛੇ ਚਲੇ ਜਾਓ, ਕੋਈ 40 ਸਾਲ ਤੇ ਨਹੀਂ 30 ਸਾਲ ਪਿੱਛੇ ਚਲੇ ਜਾਓ, ਇਹ ਸਾਰਾ ਕੁਛ ਜਿਹੜਾ ਸੀ ਉਰਦੂ ਵਿੱਚ ਸ਼ੁਰੂ ਹੋ ਗਿਆ ਸੀ। ਹਰ ਚੀਜ਼ ਉਰਦੂ 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 ਉਰਦੂ। ਇਹ ਫਿਲਮਾਂ ਸਨ ਜਿਨ੍ਹਾਂ ਦੇ ਵਿੱਚ ਚਾਹੇ ਉਹ ਗੰਦੇ ਡਾਇਲੌਗ ਬੋਲੇ ਜਾਂਦੇ ਸਨ, ਕਾਮੇਡੀ ਕੀਤੀ ਜਾਂਦੀ ਸੀ, ਔਰ ਜੋ ਕੁਝ ਜਿਸ ਤਰ੍ਹਾਂ ਇਹਨਾਂ ਨੇ ਆਪਣਾ ਕਿਹਾ ਵੇ ਜ਼ੁਬੈਰ ਸਾਹਿਬ ਨੇ, ਕਿ ਵਾਕਈ ਜਿਹੜੀਆਂ 50s 60s ਦੇ ਵਿੱਚ ਪੰਜਾਬੀ ਫਿਲਮਾਂ ਸਨ ਉਹ ਬਹੁਤ ਅੱਛੀਆਂ ਸਨ, ਔਰ ਉਹਨਾਂ ਦੀ ਪੋਇਟਰੀ ਐਡੀ ਖੂਬਸੂਰਤ ਸੀ ਕਿ ਉਹ ਜਿਸ ਤਰ੍ਹਾਂ ਕਰਤਾਰ ਸਿੰਘ ਦੇ ਵਿੱਚ ਐਸੇ ਅੱਛੇ ਗਾਣੇ ਸਨ। ਕਰਤਾਰ ਸਿੰਘ ਫਿਲਮ ਸੀ, ਉਹਨਾਂ ਨੇ ਮੁਲੰਗੀ ਦਾ ਵੀ ਜ਼ਿਕਰ ਕੀਤਾ ਵੇ, ਮਾਮਦੀਨ ਗੁਆਬੀਆ, ਹੋਰ ਬੜੀਆਂ, ਹੀਰ ਰਾਂਝਾ, ਇਹ ਫਿਲਮਾਂ ਜਿਹੜੀਆਂ ਕਲਾਸਿਕ ਬਣੀਆਂ, ਇਹਨਾਂ ਦਾ ਬੜਾ ਹੱਕ ਹੈ। ਲੇਕਿਨ ਇਹਦੇ ਨਾਲ ਜਿਹੜੇ ਮੈਂ ਸਮਝਦਾ ਵਾਂ ਕਿ ਜਿਹੜੀਆਂ ਉਰਦੂ ਫਿਲਮਾਂ ਬਣਦੀਆਂ ਸਨ, ਮੈਂ ਆਪਣੇ ਪਾਕਿਸਤਾਨ ਵਾਲੇ ਪਾਸੇ, ਉਹਦੇ ਵਿੱਚ ਜਿਹੜਾ ਮਾਠਾ ਅਨਪੜ੍ਹ ਜਾਂ ਜਾਹਲ ਜਿਹੜਾ ਸੀ, ਉਹ ਜਿਹੜਾ ਨੌਕਰ ਹੈ ਉਹ ਪੰਜਾਬੀ ਬੋਲਣ ਵਾਲਾ ਰੱਖਦੇ ਸਨ, ਉਹ ਰੱਖਦੇ ਸਨ। ਉਹਦੇ ਨਾਲ ਉਹਨਾਂ ਦੀ ਫਿਲਮ ਦਾ ਜਿਹੜਾ ਇੱਕ ਪਹਿਲੂ ਹੈਗਾ ਸੀ ਉੱਚਾ ਚਲਾ ਜਾਂਦਾ ਸੀ। ਜਿਹੜੇ ਲੋਕ ਪੰਜਾਬੀ ਨੂੰ ਛੱਡ ਕੇ ਉਰਦੂ ਵੱਲ ਲੱਗੇ ਜਾਂਦੇ ਸਨ, ਉਹਨਾਂ ਨੂੰ ਕਮ ਅਜ਼ ਕਮ ਉਹਨਾਂ ਨੇ ਉਸ ਪੰਜਾਬੀ ਨੂੰ ਥੋੜਾ ਜਿਹਾ ਰੱਖਿਆ, ਭਾਵੇਂ ਕਿਸੇ ਹੋਰ ਤਰੀਕੇ ਨਾਲ ਹੀ ਰੱਖਿਆ, ਲੇਕਿਨ ਉਹਨਾਂ ਨੇ ਉਹ ਮੇਨ ਸਟ੍ਰੀਮ ਦੇ ਵਿੱਚ ਪੰਜਾਬੀ ਨੂੰ ਛੱਡਿਆ ਨਹੀਂ। ਹੁਣ ਜਿਹੜੇ ਡਰਾਮਿਆਂ ਦੀ ਅਸੀਂ ਗੱਲ ਕਰਨੇ ਆ, ਜਿਹੜੇ ਉਰਦੂ ਡਰਾਮਾ ਬਣਦਾ ਹੈ ਪਾਕਿਸਤਾਨ ਦੇ ਵਿੱਚ, ਮੇਰਾ ਖਿਆਲ ਹੈ ਕਿ ਹਰ ਦੂਸਰੇ ਡਰਾਮੇ ਦੇ ਵਿੱਚ ਪੰਜਾਬੀ ਦਾ ਇੱਕ ਥੀਮ ਸੌਂਗ ਹੁੰਦਾ ਹੈ, ਕਿਸੇ ਨਾ ਕਿਸੇ ਹਵਾਲੇ ਨਾਲ ਉਹ ਰੱਖਦੇ ਨੇ। ਮੈਂ ਪਿੱਛੇ ਵੀ ਇਹ ਗੱਲ ਕੀਤੀ ਸੀ ਕਿ ਉਹਦਾ ਮਤਲਬ ਇਹ ਹੈਗਾ ਕਿ ਉਹਨਾਂ ਨੇ ਉਰਦੂ ਦੇ ਡਰਾਮੇ ਦੇ ਉਸ ਹਿੱਸੇ ਨੂੰ, ਜਿਸ ਲਈ ਲੋਕਾਂ ਦੇ ਕਲੇਜੇ ਨੂੰ ਹੱਥ ਪਾਉਣਾ ਹੁੰਦਾ ਨਾ, ਤੇ ਉਹਦੇ ਵਿੱਚ ਜਾਂ ਓਵਰਲੈਪ ਕਰਵਾ ਦਿੰਦੇ ਨੇ ਤੇ ਜਾਂ ਉਹ ਪਿੱਛੇ ਗਵਾ ਦਿੰਦੇ ਨੇ, ਭਾਵੇਂ ਉਹ ਬੁੱਲੇ ਸ਼ਾਹ ਦੀ ਕਾਫੀ ਹੋਵੇ ਤੇ ਭਾਵੇਂ ਅੱਜ ਦੇ ਕਿਸੇ ਲਿਖਣ ਵਾਲੇ ਦਾ ਹੋਵੇ, ਜਾਂ ਮੀਆਂ ਮੁਹੰਮਦ ਬਖਸ਼ ਜਿਹੜੇ ਨੇ ਉਹਨਾਂ ਦਾ ਸੈਫੁਲ ਮੁਲੂਕ ਦੇ ਵਿੱਚੋਂ ਲੈ ਕੇ ਤੇ ਆਏ ਹੋਣ। ਅੱਛਾ, ਇਹੋ ਜਿਹੜਾ ਮੈਂ ਕਹਿੰਦਾ ਵਾ ਕਿ ਹੁਣ ਇਹ ਵੀ ਜਿਹੜਾ ਮਸਲਾ ਹੈਗਾ ਕਿ ਪੰਜਾਬੀ ਜਿਹੜੀ ਅਸੀਂ ਕਹਿੰਦੇ ਆ ਕਿ ਜੀ ਇਹ ਉਹਨਾਂ ਨੇ ਗੱਲ ਕੀਤੀ ਹੈ ਬੜੀ ਅੱਛੀ ਹੈ ਕਿ ਇਹ ਪਿੰਡ ਦੀ ਜ਼ੁਬਾਨ ਹੈ, ਪਿੰਡਾਂ ਤੱਕ ਰੱਖੀ ਜਾਏ, ਪਿੰਡਾਂ ਦੀਆਂ ਫਿਲਮਾਂ 'ਚ ਰੱਖੀ ਜਾਏ। ਕਿਉਂ ਨਾ ਪੰਜਾਬ ਦੀ ਜਿਹੜੀ ਇਹ ਬੋਲੀ ਹੈ ਇਹ ਸ਼ਹਿਰਾਂ ਦੇ ਵਿੱਚ ਨਹੀਂ ਬੋਲੀ ਜਾ ਸਕਦੀ? ਕਿਉਂ ਨਾ ਬੋਲੀ ਜਾਏ? ਇਹ ਪੰਜਾਬੀ ਜਿਹੜੀ ਹੈ ਇਹ ਸਿਰਫ ਪਿੰਡਾਂ ਦੀ ਜ਼ੁਬਾਨ ਤੇ ਨਹੀਂ ਨਾ ਹੈਗੀ, ਇਹ ਪੂਰੇ ਪੰਜਾਬ ਹੈ। ਪੰਜਾਬ ਦੇ ਵਿੱਚ ਸ਼ਹਿਰ ਵੀ ਹੈਗੇ ਨੇ, ਸ਼ਹਿਰਾਂ ਦੀ ਬੋਲੀ ਵੀ ਤੇ ਹੈ ਨਾ।
ਔਰ ਜਿਸ ਤਰ੍ਹਾਂ ਇਹਨਾਂ ਨੇ ਇੱਕ ਮੈਂ ਹੋਰ ਗੱਲ ਕਰਨਾ ਆਪਣਾ ਜ਼ਾਤੀ ਤਜਰਬਾ, ਮੇਰੇ ਬੱਚੇ ਸਨ ਉਹ ਅੰਗਰੇਜ਼ੀ 뮤직 ਸੁਣਦੇ ਸਨ। ਜਦੋਂ ਨਵਾਂ ਉਹਨਾਂ ਨੂੰ ਥੋੜਾ ਚਾਅ ਚੜਿਆ, ਗੱਡੀ ਦੇ ਵਿੱਚ ਟੇਪਾਂ ਲਾਣੀਆਂ, ਤੇ ਉਹਨਾਂ ਨੂੰ ਮੈਂ ਲਿਆ ਕੇ ਦਿੱਤਾ। ਉਦੋਂ ਇੰਗਲੈਂਡ ਦੇ ਵਿੱਚ ਰੀਮਿਕਸ ਹੋਇਆ ਸੀ ਪੰਜਾਬੀ ਦਾ, ਬਹੁਤ ਚੱਲਿਆ ਸੀ। ਮੈਂ ਉਹਨਾਂ ਨੂੰ ਟੇਪਾਂ 4 ਲਿਆ ਕੇ ਦਿੱਤੀਆਂ, ਉਹਨਾਂ ਸੁਣਨੀਆਂ ਸ਼ੁਰੂ ਕੀਤੀਆਂ। ਅੱਜ ਉਹ ਪੰਜਾਬੀ ਦਾ ਕਲਾਸੀਕਲ 뮤직 ਔਰ ਕਲਾਸੀਕਲ ਜਿਹੜੀਆਂ ਚੀਜ਼ਾਂ ਨੇ ਉਹ ਸੁਣਦੇ ਨੇ। ਉਹ ਅੰਗਰੇਜ਼ੀ ਉਹਨਾਂ ਦੀ ਕਿਸੇ ਵੀ ਟੇਪ ਵੱਲ, ਕਿਸੇ ਗਾਣੇ ਵੱਲ, ਕਿਸੇ ਵੱਲ ਧਿਆਨ ਨਹੀਂ। ਇਹਦਾ ਮਤਲਬ ਇਹ ਹੈ ਕਿ ਉਦੋਂ ਕਹਿੰਦੇ ਸਨ ਕਿ ਯਾਰ ਕੀ ਰੀਮਿਕਸ ਕਰਕੇ ਕੀ ਇਹਨਾਂ ਫਲਾਣੇ ਗਾਣੇ ਦਾ ਇਹ ਬੇੜਾ ਗਰਕ ਕਰਦਾ ਹੈ, ਲੇਕਿਨ ਉਹਦੇ ਨਾਲ ਉਹਨਾਂ ਨੇ ਪੰਜਾਬੀ ਨੂੰ ਜਿਉਂਦਿਆਂ ਵੀ ਰੱਖਿਆ। ਇਹਦੇ ਵੱਲ ਵੀ ਸਾਡਾ ਧਿਆਨ ਰੱਖਣਾ ਚਾਹੀਦਾ ਕਿ ਉਹਨਾਂ ਨੂੰ ਸਿਰਫ ਅਸੀਂ ਇਹ ਨਾ ਕਹੀਏ ਕਿ ਇਹਨਾਂ ਨੇ ਬੇੜਾ ਗਰਕ ਕੀਤਾ ਪੰਜਾਬੀ ਨੂੰ, ਕਿ ਪੰਜਾਬੀ ਗਾਲਾਂ ਦੀ ਜ਼ੁਬਾਨ, ਕਿਹੜੀ ਜ਼ੁਬਾਨ ਗਾਲਾਂ ਦੀ ਨਹੀਂ ਹੈਗੀ? ਕੀ ਫਾਰਸੀ 'ਚ ਗਾਲਾਂ ਨਹੀਂ ਹੈਗੀਆਂ? ਉਹ ਜਿਹੜੇ ਗਾਲਾਂ ਕੱਢਦੇ ਨੇ ਉਹ ਪੰਜਾਬੀ 'ਚੋਂ ਲੈ ਕੇ ਜਾਂਦੇ ਨੇ। ਜਾਂ ਜਿਹੜੀ ਰਸ਼ੀਅਨ ਜ਼ਬਾਨ ਹੈ ਕੀ ਉਹਦੇ 'ਚ ਗਾਲਾਂ ਨਹੀਂ ਹੈਗੀਆਂ? ਕੀ ਉਹ ਵੀ ਪੰਜਾਬੀਆਂ ਕੋਲੋਂ ਲੈ ਕੇ ਜਾਂਦੇ ਨੇ ਗਾਲਾਂ? ਉਰਦੂ ਜ਼ਬਾਨ ਵਿੱਚ ਗਾਲਾਂ ਨਹੀਂ ਹੈਗੀਆਂ, ਅਰਬੀ ਜ਼ੁਬਾਨ ਵਿੱਚ ਗਾਲਾਂ ਨਹੀਂ ਹੈਗੀਆਂ। ਮੈਂ ਕਿਸੇ ਅਰਬੀ ਮੇਰਾ ਯਾਰ ਬਣ ਗਿਆ, ਮੈਂ ਉਹਨੂੰ ਕਿਹਾ ਕਿ ਮੈਨੂੰ ਤੂੰ ਨਾ ਅਰਬੀ ਦੀਆਂ ਗਾਲਾਂ, ਕਹਿੰਦਾ ਹੈ। ਮੈਂ ਕਿਹਾ ਸਿਰਫ ਮੈਨੂੰ ਗਾਲਾਂ ਸਿਖਾ। ਉਹਨੇ ਮੈਨੂੰ 25-30 ਗਾਲਾਂ ਸਿਖਾ ਦਿੱਤੀਆਂ ਜਿਹੜੀਆਂ ਮੈਨੂੰ ਭੁੱਲ ਗਈਆਂ। ਉਹ ਜਿਸਲੇ ਕੋਈ ਬੰਦਾ ਕਹਿੰਦਾ ਸੀ ਅਜੀ ਕਮਾਲ ਕਰਦੇ ਪਏ ਹੋ, ਦੁਨੀਆ ਦੀ ਬਿਹਤਰੀਨ ਜ਼ੁਬਾਨ ਜਿਹੜੀ ਹੈ ਉਹ ਤੇ ਅਰਬੀ ਹੈਗੀ ਹੈ। ਮੈਂ ਕਿਹਾ ਇਹ ਕੀ ਹੈ? ਮੈਂ ਕਿਹਾ ਇਹ ਗਾਲਾਂ ਨੇ, ਇਹ ਅਰਬੀ 'ਚ ਨੇ। ਨਹੀਂ ਇਹ ਤਾਂ ਸਾਰਾ ਝੂਠ ਹੈ। ਇਸ ਕਰਕੇ ਮੇਰੀ ਯਾਦ ਗੱਲ ਹੈਗੀ ਕਿ ਠੀਕ ਹੈ, ਉਹ ਕਹਿੰਦੇ ਨੇ ਜੀ ਪੰਜਾਬੀ ਗਾਲਾਂ ਦੀ ਜ਼ੁਬਾਨ ਹੈ ਤੇ ਪੰਜਾਬੀ ਅੱਗੋਂ ਕਹਿੰਦਾ, ਉਹ ਕਿਹੜਾ ਕਹਿੰਦਾ ਉਹਦੀ ਮੈਂ ਅੱਗੋਂ ਉਹਨੇ 2 ਥੱਪ ਦਿੱਤੀ। ਕਿਹੜਾ ਕਹਿੰਦਾ ਪੰਜਾਬੀ ਕਰਦੇ ਨੇ, ਤੇ ਪੰਜਾਬੀ ਦੀ ਜ਼ੁਬਾਨ ਹੈ। ਤੇ ਬਹਰਹਾਲ ਇਹਦੇ ਵਿੱਚ ਬੜੀ ਇਹਨਾਂ ਦੀ ਜਿਹੜੀ ਇਹਨਾਂ ਨੇ ਪੂਰਾ ਲਿਖਿਆ ਵੇ ਆਰਟੀਕਲ, ਇਹਦੇ ਵਿੱਚ ਬਹੁਤ ਵੱਡੀ ਭੀੜ ਹੈ ਔਰ ਬਹੁਤ ਵੱਡਾ ਚੈਲੰਜ ਹੈ। ਇਹ ਜਿਹੜਾ ਡਾਕਟਰ ਸਾਹਿਬ ਨੇ, ਮਜ਼ਦੂਰ ਸਾਹਿਬ ਨੇ ਵੀ ਗੱਲ ਕੀਤੀ ਹੈ, ਇੱਧਰ ਗੌਰ ਕਰਨਾ ਬਹੁਤ ਜ਼ਰੂਰੀ ਹੈ ਔਰ ਉਹਨਾਂ ਨੇ ਕਰਵਾਇਆ ਵੀ ਹੈ ਕਿ ਇੱਧਰ ਧਿਆਨ ਕਰੋ। ਹਾਂਜੀ ਬੀਬਾ ਜੀ, ਹੁਣ ਤੁਸੀਂ ਗੱਲ ਕਰੋ। ਹਾਂਜੀ, ਸਾਰਿਆਂ ਨੇ ਬਹੁਤ ਸਾਰੀਆਂ ਗੱਲਾਂ ਕਰਨੀਆਂ, ਬਟ ਮੈਂ ਜਿਹੜੀ ਬੂਟਾ ਸਰ ਗੱਲ ਕਰ ਰਹੇ ਨੇ, ਮੈਂ ਬਿਲਕੁਲ ਆਈ ਜਸਟ ਵਾਂਟ ਟੂ ਫੋਲੋ ਅਪ ਵਿਦ ਦੈਟ ਕਿ ਪਹਿਲਾਂ ਤੇ ਜਿੱਦਾਂ ਦਹੀਂ ਨੂੰ ਜਾਗ ਲਾਣੀ ਪੈਂਦੀ ਹੈ ਨਾ, ਸੋ ਇਹ ਫਰਕ ਨਹੀਂ ਪੈਂਦਾ ਕਿ ਵੀ ਉਹ ਬਹੁਤ ਆਲਾ ਤੁਸੀਂ ਪੰਜਾਬੀ ਸਭ ਨੂੰ ਸਿਖਾ ਰਹੇ ਹੋ ਜਾਂ ਤੁਸੀਂ ਘਟੀਆ। ਹਾਂਜੀ, ਮੇਰੀ ਆਵਾਜ਼ ਆ ਰਹੀ ਹੈ ਨਾ? ਆ ਰਹੀ ਹੈ। ਹਾਂਜੀ ਆ ਰਹੀ ਹੈ ਜੀ। ਮੈਂ ਉਹੀ ਕਹਿ ਰਹੀ ਹਾਂ ਕਿ ਵੀ ਜਿਸ ਤਰ੍ਹਾਂ ਜਾਗ ਲਗਾਣੀ ਪੈਂਦੀ ਹੈ ਨਾ, ਉਸ ਤਰ੍ਹਾਂ ਪਹਿਲਾਂ ਪੰਜਾਬੀ ਜਿਸ ਤਰ੍ਹਾਂ ਦੀ ਵੀ ਦੁਨੀਆ ਤੱਕ ਪਹੁੰਚਾਣੀ ਉਹ ਉਸੇ ਤਰ੍ਹਾਂ ਦੀ ਪਹੁੰਚਣ ਦਿਓ। ਫਿਰ ਜਿੱਦਾਂ ਇਹਨਾਂ ਦੇ ਬੱਚਿਆਂ ਨੇ ਹੌਲੀ ਹੌਲੀ ਫਿਰ ਕਲਾਸਿਕਸ ਵੱਲ ਤੁਰ ਗਏ, ਸਾਰੇ ਪੰਜਾਬੀ ਨੂੰ ਏਦਾਂ ਹੀ ਪਿਆਰ ਕਰਨ ਲੱਗ ਪੈਣਗੇ। ਪਹਿਲਾਂ ਉਹਨਾਂ ਨੂੰ ਉਹਦੇ ਨਾਲ ਉਹਨੂੰ ਇੰਟਰੋਡਿਊਸ ਤੇ ਕਰਨਾ ਚਾਹੀਦਾ ਨਾ। ਹੁਣ ਸਾਡੇ ਸਾਊਥ ਇੰਡੀਆ ਦੇ ਵਿੱਚ ਉਹ ਜਿਹੜੇ ਅਸੀਂ ਗੱਲ ਕਰਦੇ ਹਾਂ ਸਾਰੇ ਜਣੇ, ਜਿਹੜੇ ਆਪਣੀਆਂ ਸਾਰੀ ਮੂਵੀਜ਼ ਦੇ ਵਿੱਚ ਹੁਣ ਬੜਾ ਅੱਛੀ ਤਰੀਕੇ ਦੇ ਉਹ ਗਾਣੇ ਜਿਹੜੇ ਨੇ ਪੰਜਾਬੀ ਦੇ ਆਉਣ ਲੱਗ ਪਏ ਨੇ। ਹੁਣ ਉਹਨਾਂ ਨੂੰ ਵੀ ਪੰਜਾਬੀ ਲਫ਼ਜ਼ ਜਿਹੜੇ ਨੇ ਉਹ ਸਮਝ ਆਉਣ ਲੱਗ ਪਏ ਨੇ। ਸੋ ਇਹ ਬਹੁਤ ਸਾਰੇ ਲੋਕਾਂ ਤੱਕ ਪਹੁੰਚ ਰਹੀ ਹੈ। ਅਸੀਂ ਇੰਨੇ ਪਿੱਕੀ ਨਾ ਹੋ ਜਾਈਏ ਕਿ ਅਸੀਂ ਬਿਲਕੁਲ ਕਲਾਸਿਕ ਹੀ ਪਹੁੰਚਾਣੀ ਹੈ ਜਾਂ ਕਲਾਸਿਕ ਹੀ ਏਦਾਂ ਕਰਨੀ ਹੈ। ਜੋ ਵੀ ਪਹੁੰਚਦਾ ਪਹਿਲਾਂ ਪਹੁੰਚਾਈਏ ਤੇ ਸਹੀ, ਫਿਰ ਕਲੀਨ ਅਪ ਤੇ ਮਗਰੋਂ ਹੁੰਦਾ ਰਹਿੰਦਾ। ਸੋ ਜਿੱਦਾਂ ਡਾਕਟਰ ਸਾਹਿਬ ਨੂੰ ਕੋਈ ਚੀਜ਼ ਪੜ੍ਹ ਕੇ ਸੁਣਾਈ ਦੀ ਹੈ, ਪਹਿਲਾਂ ਉਹਨੂੰ ਸੁਣਾ ਦਈਦਾ, ਫਿਰ ਸਫਾਈ ਹੁੰਦੀ ਰਹਿੰਦੀ, ਉਹ ਹੋ ਜਾਏਗੀ, ਪਰ ਪਹੁੰਚੇ ਤੇ ਸਹੀ। ਸੋ ਜਿਸ ਤਰ੍ਹਾਂ ਦੀ ਵੀ ਪੰਜਾਬੀ ਪਹੁੰਚਦੀ ਆ ਉਹਨੂੰ ਪੋਪੂਲਰਾਈਜ਼ ਕਰੀਏ, ਪਹੁੰਚਾਈਏ। ਦੈਟਸ ਮਾਈ, ਇਹ ਮੈਂ ਕਹਿਣਾ ਚਾਹੁੰਦੀ। ਥੈਂਕ ਯੂ ਸੋ ਮਚ। ਹਾਂਜੀ, ਮੈਂ ਇੱਕ ਗੱਲ ਕਰਨਾ ਚਾਹੁੰਦਾ ਕਿ ਬੀਬਾ ਮੀਤ ਕੌਰ ਨੇ ਜਿਹੜੀ ਫਿਕਰ ਜ਼ਾਹਿਰ ਕੀਤੀ ਹੈ ਇਹ ਬੜੀ ਵਾਜਬ ਹੈ। ਇਹਦੇ ਨਾਲ ਇੱਕ ਹੋਰ ਗੱਲ ਹੈ ਜਿਹੜੀ ਕਿ ਇਹ ਜਿਹੜੀ ਹੈਗੀ ਇਹ ਜਿਹੜੀ ਹੈ, ਇਹ ਜ਼ੁਬੈਰ ਸਾਹਿਬ ਨੇ ਇਹਦੇ ਵੱਲ ਇਸ਼ਾਰਾ ਕੀਤਾ ਕਿ ਇਹ ਜਿਹੜੀ ਸਮਾਜ 'ਚ ਪਿਛਲੇ 30-40 ਗ੍ਰੀਨ ਰੈਵੋਲੂਸ਼ਨ ਦੇ ਬਾਅਦ ਟੁੱਟ ਭੱਜ ਆ ਰਹੀ ਹੈ ਨਾ, ਉਹਦੀ ਵੀ ਝਲਕ ਹੈਗੀ ਹੈ। ਜਿਹੜੇ ਰਿਸ਼ਤੇ ਟੁੱਟ ਰਹੇ ਨੇ, ਨਵੇਂ ਰਿਸ਼ਤੇ ਹੋਂਦ ਵਿੱਚ ਆ ਰਹੇ ਨੇ, ਤੇ ਮਨਜ਼ੂਰ ਸਾਹਿਬ ਨੇ ਇਹਦੇ ਉੱਪਰ ਬਹੁਤ ਕੁਝ ਲਿਖਿਆ ਹੈ। ਉਹਦੀ ਵੀ ਇੱਕ ਝਲਕ ਹੈਗੀ ਹੈ, ਜਿਹੜੀਆਂ ਨਵੀਆਂ ਚੀਜ਼ਾਂ ਨਾਲ ਨਵੇਂ ਰਿਸ਼ਤੇ ਕਿੱਦਾਂ ਬਣਦੇ ਆ ਤੇ ਪੁਰਾਣੇ ਰਿਸ਼ਤਿਆਂ ਨੂੰ ਕਿੱਦਾਂ ਟ੍ਰੀਟ ਕੀਤਾ ਜਾਂਦਾ, ਤੇ ਇਹ ਉਹ ਵੀ ਇੱਕ ਫੈਕਟਰ ਹੈਗਾ ਇਹਦੇ ਵਿੱਚ। ਮੈਂ ਇੱਕ ਆਪਣਾ ਜਸਪਾਲ ਜੀ ਐਡ ਕਰਨਾ ਚਾਹੁੰਦਾ ਗੱਲ ਤੇ
ਤੁਸੀਂ ਦੇਖੋ ਕਿ ਪੰਜਾਬ ਵਿੱਚ ਪਿਛਲੇ ਪਾਕਿਸਤਾਨੀ ਪੰਜਾਬ ਵਿੱਚ ਪਿਛਲੇ 30 ਤੋਂ 40 ਸਾਲ ਦੇ ਵਿੱਚ ਇੱਕ ਬਿਲਕੁਲ ਹੀ ਸਾਇਲੈਂਟ ਰੈਵੋਲੂਸ਼ਨ ਆਇਆ ਹੈ। ਉਹਦਾ ਤਲਕ ਹੈਗਾ, ਮਤਲਬ ਉਦੋਂ ਤੋਂ ਤੁਸੀਂ ਮੁੱਢ ਲੈ ਲਓ ਕਿ ਗਾਉਣੇ ਦੇ ਨਾਲ ਹੈਗਾ। 70s ਤੱਕ ਪਾਕਿਸਤਾਨ ਦੇ ਵਿੱਚ ਵੱਡੇ ਗਵਈਏ ਉਰਦੂ ਦੇ ਹੁੰਦੇ ਸਨ। ਮਿਸਾਲ ਦੇ ਤੌਰ ਤੇ ਨੂਰ ਜਹਾਂ, ਮਿਸਾਲ ਦੇ ਤੌਰ ਤੇ ਮਹਿਦੀ ਹਸਨ ਵਗੈਰਾ ਵਗੈਰਾ। ਉਹ ਉਹਨਾਂ ਦੀ ਇੱਜ਼ਤ ਹੁੰਦੀ ਸੀ ਤੇ ਉਹਨਾਂ ਨੂੰ ਹੀ ਪੈਸੇ ਜ਼ਿਆਦਾ ਮਿਲਦੇ ਸਨ। ਹੁਣ ਕੀ ਹੈ, ਇਹਨਾਂ 30-35 ਸਾਲਾਂ ਦੇ ਵਿੱਚ ਜਿਹੜੇ ਵੱਡੇ ਗਾਉਣ ਵਾਲੇ ਨੇ ਉਹ ਸਾਰੇ ਪੰਜਾਬੀ ਚ ਗਾਉਂਦੇ ਨੇ, ਮੁਕੰਮਲ ਪੰਜਾਬੀ ਚ ਗਾਉਂਦੇ ਨੇ। ਹੁਣ ਜਿਹੜਾ ਪੰਜਾਬੀ ਸਿੰਗਰ ਹੈ ਵੱਡਾ, ਜਿਵੇਂ ਅਤਾਉੱਲਾ ਈਸਾ ਖੇਲਵੀ ਹੈ, ਉਹਦਾ ਤੁਸੀਂ ਘਰ ਦੇਖੋ ਨਾ, ਯਾਨੀ ਮਾੜਾ ਜਿਹਾ ਬੰਦਾ ਸੀ, ਲੇਕਿਨ ਅਗਰ ਉਹਦਾ ਘਰ ਦੇਖੋ ਡਿਫੈਂਸ ਦੇ ਵਿੱਚ ਲਾਹੌਰ ਦੇ ਵਿੱਚ, ਤੇ ਉਹ ਪੂਰਾ ਇੱਕ ਮਹੱਲ ਹੈ, ਇੱਕ ਪੂਰੀ ਬਾਦਸ਼ਾਹੀ ਕਿਲਾ ਹੈ। ਤੇ ਮੇਰਾ ਮਤਲਬ ਇਹ ਹੈ ਕਿ ਇਹ ਜਿਹੜਾ ਉਰਦੂ ਗਾਉਣ ਵਾਲਿਆਂ ਨੂੰ, ਉਰਦੂ ਦੀ ਗਾਇਕੀ ਨੂੰ ਜਿਹੜਾ ਪੰਜਾਬੀ ਗਾਇਕਾਂ ਨੇ ਰਿਪਲੇਸ ਕਰਤਾ ਟੋਟਲੀ, ਇਹ ਵੀ ਇੱਕ ਬਹੁਤ ਵੱਡੀ ਪੋਜ਼ਿਟਿਵ ਡਿਵੈਲਪਮੈਂਟ ਹੋਈ ਹੈ। ਵਜ੍ਹਾ ਉਹਦੀ ਮੇਰਾ ਖਿਆਲ ਇਹ ਹੋਈ ਹੈ ਕਿ ਹੁਣ ਜਿਹੜੀ ਹੈ ਉਹ ਆਮ ਬੰਦਾ ਟੇਪ ਖਰੀਦਦਾ ਹੈ ਤੇ ਉਹ ਪੰਜਾਬੀ ਖਰੀਦਦਾ ਹੈ, ਤੇ ਇਸ ਲਈ ਪੰਜਾਬੀ ਗਾਉਣ ਵਾਲੇ ਨੂੰ ਬਹੁਤੇ ਪੈਸੇ ਮਿਲਦੇ ਨੇ। ਉਹ ਅਮੀਰ ਹੈ, ਜਿਹੜਾ ਉਰਦੂ ਗਾਉਣ ਵਾਲੇ ਨੂੰ ਹੁਣ ਕੋਈ ਪੁੱਛਦਾ ਹੀ ਨਹੀਂ ਹੈ ਸਾਡੇ ਵਾਲੇ ਪਾਸੇ। ਮਤਲਬ ਇਹ ਵੀ ਨੋਟ ਰੱਖੋ। ਜਸਪਾਲ ਜੀ, ਹੈਲੋ। ਹਾਂਜੀ ਹਾਂਜੀ, ਮੈਂ ਇੱਕ ਗੱਲ ਕਰ ਸਕਦਾ ਜੀ? ਮੇਰੀ ਆਵਾਜ਼ ਆ ਰਹੀ ਜੀ? ਹਾਂਜੀ ਮਖਦੂਮ ਸਾਹਿਬ, ਕਰੋ ਗੱਲ ਜੀ, ਮਿਹਰਬਾਨੀ। ਅੱਛਾ, ਹਰਜਿੰਦਰ ਜੀ ਦਾ ਬਹੁਤ ਹੀ ਟਾਈਮ ਦੀ ਮਜ਼ਮੂਨ ਹੈਗਾ ਹੈ, ਜਿਹੜੀ ਕਿ ਅਜੋਕੀ ਗੱਲ ਕਰ ਰਿਹਾ ਹੈ, ਬਿਲਕੁਲ ਸਹੀ ਗੱਲ ਕਰ ਰਿਹਾ ਹੈ ਕਿ ਸੋਸ਼ਲ ਮੀਡੀਆ ਤੇ ਪੰਜਾਬੀ ਜਿਹੜੀ ਹੈ ਉਹ ਇੱਕ ਨੈਗੇਟਿਵ ਤਰੀਕੇ ਦੇ ਨਾਲ ਪਪੂਲਰ ਹੋ ਰਹੀ ਹੈ। ਤੇ ਸਾਰੇ ਬਜ਼ੁਰਗਾਂ ਨੇ ਬਹੁਤ ਅੱਛੀਆਂ ਗੱਲਾਂ ਕੀਤੀਆਂ ਨੇ, ਮੈਂ ਸਭ ਦੇ ਨਾਲ ਸਹਿਮਤ ਹਾਂ। ਸਿਰਫ ਕਿਉਂਕਿ ਉਹ ਬਜ਼ੁਰਗ ਨੇ, ਉਹਨਾਂ ਨੇ ਆਪਣੀ ਜਵਾਨੀ ਦੇ ਐਗਜ਼ਾਮਪਲਸ ਦਿੱਤੇ ਨੇ 50s 60s 70s ਦੇ, ਮੈਂ ਅਜੋਕੀ ਵੀ ਐਗਜ਼ਾਮਪਲ ਦੇਣਾ। ਅਜੋਕੀ ਐਗਜ਼ਾਮਪਲ ਪੋਜ਼ਿਟਿਵ ਹੈਗੀ ਹੈ ਰੈਪ ਮਿਊਜ਼ਿਕ ਦੀ। ਮੇਰਾ ਵੱਡਾ ਮੁੰਡਾ ਕਰਦਾ ਰੈਪ ਮਿਊਜ਼ਿਕ, ਸ਼ੌਕੀਆ, ਤੇ ਉਹਨੇ ਮੈਨੂੰ ਦੱਸਿਆ ਕਿ ਅਸੀਂ ਯੂਨੀਵਰਸਿਟੀ ਸਾਰੇ ਮੁੰਡੇ ਕੁੜੀਆਂ ਅੰਗਰੇਜ਼ੀ ਚ ਕਰਦੇ ਸਾਂ, ਔਰ ਪਿਛਲੇ 3 ਸਾਲਾਂ ਵਿੱਚ ਅਸੀਂ ਜਾਂ ਪੰਜਾਬੀ ਵੱਲ ਆ ਗਏ ਹਾਂ ਜਾਂ ਇੰਗਲਿਸ਼ ਪੰਜਾਬੀ ਮਿਕਸ ਕਰਤਾ ਹੈ, ਕਿਉਂਕਿ ਟੌਪ ਆਫ ਦਾ ਚਾਰਟਸ ਦੁਨੀਆ ਦੇ ਰੈਪ ਜਿਹੜੇ ਨੇ ਉਹਨਾਂ 10 ਵਿੱਚ 3-4 ਹਰ ਵੇਲੇ ਉਹ ਸਿੱਖ ਮੁੰਡਿਆਂ ਦੇ ਰੈਪ ਹੁੰਦੇ ਨੇ ਪੰਜਾਬੀ ਵਿੱਚ। ਤੇ ਪੰਜਾਬੀ ਮਿਊਜ਼ਿਕ ਦੇ ਥਾਈ, ਨਵੇਂ ਮਿਊਜ਼ਿਕ ਦੇ ਥਾਈ, ਨਵੇਂ ਪਲੇਟਫਾਰਮ ਦੇ ਥਾਈ ਬਹੁਤ ਪੋਜ਼ਿਟਿਵ ਤਰੀਕੇ ਦੇ ਨਾਲ ਵੀ ਆ ਰਹੀ ਹੈ, ਔਰ ਪਪੂਲਰ ਯੰਗ ਜਨਰੇਸ਼ਨ ਵਿੱਚ ਹੋ ਰਹੀ ਹੈ। ਤੇ ਅਗਰ ਹਰਜਿੰਦਰ ਜੀ ਪੋਜ਼ਿਟਿਵਲੀ ਵੀ ਵੇਖਣਾ ਚਾਹਣ ਤੇ ਉਸ ਤੇ ਵੀ ਇੱਕ ਇਹੋ ਜਿਹਾ ਹੀ ਵਧੀਆ ਮਜ਼ਮੂਨ ਲਿਖਣਾ, ਇਹ ਵੀ ਬੜੀ ਇੰਟਰਸਟਿੰਗ ਫਿਨੋਮੇਨਾ ਹੈਗਾ। ਮਿਹਰਬਾਨੀ। ਇਹਨਾਂ ਦਾ ਨਾਮ ਹਰਮੀਤ ਕੌਰ ਹੈ ਜੀ, ਮਖਦੂਮ ਜੀ। ਹਾਂ, ਮੈਂ ਇੱਕ ਗੱਲ ਕਰ ਸਕਦਾ 1 ਮਿੰਟ ਦੇ ਵਿੱਚ? ਹਾਂਜੀ ਗੁਲਾਟੀ ਸਾਹਿਬ, ਕਰੋ। ਮੈਂ ਮਾਫੀ ਚਾਹੁੰਦਾ। ਪੜਿਆ, ਮੈਂ ਉਹਦੇ ਬਾਰੇ ਗੱਲ ਕਰਾਂ ਕਿ ਜਦੋਂ ਅਸੀਂ ਪੰਜਾਬੀ ਮਿਊਜ਼ਿਕ ਦੀ ਗੱਲ ਕਰਦੇ ਹਾਂ, ਪੰਜਾਬੀ ਮਿਊਜ਼ਿਕ ਜਦੋਂ ਹੋਰ ਜ਼ਬਾਨਾਂ 'ਚ ਜਾਂ ਹੋਰ ਖਿੱਤਿਆਂ 'ਚ ਲੈ ਕੇ ਜਾਂਦੇ ਹਾਂ, ਫਾਰ ਐਗਜ਼ਾਮਪਲ ਇੱਕ ਮੈਡਮ ਨੇ ਕਿਹਾ ਸਾਊਥ ਦੇ ਵਿੱਚ ਅਸੀਂ ਲੈ ਕੇ ਜਾਈਏ, ਬਾਅਦ ਦੇ ਵਿੱਚ ਟਰੈਵਲ ਹੋਏਗਾ। ਜਿਵੇਂ ਉਹ ਕਹਿ ਰਹੇ ਸੀ ਕਿ ਦਹੀਂ ਨੂੰ ਜਾਗ ਲਾਉਣਾ, ਮੈਨੂੰ ਲੱਗਦਾ ਕਿ ਦਹੀਂ ਨੂੰ ਜਾਗ ਨਹੀਂ ਲਾਇਆ ਜਾਂਦਾ, ਦੁੱਧ ਨੂੰ ਜਾਗ ਲਾਇਆ ਜਾਂਦਾ। ਤੇ ਦੂਜੀ ਗੱਲ ਇਹ ਹੈ ਕਿ ਜਦੋਂ ਅਸੀਂ ਮਿਊਜ਼ਿਕ ਦੀ ਗੱਲ ਕरें, ਟਰੈਵਲ ਕਰਨਾ, ਤੇ ਸਾਡੇ ਪੰਜਾਬ ਦੇ ਵਿੱਚ ਨਾ ਚੜ੍ਹਦੇ ਪੰਜਾਬ 'ਚ ਇੱਕ ਬਹੁਤ ਮਕਬੂਲ ਗੀਤ ਹੈ ਕਿ ਤੇਰੇ 'ਚੋਂ ਤੇਰਾ ਯਾਰ ਬੋਲਦਾ, ਤੇ ਉਹ ਭੈਣ ਭਰਾ ਨੂੰ ਕਹਿ ਰਹੀ ਹੈ, ਭਰਾ ਭੈਣ ਨੂੰ ਕਹਿ ਰਿਹਾ, ਤੇ ਦੋਨੋਂ ਬੀਟ ਤੇ ਨੱਚ ਰਹੇ ਹੁੰਦੇ ਆ। ਮੈਨੂੰ ਲੱਗਦਾ ਅਸੀਂ ਬੀਟ ਲੈ ਕੇ ਜਾ ਰਹੇ ਹਾਂ, ਅਸੀਂ ਆਵਾਜ਼, ਉਹਦੇ ਅਰਥ ਨਹੀਂ ਲੈ ਕੇ ਜਾ ਰਹੇ, ਅਸੀਂ ਸ਼ਬਦ ਨਹੀਂ ਲੈ ਕੇ ਜਾ ਰਹੇ ਉੱਤੇ। ਅਸੀਂ ਬੀਟ ਦੇ, ਸਾਨੂੰ ਇਹ ਲੱਗ ਰਿਹਾ ਕਿ ਹੋਰ ਜਗ੍ਹਾ ਸਾਊਥ ਅਫਰੀਕਾ 'ਚ ਜਾਂ ਅਮਰੀਕਾ ਜਾਂ ਕੈਨੇਡਾ ਅਸੀਂ ਬੀਟ ਤੇ ਡਾਂਸ ਕਰ ਰਹੇ ਹਾਂ, ਲੇਕਿਨ ਉਹਦੀ ਜਿਹੜੀ ਸ਼ਬਦਾਵਲੀ ਹੈ ਉਹ ਅਸੀਂ ਮਾਰ ਰਹੇ ਹਾਂ, ਮੈਨੂੰ ਲੱਗਦਾ। ਨਹੀਂ ਗੁਲਾਟੀ ਸਾਹਿਬ, ਤੁਸੀਂ ਮੈਨੂੰ ਇਹ ਮਹਿਸੂਸ ਹੋ ਰਿਹਾ ਜੀ। ਦੇਖੋ ਗੁਲਾਟੀ ਸਾਹਿਬ, ਸਭ ਤੋਂ ਮਸ਼ਹੂਰ ਜਿਹੜਾ ਸਿੰਗਰ ਹੋਇਆ ਪਿਛਲੇ 40 ਸਾਲ 'ਚ, ਉਹ ਨੁਸਰਤ ਫਤਿਹ ਹੈ। ਹਾਂ,
ਔਰ ਬਿਲਕੁਲ ਜੀ, ਬਿਲकुल। ਫਤਿਹ ਅਲੀ ਨੂੰ ਸਾਰੀ ਦੁਨੀਆ ਦੇ ਵਿੱਚ ਸੁਣਿਆ ਗਿਆ ਹੈ। ਬਿਲਕੁਲ ਜੀ, ਕੋਈ ਸ਼ੱਕ ਨਹੀਂ। ਇਹ ਹੁਣ ਵੀ ਸੁਣਿਆ ਜਾ ਰਿਹਾ ਹੈ। ਬਿਲਕੁਲ ਬਿਲकुल ਜੀ। ਮੈਂ ਚੜ੍ਹਦੇ ਪੰਜਾਬ ਦੀ ਗੱਲ ਕਰ ਰਿਹਾ ਕਿ ਇਸ ਤਰ੍ਹਾਂ ਦੇ 뮤직 ਇਸ ਤਰ੍ਹਾਂ ਦੀਆਂ ਵੀ ਸਾਨੂੰ ਸੁਣਨ ਨੂੰ ਮਿਲ ਰਿਹਾ। ਨਹੀਂ, ਮੈਂ ਇਹ ਕਹਿ ਰਿਹਾ ਕਿ ਨੁਸਰਤ ਫਤਿਹ ਅਲੀ ਖਾਨ ਜਿਹੜਾ ਸਭ ਤੋਂ, ਉਹ ਤਾਂ ਕੀ ਬਾਤ ਹੈ ਜੀ। ਨਹੀਂ ਤੇ ਉਹਨੇ ਜਿਹੜਾ ਸਾਰੀ ਦੁਨੀਆ ਦੇ ਉੱਤੇ ਉਹ ਮਸ਼ਹੂਰ ਹੋਇਆ, ਅੰਗਰੇਜ਼ੀ ਦੁਨੀਆ, ਕਿਸੇ ਦੁਨੀਆ ਦੇ ਵਿੱਚ, ਉਹ ਤੇ ਸ਼ਬਦਾਵਲੀ ਗਾਉਂਦਾ ਸੀ ਨਾ। ਨਹੀਂ, ਸ਼ਬਦਾਵਲੀ ਨਾਲ ਕਲਾਸੀਕਲ 뮤직 ਦਾ ਵੀ ਬਹੁਤ ਵੱਡਾ ਰੋਲ ਸੀਗਾ, ਕੱਲੀ ਸ਼ਬਦਾਵਲੀ ਨਹੀਂ ਸੀ। ਮੈਨੂੰ ਇਹ ਲੱਗਦਾ ਕਿ ਕੱਲੀ ਸ਼ਬਦਾਵਲੀ ਨਾਲ ਨਹੀਂ ਗਿਆ, ਉਹ ਕਲਾਸੀਕਲ 뮤직 ਨਾਲ ਵੀ ਗਿਆ। ਉਹਦਾ ਜਿਹੜਾ ਰਿਆਜ਼ ਸੀਗਾ, ਉਹਦੇ ਜਿਹੜੇ ਰਾਗਾਂ ਦੇ ਵਿੱਚ ਗਾਇਆ ਉਸਨੇ, ਸ਼ਾਇਦ ਮੈਨੂੰ ਲੱਗਦਾ ਉਹਦਾ ਵੀ ਬਹੁਤ ਵੱਡਾ ਅਹਿਮ ਰੋਲ ਸੀਗਾ। ਕਿਉਂਕਿ ਅੱਜ ਅਸੀਂ ਚੜ੍ਹਦੇ ਪੰਜਾਬ 'ਚ ਗੱਲ ਕਰਦੇ ਹਾਂ ਤੇ ਉਹੀ ਤੇਰੇ 'ਚ ਤੇਰਾ ਯਾਰ ਬੋਲਦਾ, ਹਾਲਾਂਕਿ ਸਾਡੇ ਦੋਸਤ ਨੇ ਜਿਹਨਾਂ ਨੇ ਲਿਖਿਆ, ਬਹੁਤ ਵਾਰੀ ਅਸੀਂ ਗੱਲ ਵੀ ਕਰਦੇ, ਲੇਕਿਨ ਉਹਦੇ ਅਰਥ ਭੁੱਲ ਜਾਂਦੇ ਨੇ, ਲੇਕਿਨ ਬੀਟ ਦੇ ਉੱਤੇ ਲੱਜ ਰਹੇ, ਉਹ ਇਸ਼ਾਰੇ ਵੀ ਇਸ ਤਰ੍ਹਾਂ ਹੋ ਰਹੇ ਨੇ ਕਿ ਭੈਣ ਭਰਾ ਨੂੰ ਕਰ ਰਹੀ ਹੈ, ਭਰਾ ਭੈਣ ਨੂੰ। ਔਰ ਉਹਦੇ ਅਰਥ ਦੇਖੋ ਜੀ, ਪੋਜ਼ਿਟਿਵ ਗੱਲਾਂ ਵੀ ਬਹੁਤ ਹੋ ਰਹੀਆਂ। ਹੁਣ ਆਹ ਦੇਖੋ, ਜਿਹੜਾ ਕਿਸਾਨਾਂ ਦਾ ਮੂਵਮੈਂਟ ਚੱਲ ਰਿਹਾ, ਯੰਗ ਮੁੰਡਿਆਂ ਕੁੜੀਆਂ ਨੇ ਬਹੁਤ ਹੀ ਵਧੀਆ ਗਾਣੇ ਲਿਖੇ ਆ। ਬਿਲਕੁਲ, ਜਿਹੜੇ ਕਿ ਬਹੁਤ ਜ਼ਿਆਦਾ ਪਪੂਲਰ ਹੋਏ ਆ। ਸੈਂਕੜੇ ਗਾਣੇ ਲਿਖੇ ਆ। ਤੇ ਜਿੱਕੂ ਤੁਹਾਡੇ ਉੱਥੇ ਵੈਸਟ ਪੰਜਾਬ 'ਚ ਇੱਥੇ ਆਏ ਸੀ ਮੁੰਡੇ 2 ਸਾਲ ਹੋਏ, ਉਹਨਾਂ ਨੇ ਪੰਜਾਬੀ 'ਚ ਬਹੁਤ ਵਧੀਆ ਗਾਇਆ। ਬੇਗੈਰਤ ਬ੍ਰਿਗੇਡ ਵਾਲੇ, ਹਨੇਰੀ ਵੀ ਚੱਲ ਰਹੀ ਹੈ, ਦੀਵੇ ਵੀ ਬਲ ਰਹੇ ਨੇ, ਸਾਰਾ ਕੁਝ। ਉਹ ਤਾਂ 2 ਪਾਸੜ ਹੁੰਦੀ ਹਰ ਗੱਲ। ਤੁਸੀਂ ਸਾਡੀ ਉਹ ਡਾਇਲੈਕਟਿਕਸ ਵਾਲੀ ਕਲਾਸ 'ਚ ਆਇਓ ਤੇ ਉਹਦੇ ਵਿੱਚ। ਅੱਛਾ, ਮੈਂ ਨਾ ਛੋਟੀ ਜਿਹੀ ਗੱਲ ਕਰ ਲਾਂ, ਉਹ ਬਹੁਤ ਪੁਰਾਣੀ ਹੋ ਜਾਏਗੀ। ਆਪਣਾ ਮਖਦੂਮ ਸਾਹਿਬ ਨੇ ਬਜ਼ੁਰਗਾਂ ਦਾ ਜ਼ਿਕਰ ਕੀਤਾ, ਮੈਂ ਵੀ ਬਜ਼ੁਰਗਾਂ ਦੀ ਨੁਮਾਇੰਦਗੀ ਕਰਦਾ। ਮੇਰਾ ਖਿਆਲ ਹੈ ਕਿ ਮੈਨੂੰ ਥੋੜਾ ਜਿਹਾ ਡਿਫੈਂਡ ਕਰਨਾ ਚਾਹੀਦਾ ਉਹਨਾਂ ਨੂੰ ਕਿ 50s 60s ਦੇ ਫਿਲਮਾਂ ਦਾ ਜ਼ਿਕਰ ਕਰਕੇ ਕੋਈ ਬਜ਼ੁਰਗ ਨਹੀਂ ਹੋ ਜਾਂਦਾ। ਤੇ ਅਸੀਂ ਅਗਰ ਕੋਈ ਬਜ਼ੁਰਗ ਹੈ ਵੀ ਹੈ ਨਾ ਮਖਦੂਮ ਜੀ, ਉਹ ਨੌਜਵਾਨ ਬਜ਼ੁਰਗ ਨੇ, ਲਿਹਾਜ਼ਾ ਖਾਲੀ ਬਜ਼ੁਰਗ ਕਹਿ ਕੇ ਨਾ ਤੁਸੀਂ ਉਹਨਾਂ ਨੂੰ ਪੁਕਾਰੋ। ਮਖਦੂਮ ਜੀ, ਚਿੱਟੀਆਂ ਪੁੱਛਾ ਦੇ ਨਾ ਜਾਣਾ। ਬਿਲਕੁਲ ਠੀਕ ਕਹਿ ਰਹੇ ਹੈ। ਵੈਸੇ ਮੈਂ ਛੋਟਾ ਸੀ ਜਦੋਂ ਉਹ ਦੁੱਲਾ ਭੱਟੀ ਫਿਲਮ ਆਈ ਸੀ ਸਾਡੇ ਇੱਧਰ ਚੜ੍ਹਦੇ ਪੰਜਾਬ 'ਚ, ਉਹਦਾ ਗਾਣਾ ਮੈਨੂੰ ਹਾਲ ਤਾਂ ਯਾਦ ਹੈ। ਵਾਸਤਾ ਹੈ ਰੱਬ ਦੇ ਤੂੰ ਜਾਏ ਵੇ ਕਬੂਤਰਾ, ਚਿੱਠੀ ਮੇਰੇ ਢੋਲ ਨੂੰ ਪਹੁੰਚਾਈ ਵੇ ਕਬੂਤਰਾ। ਨਹੀਂ, ਉਹ ਤੇ ਪਾਕਿਸਤਾਨੀ ਫਿਲਮ ਸੀ ਨਾ। ਉਹੀ ਤਾਂ ਮੈਂ ਕਹਿ ਰਿਹਾ ਨਾ, ਸਾਡੇ ਇੱਧਰ ਈਸਟ ਪੰਜਾਬ 'ਚ ਆਈ 50। ਉਹ ਇੰਨੀ ਪਪੂਲਰ ਸੀ, ਉਹ ਹੱਦ ਹਿਸਾਬ ਨਹੀਂ। ਲੋਕੀ ਹਾਲ ਤਾਂ ਵੀ ਉਹ ਗਾਣੇ ਯਾਦ ਰੱਖਦੇ ਉਹਦੇ। ਹਾਂਜੀ ਹਾਂਜੀ। ਸਾਡੇ ਗਰੁੱਪ ਸਭ ਤੋਂ ਜਵਾਨ ਜਿਹੜੇ ਨੇ ਜਵੇਦ ਬੂਟਾ ਸਾਹਿਬ ਨੇ। ਹਾਂਜੀ, ਬਿਲਕੁਲ। ਬਹੁਤ ਦੇਰ ਨਹੀਂ ਹੋ ਗਈ, ਲੰਬਾ ਹੋ ਗਿਆ ਪ੍ਰੋਗਰਾਮ। ਇਹ ਬੜੀਆਂ ਅੱਛੀਆਂ ਗੱਲਾਂ ਹੋਈਆਂ ਜੀ, ਬਹੁਤ। ਲੇਕਿਨ ਹਾਂਜੀ, ਨਹੀਂ, ਬਹੁਤ ਵਧੀਆ ਹੋ ਗਿਆ। ਸਾਰਿਆਂ ਨੇ ਬਹੁਤ ਅੱਛੀਆਂ ਗੱਲਾਂ ਕੀਤੀਆਂ। ਮੈਂ ਕੁਝ ਨਹੀਂ ਸੁਣਾਉਣਾ ਫਿਰ। ਨਹੀਂ, ਮੈਂ ਤੇ ਸੋਚ ਰਿਹਾ ਸੀ ਕਿ ਮਨਜ਼ੂਰ ਸਾਹਿਬ ਨੂੰ, ਸਮੀਨਾ ਜੀ ਨੂੰ, ਜ਼ੁਬੈਰ ਸਾਹਿਬ ਨੂੰ ਮੁਬਾਰਕਬਾਦ ਦਿਆਂ ਕਿ ਬੜਾ ਭਰਵਾਂ ਪ੍ਰੋਗਰਾਮ ਹੋਇਆ, ਬੜੀਆਂ ਵਧੀਆ ਗੱਲਾਂ ਹੋਈਆਂ ਨੇ। ਇਹੋ ਜਿਹਾ ਕਾਇਮ ਰਹੇ ਨਾ ਤੇ ਫਿਰ ਤੇ ਮੌਜਾਂ ਮੌਜਾਂ। ਲੇਕਿਨ ਲੰਮਾ ਹੋ ਗਿਆ ਹੁਣ, ਤੇ ਮੈਂ ਜੋ ਸੁਣਾਉਣਾ ਸੀ ਉਹ ਬੰਦ ਕਰ ਦੇਵਾਂ? ਨਹੀਂ, ਪ੍ਰੋਗਰਾਮ ਦਾ ਹਿੱਸਾ ਹੈਗਾ ਤੇ ਜ਼ਰੂਰ ਪੂਰਾ ਕਰੋ। ਨਹੀਂ, ਮੈਂ ਕਹਿ ਰਿਹਾ ਉਹ ਆਪਣੇ ਮਨਜ਼ੂਰ ਸਾਹਿਬ ਰਿਕਾਰਡਿੰਗ ਬੰਦ ਕਰ ਦਿਓ। ਹਾਂਜੀ, ਨਹੀਂ ਪਹਿਲੇ, ਹਾਂਜੀ, ਮੈਂ ਸਾਰਿਆਂ ਨੂੰ ਪਹਿਲੇ ਸ਼ੁਕਰੀਆ ਅਦਾ ਕਰ ਦੇਵਾਂ ਤਾਂ ਕਿ ਜੇ ਪ੍ਰਾਹੁਣਿਆਂ, ਸਾਰੇ ਪ੍ਰਾਹੁਣਿਆਂ ਦਾ, ਜਸਪਾਲ ਜੀ ਦਾ, ਸੁਤੇਸ਼ ਗੁਲਾਟੀ ਸਾਹਿਬ ਦਾ, ਸ਼ਹਜ਼ਾਦ ਅਸਲਮ ਦਾ ਤੇ ਹਰਮੀਤ ਕੌਰ ਜੀ ਦਾ ਬਹੁਤ ਸ਼ੁਕਰੀਆ। ਬਹੁਤ ਸੋਹਣੀਆਂ ਉਹਨਾਂ ਨੇ ਆਪਣੀਆਂ ਲਿਖਤਾਂ ਪੇਸ਼ ਕੀਤੀਆਂ ਔਰ ਬਹੁਤ ਸੋਹਣੀ ਗੱਲਬਾਤ ਹੋਈ ਉਹਦੇ ਤੇ। ਵਕਤ ਦਾ ਪਤਾ ਹੀ ਨਹੀਂ ਚੱਲਿਆ ਕਿ ਵੇਲਾ ਜਿਹੜਾ ਤੁਰਦਾ ਗਿਆ ਹੈ। ਤੇ ਬਹੁਤ ਅੱਛਾ, ਅੱਜ ਦੀ ਜ਼ਬਰਦਸਤ ਸਾਡੀ ਸੰਗਤ ਹੋਈ ਹੈ। ਤੇ ਇੱਕ ਵਾਰੀ ਫੇਰ ਮੈਂ ਸਾਰੇ ਮਿੱਤਰਾਂ, ਦੋਸਤਾਂ ਦਾ, ਸਾਰਿਆਂ ਦਾ ਸ਼ੁਕਰੀਆ ਅਦਾ ਕਰਦੀ ਹਾਂ। ਬਿਲਕੁਲ। ਹਾਂਜੀ, ਜਸਪਾਲ ਜੀ ਦਾ ਸਪੈਸ਼ਲੀ, ਹਾਂਜੀ, ਜਸਪਾਲ ਜੀ ਦਾ ਸਪੈਸ਼ਲੀ, ਪ੍ਰਧਾਨ ਜੀ। ਤੇ ਫਿਰ 15 ਦਿਨ ਬਾਅਦ ਫੇਰ ਮਿਲਾਂਗੇ। ਮੈਂ ਟੀਪੂ ਜੀ ਆਪਣਾ WhatsApp ਮੈਨੂੰ ਭੇਜਣਾ, ਮੈਂ ਤੁਹਾਨੂੰ ਐਡ ਕਰਾਂਗਾ। ਹੈ ਜੀ ਸਰ, ਬਿਲਕੁਲ ਠੀਕ। ਹਾਂ, ਤੇ ਤੁਸੀਂ ਕਹਾਣੀ ਕੋਈ ਆਪਣੀ ਕਹਾਣੀ ਦੀ ਤਿਆਰੀ ਕਰ ਲਓ, ਤੁਹਾਡੀ ਕਹਾਣੀ ਵੀ ਪੜ੍ਹਨੀ ਹੈ ਇੱਥੇ। ਹਾਂਜੀ ਹਾਂਜੀ, ਬਿਲਕੁਲ ਬਿਲਕੁਲ। ਮਾਨ ਦੀ ਗੱਲ ਹੈ, ਜ਼ਰੂਰ। ਬਹੁਤ ਵੈਲਕਮ ਵੈਲਕਮ ਵੈਲਕਮ। ਹਾਂਜੀ, ਰਿਕਾਰਡਿੰਗ ਹੁਣ ਬੰਦ ਕਰ ਦਿਓ। ਹਲੇ ਨਹੀਂ ਬੰਦ ਹੋਈ ਸਰ।